अस्सलाम वालेकुम ते अंदरों आवाज आई वालेकुम सलाम ते मैं नस गया। मैं कहा केड़ा कहंदा हर जुल्म तेरा याद है मैं गजनी तो नहीं हूं। अगे एक चौंक आया उत्थे बंदे खलोते बाहर आके कहंदा किसी ने लिफ्ट ते नहीं लैनी जाना ते नहीं किसी ने जाना किसी ने ते आयो। अस्सलामु अलैकुम टी टाइम में खुश आमदीद। नादरीन मैं सोच रहा एक दिन च 2 टी टाइम होने चाहिए। एक होना चाहिए सुबह नाश्ते टाइम, ਉਹਦਾ नाम होना चाहिए ब्रेकफास्ट टाइम नहीं ब्रेकफास्ट नाश्ते दा वेला ब्रेकफास्ट ਤੇ ਜਿਹੜਾ ਸ਼ਾਮ ਨੂੰ ਚੱਲਣਾ ਚਾਹੀਦਾ ਉਹਦਾ ਟੀ ਟਾਈਮ। नाश्ते का पत्थर रख लेंगे। ਇੱਕ ਫਿਰ ਰਾਤ ਨੂੰ 11 ਵਜੇ ਚ ਉਹਦਾ ਨਾਮ ਹੈ ਲੇਟ ਨਾਈਟ ਟਾਈਮ, ਲੇਟ ਟੀ ਟਾਈਮ ਨਾਈਟ। हाँ एक मगरब वेले कर लो लोडा वेला टाइम। नहीं ते लंच बॉक्स तो बोल रही इवनिंग नहीं बस 2 शो 2 ही हाल है फिलहाल, एक ब्रेकफास्ट और एक टी टाइम। भाई शाम ਨੂੰ ਟੀ ਟਾਈਮ ਇੱਕ ਜਿਹੜਾ ਸਵੇਰ ਕਰਨਾ ਉਹਦਾ ਨਾਮ ਰੱਖ ਦੋ ਟੈਮੋ ਟਾਈਮ, ਕਿਉਂਕਿ ਉਹ ਟੈਮੋ ਟਾਈਮ ਚੜ ਜਾਣਾ। नहीं ब्रेकफास्ट ब्रेक डांस। सही तुसी इंग्लिश क्यों यानी कि नाम रखने को ब्रेकफास्ट का मतलब मैं ब्रेकफास्ट नाश्ते वाला नहीं कह रहा, ब्रेकफास्ट तेज यानी कि तेज जी ब्रेक लाई दी एकदम फास्ट। ਫਾਸਟ ਤੋਂ ਬਾਅਦ ਉਹਦੇ ਨਾਲ ਸਾਜੀ ਬੰਦਾ ਮੂੰਹ ਜਿਹੜੇ ਮੂੰਹ ਹੀ ਆ ਭਾਜੀ असल लफ्ज ब्रेकफास्ट आ। ब्रेकफास्ट हाँ जी फास्ट नहीं हैगा। फास्ट भी कह सकते ब्रेकफास्ट। ਇਹ फास्ट का मतलब है कि शुरू स्टार्ट फास्ट। ਇੱਕ ਮਿੰਟ ਇਹ ਕਿਹੜਾ ਜੀ ਲੌਜੀਕ ओए वो सही कह रहे मैं गलत कह रहा वहाँ। ਫਾਸਟ ਦਾ ਮਤਲਬ ਹੈ ਕਿ ਸ਼ੁਰੂ ਸਟਾਰਟ हाँ जी फास्ट का मतलब है तेज नहीं यार यार ब्रेकफास्ट का असल मतलब है रोजा तोड़ना। फास्ट रोजे को कहते हैं, ब्रेक तोड़ना। कि सुबह उठ के सबसे पहले जो आप यानी कि निहार मूंज नहीं कहते नरने कलेजे, वो तोड़ना। नरना कलेजा तो बाद यानी आप सुबह चलो भाई तू जैसे कि लाइक सुबह उठ के निहार मुंह जी तू किन्ने अंडे खा सकदा? 2 नहीं सही दस 2 खा ਦੋ ਗਾ ਸਕਦਾ ਅਗਲਾ 2 अंडे खा लांगा। फिर सोच ला चा लै भी तेनू मैं ना तेनू अगे पहले तेरा 5000 रुपया देता ना, कितने देता ਓਏ दसो ਰਿਕਾਰਡਿੰਗ ਚ ਤੇ ਕਹਿ तेनू मैं दिता नहीं, हाँ जी तेन दिता नहीं तना किन्नी तनख्वाह तेरी बनती सी? ਘੱਟ ਹੀ ਬਹੁਤ ਲੈਣੇ ਹੋ, ਪਤਾ ਹੀ ਨਹੀਂ ਚੱਲਣ ਦਿਆ ਕਿੰਨੀ ਬਣਦੀ ਕਿੰਨੀ। यार एक ते ਮੇਰੀ ਮਾਸ਼ਾਅੱਲਾ ਸੈਲਰੀ ਠੀਕ ਆ। ਤੁਸੀਂ ਲੈਂਦੇ ਕਿਉਂ ਮੇਰੇ ਕੋਲੋਂ? ਮੈਂ ਇੰਨਾ ਵਾਂਗੂ ਮੈਂ ਕੈਮਰੇ ਅੱਗੇ ਨਹੀਂ ਕਹਿਣਾ ਮੇਰੀ ਇੰਨੀ ਆ ਭਾਈ, ਨਜ਼ਰਾਂ ਬਹੁਤ ਲੱਗਦੀਆਂ ਅੱਗੇ ਕਰੈਕਟਰ ਇੰਨਾ ਦੇ ਮੈਨੂੰ। ਓ ਯਾਰ ਕੀ ਹੋ ਗਿਆ ਉਹ ਕਹਿੰਦੇ ਭਾਜਨ ਮੈਂ ਨਾ ਐਸ ਪਹਿਲੀ ਤੋਂ ਐਡਵਾਂਸ ਵਾਲਾ ਸਿਸਟਮ ਰਿਮੂਵ ਕਰਤਾ ਵਾ। ਅੱਛਾ ਜੀ, ਨਹੀਂ ਐਡਵਾਂਸ ਕੋਈ ਨਹੀਂ, ਹਾਂ ਨਹੀਂ ਦੇਣਾ ਕਿਉਂਕਿ ਪਹਿਲੇ ਟਾਈਮ ਸੇ ਤੁਹਾਨੂੰ ਸੈਲਰੀ ਮਿਲਦੀ ਹੈ। ਅੱਛਾ। ਐਡਵਾਂਸ ਉੱਥੇ ਲਈ ਮੈਂ ਕੋਹੇ ਨੂੰ ਟੀਵੀ ਜੌਬ ਕਰਦਾ ਸੀ ਨਾ, ਹਾਂਜੀ। ਮੈਂ ਜਾਂਦੇ ਉਹਨਾਂ ਨੂੰ ਕਿਹਾ ਜੀ ਮੈਨੂੰ 10000 रुपये ਐਡਵਾਂਸ ਦੇ ਦਿਓ। ਉਹਨਾਂ ਨੇ ਕਿਹਾ ਭਾਈ ਇੱਥੇ ਐਡਵਾਂਸ ਨਹੀਂ ਸੀ ਦੇਈਦਾ। ਮੈਂ ਕਿਉਂ कहता क्योंकि हम सैलरी पूरे टाइम पे देते ਤੇ ਨੈਕਸਟ ਐਡਵਾਂਸ ਵਾਲਾ ਕੰਮ ਖਤਮ ਕਰ ਦਿੱਤਾ। नहीं ਉਹ ਤੁਸੀਂ ਨਾਲ ਪੇਪਰ ਤੇ ਲਿਖਿਆ ਵੀ ਮੈਂ ਸੀ ਕਿ ਕਹਿੰਦਾ ਜੀ ਹਰ ਚੀਜ਼ ਖਤਮ ਕਰਤੀ, ਐਡਵਾਂਸ ਵਾਲਾ ਕਨਸੈਪਟ ਹੀ ਮੈਂ ਖਤਮ ਕਰ ਦਿੱਤਾ। ਸਰ ਤੁਸੀਂ ਕਿਹਾ ਸੀ ਕਿ ਵਾਧਾ ਘਾਟਾ ਹੁੰਦਾ ਤੇਰੇ ਕੋਲੋਂ ਤੁਸੀਂ 50000 ਤੱਕ ਲੈ ਸਕਦੇ ਹੋ। ਕਿੰਨੇ ਕਿਦੋਂ ਉਹ ਪੇਪਰ ਲਿਆ ਬਸ ਕਰਦੇ ਮੈਂ ਪੇਪਰ ਲਿਆ ਮੈਂ ਬਾਰ ਵਕਤ ਵਾਲੀ ਬਾਜੀ ਨਹੀਂ ਆ। ਚਲੋ ਅਸੀਂ ਡਿਮਾਂਡਸ ਨਹੀਂ ਲਿਆ ਕਰਾਂਗੇ, ਉਹ ਕਿਸ਼ਤਾਂ ਤੇ ਬਿੱਲ, ਉਹ ਬਿੱਲ ਭਾਈ ਕਹਿੰਦੇ ਤੁਹਾਡੀ ਸੈਲਰੀ, ਹਾਂਜੀ ਇੱਕ ਹੋਰ ਤੁਹਾਡੀ ਸੈਲਰੀ ਹੈਗੀ ਨਾ, ਹਾਂਜੀ। ਉਹਦੇ ਚੋਂ ਤੁਸੀਂ ਬਚਾਓ। ਹਾਂਜੀ। ਅਗਰ ਮੁੱਕ ਗਈ ਆ ਬਾਹਰੋਂ ਕਿਸੇ ਕੋ ਧਾਰੇ ਫੜ ਲਓ, ਅਗਲੀ ਸੈਲਰੀ ਦੇ ਦਿਓ। ਮੈਂ ਐਡਵਾਂਸ ਵਾਲਾ ਟੌਪਿਕ ਹੀ ਖਤਮ ਕਰ ਦਿੱਤਾ। ਉਹ ਨਹੀਂ ਸਾਈ ਬਾਹਰੋਂ ਕਿਤੋਂ ਫੜ ਲਓ, ਬਾਅਦ ਚੋਂ ਕਹਿੰਦੇ ਮੰਗਦੇ ਨੇ। ਜਿੱਥੇ ਆ ਤੇ ਨਾ ਮੰਗੋ, ਉਸਤਾਦ ਜੀ ਨਾ ਪਤਾ ਕੀ ਮੰਗੋ। ਗੱਲ, ਤੁਸੀਂ ਇੱਕ ਹੱਲ ਇਹਦਾ ਹੈਗਾ ਨਾ ਉਸਤਾਦ ਜੀ, ਤੁਸੀਂ 15 ਦੀ 15 ਸਾਨੂੰ ਦੇ ਦਿਆ ਕਰੋ। ਅੱਧੀ ਸੈਲਰੀ 15 ਤੇ ਦੇਤੀ, ਇਹ ਬੁੱਧ ਵਾਲੇ ਦਿਨ 15 ਤੇ ਦੇ ਬੁੱਧ ਵਾਲੇ ਦਿਨ ਸਾਡੀ ਗਜ਼ੀ ਲੱਗਿਆ ਕਰੇ। ਜੁਮੇਰਾਤ ਦਾ ਹਿਸਾਬ ਪੂਰਾ ਜਿੰਨਾ ਵੀ ਸਿਸਟਮ ਜੁਮੇਰਾਤ ਰੱਖ ਲਓ, ਜੁਮੇਰਾਤ ਜੁਮਰਾਤ ਦੇ ਦਿਆ। ਨਹੀਂ ਇੱਕ ਜੁਮੇਰਾਤ ਫਾਰ ਐਗਜ਼ਾਮਪਲ ਇਹਦੀ 1.5 ਲੱਖ ਰੁਪਈਆ ਨਾ 50000 ਰੁਪਈਆ ਇਹਨੂੰ ਇੱਕ ਜੁਮਰਾਤ ਦਿੱਤਾ, 50 ਅਗਲੀ ਜੁਮਰਾਤ, 50 ਅਗਲੀ ਜੁਮਰਾਤ, 50 ਅਗਲੀ ਜੁਮਰਾਤ, ਡੇਢ ਪੂਰਾ ਹੋ ਗਿਆ। ਡੇਢ ਪੂਰਾ ਹੋ ਗਿਆ। ਠੀਕ ਹੈ, ਹੁਣ ਫਰੀਦ ਭਾਈ ਦੀ 2 ਲੱਖ ਰੁਪਈਆ, ਇਹਨੂੰ ਯਾਨੀ ਕਿ 50000 ਰੁਪਈਆ ਤੁਸੀਂ ਪਹਿਲੇ ਦੇਣਾ, 50000 ਰੁਪਈਆ ਅਗਲੇ। ਯਾਰ ਮੇਰੀ ਗੱਲ 50,000 ਅੱਗੇ ਸੁਣ, ਮੇਰੇ ਰਿਸ਼ਤੇਦਾਰ ਨਾਲ ਉਸਤਾਦ ਜੀ ਪਤਾ ਕੀ ਇਹ ਹੁਣ ਗੱਲ ਪਤਾ ਕੀ, ਇੱਕ ਗੱਲ ਸੀਰੀਅਸ ਆ। ਸਾਰੇ ਮੇਰੇ ਭੈਣ ਭਰਾ ਨਾ ਮੈਨੂੰ ਕਹਿੰਦੇ ਕਿ ਤੂੰ ਨਾ ਮੁਨਾਫਕ ਹੈਗਾ। ਮੈਂ ਕਿਹਾ ਕਿਉਂ ਜੀ? ਕਹਿੰਦੇ ਤੇਰੀ ਇੰਨੀ ਸੈਲਰੀ ਤੂੰ ਸਾਨੂੰ ਕੁਝ ਨਹੀਂ ਦਿੱਤਾ, ਸਾਡੇ ਤੇ 1 ਰੁਪਿਆ ਨਹੀਂ ਲਾਇਆ। ਕੌਣ ਕਹਿੰਦੇ? ਮੇਰੇ ਭੈਣ ਭਰਾ ਸਾਰੇ। ਮੇਰੀ ਗੱਲ ਸੁਣ ਨਾ, ਤੇਰੇ ਬੀਵੀ ਬੱਚੇ, ਹਾਂ ਬੱਚੇ ਤੇਰੇ ਇੱਕ ਮਿਸਾਲ ਆ ਕਿ ਨਾਰਮਲ ਸਕੂਲਾਂ 'ਚ ਪੜ੍ਹ ਰਹੇ ਨੇ। ਇਹ ਤੋਂ ਪਹਿਲੇ ਜਦੋਂ ਤੂੰ 25 30 40,000 25 30 ਕਮਾਉਣਾ ਸੀ, ਜਾਂ ਕਦੀ ਉਹ ਵੀ ਨਹੀਂ ਸੀ ਕਮਾਉਂਦਾ, ਜਾਂ ਪ੍ਰੋਬਲਮ ਦੇ ਵਿੱਚ ਸੀ, ਤੇਰੇ ਬੱਚੇ ਉਦੋਂ ਇੱਕ ਨਾਰਮਲ ਸਕੂਲ 'ਚ ਪੜ੍ਹ ਰਹੇ ਸੀ ਜਿੱਥੇ ਕਿ ਮਤਲਬ ਨਹੀਂ ਪੜ੍ਹਨੇ ਚਾਹੀਦੇ, ਜਾਂ ਅੱਛੀ ਤਾਲੀਮ ਵਾਸਤੇ ਅੱਛੇ ਸਕੂਲ 'ਚ, ਘਰ ਦੇ ਵਿੱਚ ਤੇਰਾ ਖਾਣ ਪੀਣ ਵੀ ਨਾਰਮਲ ਸੀ,
ਤੇਰੇ ਜਿਹੜੇ ਬਾਕੀ ਲਵਾਜ਼ਮਾਤ, ਹੁਣ ਜਦੋਂ ਤੇਰੇ ਕੋਲ ਪੈਸੇ ਆ ਗਏ ਤੇ ਹੱਕ ਇਹ ਬਣਦਾ ਹੈ, ਸਭ ਤੋਂ ਪਹਿਲੇ ਆਪਣੇ ਬੱਚਿਆਂ ਨੂੰ ਕਲੀਮ ਅੱਛੀ ਕਰ, ਆਪਣੀ ਵਾਈਫ ਨੂੰ, ਮਾਂ ਨੂੰ, ਠੀਕ ਹੈ ਜੀ, ਆਪਣੇ ਘਰ ਨੂੰ, ਉਸ ਤੋਂ ਬਾਅਦ ਫਿਰ ਅੱਲਾ ਤੇਰੇ ਤੇ ਕਰਮ ਕਰੇ, ਆਪਣਾ ਸੈਟਅਪ ਅੱਛਾ ਕਰਕੇ ਤੇਰੇ ਕੋਲ ਬਚਨ, ਫਿਰ ਤੂੰ ਰਿਸ਼ਤੇਦਾਰਾਂ ਦਾ ਕਰ। ਹਾਂਜੀ, ਲੇਕਿਨ ਤੁਸੀਂ ਸੀਰੀਅਸ ਮੈਂ ਗੱਲ ਲੇਕਿਨ ਕਰ ਗੱਲ ਇਹ ਰਿਹਾ ਆ, ਵਾਂ, ਉਹ ਲੋਕਾਂ ਨੂੰ ਹੁੰਦਾ ਨਾ, ਦੇਖ ਲਓ ਇਹਦਾ ਬੱਚਾ ਇੱਕ ਮਿਸਾਲ ਪੜਦਾ ਨਾਰਮਲ ਸਕੂਲ, ਇਹਦੀ ਅਗਰ ਤਾਲੀਮ, ਇਹਦੀ ਅਗਰ ਥੋੜੀ ਜਿਹੀ ਕਮਾਈ ਹੁੰਦੀ, ਸਭ ਤੋਂ ਪਹਿਲੇ ਇਹਦਾ ਹੱਕ ਬਣਦਾ ਕਿ ਆਪਣੇ ਬੱਚੇ ਦਾ ਫਿਊਚਰ ਅੱਛਾ ਕਰੇ, ਆਪਣੇ ਬੱਚੇ ਨੂੰ ਅੱਛੇ ਸਕੂਲ 'ਚ ਪਾ। ਹੁਣ ਇਹ ਨਹੀਂ ਕਿ ਉਹ ਉੱਥੇ ਹੀ ਪੜਦਾ ਰਵੇ ਤੇ ਬਾਕੀ ਰਿਸ਼ਤੇਦਾਰਾਂ ਨੂੰ ਦਿੰਦਾ ਰਵੇ। ਬਾਕੀ ਰਿਸ਼ਤੇਦਾਰ ਠੀਕਨ ਉਸਤਾਦ ਜੀ ਓਏ ਉਹ ਤੇ ਤੇਰੀ ਗਲੀ ਦਾ ਮੈਂ ਅੰਦਾਜ਼ਾ ਕੱਲ ਹੀ ਲਾ ਲਿਆ ਨਾਜ਼ਰੀਨ। ਇਹ ਹੁਣ ਤੋਂ ਮੈਂ ਜਿਹੜੀ ਗੱਲ ਸ਼ੁਰੂ ਕਰਨ ਲੱਗਾ ਨਾ, ਹੁਣ ਇਹਦੇ 'ਚ ਕੋਈ ਟੀ ਟਾਈਮ ਨਹੀਂ, ਕੋਈ ਸ਼ੁਗਲ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, 1 ਕਰੋੜ% ਸਹੀ ਗੱਲ ਕਰਾਂਗਾ। ਇਹਦੀ ਗਲੀ ਮੈਂ ਕਹਿੰਨਾ ਆਣਾ ਜਾਣਾ ਮੁਨਾਫਿਕੀਨੇ ਮੱਕਾ ਸੁਣਿਆ ਨਾ? ਹਾਂ ਸੁਣਿਆ ਨਹੀਂ? ਆਹੋ, ਮੁਨਾਫਿਕੀਨੇ ਮੱਕਾ, ਮੱਕੇ 'ਚ ਕਈ ਮੁਨਾਫਿਕ ਸੀ, ਠੀਕ ਹੈ ਨਾ? ਉਹ ਇਹ 'ਚ ਕਿਹੜੀ ਗੱਲ ਆ? ਹਾਂਜੀ, ਮੈਂ ਕਹਿੰਦਾ ਉਹਨਾਂ ਨੂੰ ਵੀ ਪਿੱਛੇ ਛੱਡ ਗਏ ਨੇ ਇਹਦੀ ਗਲੀ ਵਾਲੇ। ਕਿਉਂ ਕੀ ਅਸਤਗਫਿਰੁल्लाह, ਸੱਚੀ ਮੁੱਚੀ ਗੱਲ ਕਰਨ ਲੱਗਾ। ਅੱਛਾ ਭਾਈ ਜਾਨ ਉਹ ਬਰਦਾਸ਼ਤ ਹੀ ਨਹੀਂ ਕਰ ਰਹੇ ਕਿ ਇਹਦਾ ਘਰ ਬਣੇ। ਸਹੀ ਗੱਲ ਉਸਤਾਦ ਜੀ। ਅੱਲਾ ਦੀ ਕਸਮ, ਇਹਦੇ ਆਮਣੇ ਸਾਹਮਣੇ ਵਾਲੇ ਹੀ ਇਹ ਹਮਸਾਏ ਨੇ ਕਿ ਜਿਨ੍ਹਾਂ ਦੇ ਬਾਰੇ 'ਚ ਸਰਕਾਰ ਨੇ ਫਰਮਾਇਆ ਕਿ ਮੈਨੂੰ ਡਰ ਆ ਕਿ ਕੋਈ ਐਸੀ ਵਹੀ ਨਾ ਉੱਤਰ ਆਵੇ ਕਿ ਅੱਲਾਹ ਪਾਕ ਕਹਿ ਦੇਵੇ ਕਿ ਤੁਹਾਡੀ ਜਾਇਦਾਦ ਦੇ ਵਿੱਚ ਵੀ ਹਮਸਾਇਆਂ ਦਾ ਹਿੱਸਾ ਹੋ। ਓਏ ਵਾਹ ਸੁਭਾਨ, ਠੀਕ ਹੈ ਨਾ? ਇੰਨਾ ਅੱਲਾ ਨੇ ਹਕੂਕ ਦੱਸੇ। ਉਹ ਹਮਸਾਏ ਮਰ ਗਏ ਨੇ, ਲਾਸ਼ਾਂ ਹੋਈਆਂ ਪਈਆਂ ਉਹਨਾਂ ਦੀਆਂ ਵੀ ਸਾਡਾ ਨਹੀਂ ਬਣਿਆ, ਇਹਦਾ ਕਿੱਦਾਂ ਬਣਨ ਲੱਗਾ। ਉਹ ਵਿਚਾਰਾ ਜੇ ਰੇਤਾ ਵਾਲਾ ਜਿਹੜਾ ਬੰਦਾ ਰੇਤਾ ਸਿੱਟਦਾ ਵਾ, ਉਹਦੇ ਨਾਲ ਲੜਨ ਲੱਗ ਪੈਂਦੇ ਜਾ ਕੇ, ਚੁੱਕ ਇੱਥੋਂ ਰੇਤ, ਇੱਥੇ ਗਲੀ ਬੰਦ। ਉਹ ਕਹਿੰਦਾ ਯਾਰ ਮੈਨੂੰ ਕਾਹਤੋਂ ਕਹਿੰਦੇ ਆ, ਜਿਹੜਾ ਬਣਵਾ ਰਿਹਾ, ਜਿਹਦਾ ਘਰ ਆ, ਜਿਹੜਾ ਮਾਲਕ ਆ, ਉਹਨੂੰ ਕਹੋ। ਮੈਂ ਤਾਂ ਭਾਈ ਮਜ਼ਦੂਰ ਆ ਜਾਂ ਮੈਂ ਠੇਕੇਦਾਰ ਜਾਂ, ਤੇ ਮੈਂ ਤੇ ਖੁਦਾ ਖੌਫੀ ਕਰਕੇ ਬਣਾ ਰਿਹਾ। ਉਹ ਵਿਚਾਰਾ ਪੈਸਾ ਵੀ ਕੋਈ ਨਹੀਂ ਲੈ ਰਿਹਾ। ਉਹ ਮੈਰ ਜਿਹੜਾ ਉਹਦੇ ਨਾਲ ਭਾਈ ਉਹ ਸਵੇਰ ਸ਼ਾਮ ਦੁਪਹਿਰ ਉਹ ਜੇ ਬੱਜਰੀ ਸਿੱਟਦੇ ਆ ਤੇ ਉਹ ਆ ਜਾਂਦੇ, ਕੋਈ ਸਾਹਮਣੇ ਨਿਕਲ ਕੇ ਇੱਥੋਂ ਚੁੱਕ। ਯਾਰ ਮੈਂ ਤੁਹਾਨੂੰ ਦੱਸਦਾ ਕਿ ਸਾਡਾ ਇੱਕ ਦੌਰ 'ਚ ਮਕਾਨ ਉੱਪਰਲਾ ਪੋਰਸ਼ਨ ਬਣ ਰਿਹਾ, ਮੇਰੇ ਅੱਬੂ ਬਣਵਾ ਰਹੇ ਸੀ। ਉਹ ਬਾਹਰ ਬੱਜਰੀ, ਹੁਣ ਮੇਰੇ ਅੱਬੂ ਘਰ ਨਹੀਂ ਸੀ, ਸਾਰੀ ਦਿਹਾੜੀ ਬੱਜਰੀ ਸਿੱਟੀ। ਇੱਕ ਬੰਦਾ ਆਇਆ ਕੋਈ ਹੋਰ ਕਿਸੇ ਗਲੀ ਦਾ, ਕੋਈ ਲੰਘਣ ਲੱਗਾ, ਉਹਨੇ ਆ ਕੇ ਬੋਲਣ ਲੱਗਾ ਤੇ ਆ ਜੀ ਰਸਤਾ ਏਦਾਂ। ਉਹ ਸਾਡੇ ਸਾਹਮਣੇ ਇੱਕ ਭਾਈ ਆ, ਉਹਨੇ ਕਿਹਾ ਕੀ ਤਕਲੀਫ ਆ, ਘਰ ਬਣਾਉਣਾ, ਉਹਨਾਂ ਨੇ ਕਿੱਥੇ ਰੱਖਣ ਬੱਜਰੀ? ਹੁਣ ਉਹਨਾਂ ਵਿਚਾਰਿਆਂ ਦਾ ਘਰ ਬਣਨ ਦੇ, ਹੁਣ ਬੱਜਰੀ ਕਿਤੇ ਅੰਦਰ ਲੈ ਜਾਣ, ਕਿੱਥੇ ਰੱਖ ਲੈਣਾ ਬੱਜਰੀ? ਉਹ ਇੱਥੇ ਰੱਖਣੀ, ਤੂੰ ਲੰਘ ਜਾ, ਹੋਰ 2 ਦਿਨ 10 ਦਿਨ 15 ਦਿਨ ਬਾਅਦ ਬਣ ਜਾਣਾ ਉਹਨਾਂ ਦਾ। ਇਹ ਮੇਰੇ ਹਮਸਾਏ ਨੇ, ਸਾਡੇ ਨੇ ਕਿਹਾ ਉਹਨੂੰ ਦੁਪਹਿਰ ਨੂੰ, ਬਾਬਾ ਜੀ ਟੈਪ ਨਾ ਜਿਹੜੇ, ਉਹਨੇ ਕਿਹਾ ਉਹਨੂੰ ਲੰਘਣ ਵਾਲਿਆਂ ਨੂੰ, ਜਿਹੜਾ ਕੋਈ ਹੋਰ ਕਿਸੇ ਇਲਾਕੇ ਦਾ ਸੀ। ਬੜੀ ਗੱਲ ਇਹਦੇ ਉਹ ਮੇਰੇ ਮੌਲਾ ਸਾਜੀ ਵੀਰ ਜਿਹੜੇ ਕਹਿੰਦੇ ਇਹਦੇ ਭੈਣ ਉਹ ਹਿਸਾਬ ਆ। ਉਹਨਾਂ ਨੇ ਕਿਹਾ ਵੀ ਭਾਜੀ ਇਸ ਖੂਹ ਦੇ ਉੱਤੇ, ਇਹ ਪਾਕਿਸਤਾਨੀਆਂ ਦਾ ਖੂਹ ਆ, ਠੀਕ ਆ ਜੀ, ਇਸ ਖੂਹ ਦੇ ਉੱਤੇ ਵੀ ਇੱਕ ਬੰਦਾ ਖੜਾ, ਇਸ ਖੂਹ ਤੇ ਵੀ, ਅਮਰੀਕਾ ਦੇ ਖੂਹ ਤੇ ਵੀ। ਉਹਨੇ ਕਿਹਾ ਇਹ ਕੀ ਚੱਕਰ ਆ? ਉਹਨੇ ਕਿਹਾ ਭਾਜੀ ਜਦੋਂ ਕੋਈ ਬੰਦਾ ਖੂਹ ਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਨਾ, ਅਮਰੀਕਾ ਦਾ, ਉੱਪਰ ਇੱਕ ਬੰਦਾ ਸੀ ਖਿਲਾ ਰਿਹਾ ਪੁਲਿਸ ਵਾਲਾ, ਉਹ ਠੁੱਡਾ ਮਾਰ ਕੇ ਨੂੰ ਫਿਰ ਵੇਚ ਛੱਡ ਦਿੰਦਾ ਕਿ ਚੱਲ ਜੇਲ੍ਹ 'ਚ ਸਜ਼ਾ ਤੇਰੀ। ਤੇ ਇੱਕ ਜਿਹੜਾ ਪਾਕਿਸਤਾਨੀਆਂ ਦਾ ਖੂਹ ਸੀ, ਉੱਤੇ ਕੋਈ ਵੀ ਨਹੀਂ। ਅੱਛਾ ਜੀ। ਹਾਂਜੀ, ਉਹਨੇ ਕਿਹਾ ਭਾਜੀ ਇਹ ਸਾਰਿਆਂ ਦੇ ਤੇ ਖੂਹ ਤੇ ਖਲੋਤੇ, ਪਾਕਿਸਤਾਨੀ ਖੂਹ ਤੇ ਕੀ ਗੱਲ, ਬਾਹਰ ਨਹੀਂ ਹੁੰਦਾ ਬੰਦਾ, ਕੋਈ ਕੋਸ਼ਿਸ਼ ਨਹੀਂ ਕਰਦਾ ਬਾਹਰ ਆਉਂਦੀ? ਉਹਨੇ ਕਿਹਾ ਨਹੀਂ, ਕੋਸ਼ਿਸ਼ ਕਰਦਾ ਵਾ, ਥੱਲੜੇ ਆਪੇ ਖਿੱਚ ਲੈਂਦੇ। ਉੱਤੇ ਨਹੀਂ ਖੜਾ। ਹਾਂਜੀ, ਉਹਨੇ ਕਿਹਾ ਇੱਥੇ ਲੋੜ ਹੀ ਨਹੀਂ ਬੰਦੇ ਦੀ। ਇਹ ਜਦੋਂ ਇੱਕ ਤਾਂ ਜਾਂਦਾ ਨਾ, ਥੱਲੜਾ ਲੱਤ ਨੂੰ ਕਿ ਮਾਮਾ ਅਸੀਂ ਥੱਲੇ ਆ, ਤੂੰ ਕਿੱਧਰ? ਠੀਕ ਹੈ ਨਾ? ਇਹ ਉਹ ਨਹੀਂ ਹੈਗਾ ਕਿ ਨਹੀਂ ਯਾਰ ਤੂੰ ਤਾਂ ਨਿਕਲਣਾ ਚੱਲ, ਸਾਡਾ ਵੀ ਰੱਬ ਨਹੀਂ। ਇਹ ਕਹਿੰਦੇ ਨੇ ਇਹ ਉਹ ਹਿਸਾਬ ਨੇ ਕਿ ਸਾਡਾ ਨਹੀਂ ਬਣੇ, ਤਕਲੀਫ ਐਵੇਂ ਰਾਤ ਨੂੰ, ਮਤਲਬ ਨੀਂਦ ਨਹੀਂ ਆ ਰਹੀ ਕਿ ਇਹਦਾ ਕਿਉਂ ਬਣ ਰਿਹਾ। ਆਹੋ ਠੀਕ ਹੈ ਨਾ? ਤੇ ਤੁਸੀਂ ਅਗਰ ਖੁਸ਼ ਹੋਵੋ, ਤੁਸੀਂ ਉਹਦਾ ਅਗਰ ਸਾਥ ਦਿਓ, ਤੁਸੀਂ ਉਹਨੂੰ ਕਹੋ ਯਾਰ ਕੋਈ ਗੱਲ ਨਹੀਂ 2-4 ਦਿਨ, ਬਲਕਿ ਆਪ ਅਗਰ ਕੋਈ ਲੜਦਾ ਵੀ ਆ ਤੇ ਬਾਹਰ ਆ ਕੇ ਉਹਨੂੰ ਕਹੋ ਭਾਈ ਉਹ ਸਾਡੇ ਹਮਸਾਇਆ, ਉਹਦਾ ਭਰਾ, ਸਾਡਾ ਸਾਰੀ ਜ਼ਿੰਦਗੀ ਉੱਥੇ ਕੱਟੀ ਹੈ ਤੇ ਉਹ ਤਕਲੀਫ ਪਈ ਹੈ ਵੀ ਕੁਝ ਲੋਕਾਂ ਨੂੰ ਵੀ ਆ ਕੇ ਤੇ ਲੜੀ ਜਾਣਾ, ਮੈਂ ਇੱਥੇ ਕੋ ਸਿੱਟਿਆ, ਇੱਥੇ ਕੋ ਸਿੱਟਿਆ, ਆ ਇੱਥੇ ਕੋ ਸਿੱਟਿਆ, ਆ ਬੱਜਰੀ ਚੁੱਕੋ, ਆ ਰੇਤ ਚੁੱਕੋ। ਦੱਸੋ ਯਾਰ। ਲੇਕਿਨ ਯਾਰ ਇੱਕ ਮਿੰਟ, ਜਸਟ ਮਿੰਟ ਪਲੀਜ਼ ਉਸਤਾਦ ਜੀ। ਲੇਕਿਨ ਅਗਲੇ ਕਰੈਕਟਰ ਦਾ ਵੀ ਹੋ ਸਕਦਾ ਇਹਨਾਂ ਦਾ ਬਿਹੇਵ ਵੀ ਨਾ ਉਹਨਾਂ ਨਾਲ ਠੀਕ ਹੋਵੇ। ਵੈਲਿਡ ਸ਼ਾਇਦ ਉਸਤਾਦ ਜੀ, ਹੁਣ ਮੈਂ ਅਗਰ ਇੱਕ ਬੰਦੇ ਨਾਲ ਪਿਆਰ ਮੁਹੱਬਤ ਨਾਲ ਗੱਲ ਕਰਨਾ, ਉਹਨੇ ਵੀ ਮੇਰੇ ਨਾਲ ਪਿਆਰ ਮੁਹੱਬਤ ਨਾਲ ਗੱਲ ਕਰਨੀ। ਇੱਕ ਬੰਦਾ ਮੇਰੇ ਨਾਲ ਨਫ਼ਰਤ ਕਰ ਰਿਹਾ ਹੈ, ਮੈਂ ਰੇਤ ਨਹੀਂ ਸਿੱਟਣ ਦੇ ਰਿਹਾ, ਇੱਟਾਂ ਨਹੀਂ ਸਿੱਟਣ, ਜ਼ਾਹਿਰੀ ਬਾਤ ਹੈ ਮੇਰੇ 'ਚ ਕੋਈ ਕਮੀ ਤੇ ਹੈ। ਨਹੀਂ ਸੁਣੋ, ਹਾਂਜੀ, ਇੱਕ ਮਿਸਾਲ ਆ ਕੇ ਉਹਦੀ ਇਹਦੇ ਨਾਲ ਲੱਗਦੀ ਹੈ, ਹਾਂਜੀ, ਉਹਦੀ ਇਹਦੇ ਨਾਲ ਲੱਗਦੀ ਨਾ, ਉਹ ਡਾਇਰੈਕਟ ਜਿਹਨਾਂ ਗੱਲ ਕਰੇ, ਇਹਨੂੰ ਮਾਰੇ, ਲੜ ਪਵੇ, ਉਹ ਆ ਮੁਨਾਫਕਤਾਂ ਕਿਉਂ ਕਰ ਰਿਹਾ? ਇੱਕ ਮਿਸਾਲ ਆ, ਤੇਰੀ ਮੇਰੇ ਨਾਲ ਲੱਗਦੀ, ਅਸੀਂ ਮਸਾਏ ਆ, ਤੇਰੀ ਮੇਰੇ ਨਾਲ ਲੱਗਦੀ ਆ, ਮੇਰੀ ਤੇਰੇ ਨਾਲ ਲੱਗਦੀ, ਮੈਂ ਡਾਇਰੈਕਟ ਤੈਨੂੰ ਨਿਪੜਾ ਤੇਰੇ ਨਾਲ। ਠੀਕ ਆ? ਤੇਰਾ ਬੱਚਾ ਅਗਰ ਕੋਈ ਚੀਜ਼ ਲੈ ਕੇ ਜਾ ਰਿਹਾ ਤੇ ਮੈਂ ਉਹਦੇ 'ਚ ਕੀੜੇ ਕੋ ਪਾਵਾਂ? ਅਗਰ ਕੋਈ ਤੁਹਾਡੇ ਘਰ ਦੇ ਬਾਹਰ ਛਾਪਰ ਪਿਆ ਜਾਂ ਮੈਂ ਵੀ ਜਾਣ ਕੇ ਕੂੜਾ ਤੇਰੇ ਅੱਗੇ ਘਰ ਦੇ, ਇਹ ਮੁਨਾਫਕਤਾਂ ਕਿਉਂ ਕਰਾਂ? ਮੈਂ ਸਿੱਧਾ ਤੈਨੂੰ ਕਹਾਂ ਕਿ ਭਾਈ ਆ ਤਕਲੀਫ ਆ ਮੈਨੂੰ,
ਜਾਂ ਮੈਂ ਤੈਨੂੰ ਮਾਰ ਦੇਵਾਂ ਜਾਂ ਮੈਂ ਤੇਰੇ ਥੱਪੜ ਮਾਰਾਂ ਜਾਂ ਮੈਂ ਤੇਰੇ ਨਾਲ ਲੜ ਪਵਾਂ, ਇਹ ਮੇਰੀ ਲੱਗਦੀ। ਉਹ ਬਾਕੀ ਮੁਨਾਫਕਤਾਂ ਨਿੱਕੀ ਨਿੱਕੇ ਕਰਕੇ ਮੈਂ ਆਪਣੀ ਜਿਹੜੀ ਅੰਦਰ ਦੀ ਗਲਾਜ਼ਤ ਉਹ ਜ਼ਾਹਰ ਕਰ ਰਿਹਾ। ਸਿੱਧੀ ਗੱਲ ਕਰੇ ਨਹੀਂ ਉਹ ਨਹੀਂ ਕਈ ਕਰਦੇ ਉਸਤਾਦ ਜੀ, ਕਈ ਤੇ ਫਿਰ ਇਹੀ ਤੇ ਕਹਿ ਰਿਹਾ। ਉਸ ਤੋਂ ਬਾਅਦ ਦੇ ਹਕੂਕ ਨੇ ਨਾ ਜਿਹੜੇ ਉਹਨਾਂ ਦੇ ਕਰ ਯਾਰ ਹਮਸਾਇਆਂ ਦੇ ਉਹਨਾਂ ਦੇ ਵੀ ਹਕੂਕ ਹੈ, ਇਹ ਵੀ ਕਿਸੇ ਦਾ ਹਮਸਾਇਆ ਨੇ ਵੀ ਤਾਂ ਬਣਨਾ ਨਾ। ਮਕਸਦ ਇਹ ਹੈ ਕਿ ਇੱਕ ਘਰ ਬਣ ਰਿਹਾ ਯਾਰ, ਉਹਦੇ ਚ ਮਜਬੂਰੀ ਹੈ ਕਿ ਭਾਈ ਉਹ ਉੱਥੇ ਰੇਤ ਬੱਜਰੀ ਹੋਣੀ ਹੈ, ਆਣੀ ਬਿਲਕੁਲ। ਉੱਤੋਂ ਇਹਦੀ ਗਲੀ ਛੋਟੀ ਹੈ, ਠੀਕ ਹੈ ਜੀ, ਮਤਲਬ ਉਹ ਬਰੀਕ ਗਲੀ ਹੈ, ਉੱਥੇ ਚਲੋ ਕਿਸੇ ਹਿਸਾਬ ਨਾਲ ਕੰਪਰੋਮਾਈਜ਼ ਕਰ ਲੈਣ ਕਿ ਚੱਲ ਯਾਰ ਉਹ ਨਹੀਂ ਹੈਗਾ ਤੇ ਕੰਪਰੋਮਾਈਜ਼ ਕਰਕੇ ਯਾਰ ਇਦਾਂ ਕਰ ਲਓ, ਯਾਰ ਅੱਧੀ ਇੱਥੇ ਲਾ ਦਿਓ, ਯਾਰ ਅੱਧੀ ਉੱਥੇ ਕਰਕੇ ਲਾ ਦਿਓ, ਯਾਰ ਇਦਾਂ ਕੋਈ ਇਹਦਾ ਹਿਸਾਬ ਲਾ ਲਓ। ਨਹੀਂ ਇੱਥੇ ਨਹੀਂ ਲਾਉਣੀ। ਇਹ ਨਹੀਂ ਅੱਛਾ ਹੋਇਆ ਪਤਾ ਕੀ ਉਸਤਾਦ ਜੀ, ਜਿਹੜੀ ਮੇਰੀ ਸਾਈਡ ਹੈ ਨਾ ਗਲੀ ਦੀ, ਯਾਨੀ ਅੱਧੀ ਗਲੀ ਤੇ ਉਹਨਾਂ ਦਾ ਬੂਹਾ ਆ ਗਿਆ, ਮੈਂ ਆਪਣੇ ਬੂਹੇ ਦੇ ਅੱਗੇ ਸਟਾਈ ਆ, ਮੈਂ ਵੀਡੀਓ ਉਮਰ ਭਾਈ ਨੂੰ ਕਹਾਂਗਾ ਉਹ ਬਣਾ ਕੇ ਵੇਖ ਕੇ ਭੇਜੇ ਕਿ ਮੈਂ ਆਪਣੀ ਉਹਨਾਂ ਦੀ ਸਾਈਡ ਤੇ ਇੱਕ ਰੇਤ ਦਾ ਜ਼ਰਾ ਨਹੀਂ ਹੈਗਾ, ਕੋਈ ਬਜਰੀ ਨਹੀਂ ਹੈਗੀ, ਉਹ ਸਿਰਫ ਐਸ ਲੌਜਿਕ ਤੇ ਕਿ ਜੀ ਇੱਥੇ ਰਾਹ ਵਾ। ਤੇ ਮੈਂ ਉਹਨੂੰ ਕੱਲ ਪੁੱਛਿਆ, ਕੱਲ ਮੈਂ ਸਾਰੇ ਇਕੱਠੇ ਕੀਤੇ ਤੇ ਜਿਹੜਾ ਲੜਦਾ ਪਿਆ ਸੀ ਮੈਂ ਉਹਨੂੰ ਕਿਹਾ ਯਾਰ ਤੇਰੇ ਕੋਲ ਕਿਹੜੀ ਗੱਡੀ ਹੈ? ਕਹਿੰਦਾ ਲੈਣੀ ਆ। ਉਹਦੇ ਕੋਲ ਮੈਂ ਕਿਹਾ ਤੇਰੇ ਕੋਲ ਕੋਈ ਸਾਈਕਲ? ਕਹਿੰਦਾ ਨਹੀਂ। ਤੇ ਮੈਂ ਕਿਹਾ ਯਾਰ ਤੇਰਾ ਰੌਲਾ ਕੀ ਆ? ਯਾਰ ਉਹ ਕਹਿੰਦਾ ਜੀ ਰੌਲਾ ਇਹੀ ਆ ਕਿ ਅੰਦਰ ਦੀ ਗਲਾਜ਼ਤ ਆ ਨਾ, ਰੌਲਾ ਇਹੀ ਆ ਕਿ ਸਾੜ ਆ ਕਿ ਕਿਉਂ ਇਹਦਾ ਬਣ ਰਿਹਾ। ਤੇ ਜਦੋਂ ਇਦਾਂ ਕਰਨਾ ਨਾ ਤੁਸੀਂ, ਤੇ ਤੁਹਾਡਾ ਸਾਰੀ ਜ਼ਿੰਦਗੀ ਨਹੀਂ ਬਣਨਾ। ਫਿਰ ਉਹ ਸਾਰਿਆਂ ਦੇ ਤੁਹਾਨੂੰ ਰੱਬ ਨੇ ਉਦੋਂ ਦੇਣਾ ਜਦੋਂ ਤੁਸੀਂ ਉਹਦਾ ਕਹਿਣਾ ਕਿ ਸਾਫ਼ ਦਿਲ ਨਾਲ ਕਹਿਣਾ ਯਾਰ ਅੱਲਾ ਇਹਦਾ ਬਣੇ, ਯਾਰ ਸਾਡਾ ਹਮਸਾਇਆ ਦਾ ਬਣੇ, ਅੱਲਾ ਸਾਨੂੰ ਵੀ ਦੇਵੇ ਯਾਰ। ਉਹ ਕਹਿੰਦਾ ਗੱਡੀ ਲੈਣੀ ਆ, ਹੈ ਗੱਡੀ ਵਾਲੇ ਲੈਣੀ ਆ ਤੇ ਰੇਤ ਸਿੱਟੀਏ ਤੇ ਕਹੀ ਜਾਂਦਾ ਭਾਜੀ ਆਨੇ ਸਾਡੀ ਗੱਡੀ ਨਹੀਂ ਲੰਘਦੀ ਇੱਥੋਂ ਗੱਡੀ ਨਹੀਂ ਲੰਘਣੀ, ਆ ਮੋਟਰਸਾਈਕਲ ਤੇ ਲੰਘਣਾ, ਅਸੀਂ ਸਾਰੀ ਰੇਤ ਪੈਂਦੀ ਆ। ਭਾਜੀ ਤੁਹਾਡੇ ਕੋਲ ਮੋਟਰਸਾਈਕਲ ਹੈਗੀ? ਨਹੀਂ ਲੈਣੀ ਮੈਂ ਗੱਡੀ ਨਹੀਂ, ਉਹ ਮੈਂ ਨਗਾਉਂਗਾ ਹੀ ਕਦੀ ਲੈ ਕੇ। ਉਹਨੇ ਉਸਤਾਦ ਜੀ ਉਹ ਨਾ ਇੱਕ ਕਰੈਕਟਰ ਨੇ ਨਾ ਆ ਕੇ ਨਾ ਆਪਣੇ ਅੱਬੇ ਨੂੰ ਕਿਹਾ, ਅੱਬਾ ਮੈਨੂੰ ਰਾਤੀ ਖਾ ਬਈ ਕਿ ਮੈਂ ਨਾ ਟਰਾਲੀ ਲਈ ਹੈ ਗੰਨਿਆਂ ਵਾਲੀ ਤੇ ਬਿਜ਼ਨਸ ਸ਼ੁਰੂ ਕਰ ਲਿਆ। ਹੁਣ ਟਰਾਲੀ ਕਹਿੰਦਾ ਮੇਰੀ ਜਾਣ ਡਈ ਹੈ ਤੇ ਇਹ ਜਿਹੜਾ ਨਾਲ ਦੇ ਦਾ ਦਰਖਤ ਨਹੀਂ ਉਹਦੇ ਵਿੱਚ ਰੁਕ ਗਈ ਹੈ ਤੇ ਬੱਚੇ ਸਾਰੇ ਗੰਨੇ ਖਿੱਚ ਕੇ ਲੈ ਗਏ। ਉਸਤਾਦ ਜੀ ਸਵੇਰੇ ਉੱਠਿਆ, ਬੰਦੇ ਨਾਲ ਲਏ ਨੇ, ਬੱਚੇ ਨਾਲ ਲਏ ਨੇ ਤੇ ਉਹਨਾਂ ਨਾਲ ਲੜ ਪਿਆ ਜਾ। ਕਹਿੰਦਾ ਆਪਣਾ ਟਾਲੀ ਵੱਢੋ ਭਾਈ। ਕਹਿੰਦਾ ਤੁਹਾਡਾ ਨੁਕਸਾਨ ਹੋ ਗਿਆ। ਖਾਬ ਚ ਵੇਖਿਆ ਉਹਨੇ ਖਾਬ ਚ ਵੇਖਿਆ, ਕਹਿੰਦਾ ਤੁਹਾਡਾ ਨੁਕਸਾਨ ਹੋ ਗਿਆ, ਉਹਨਾਂ ਦੀ ਟਾਲੀ ਵੱਢ ਲੜਾਈ ਸ਼ੁਰੂ ਹੋ ਗਈ। ਅੱਛਾ ਮੈਂ ਕੱਲ ਉਹਨਾਂ ਨਾਲ ਫਿਰ ਬੋਲਿਆ ਤੇ ਮੈਂ ਕਿਹਾ ਭਾਈ ਜੇ ਸਿੱਧੀ ਗੱਲ ਹੈ, ਮੈਂ ਕਿਹਾ ਸਜਾਦ ਜਾਨੀ ਸਾਹਿਬ ਆਉਂਦੇ, ਤੁਸੀਂ ਉਹਨਾਂ ਨਾਲ ਜੋ ਕਰਨਾ ਕਰ ਲਿਓ, ਠੀਕ ਹੈ। ਮੈਂ ਉਹਨਾਂ ਨੂੰ ਮੈਂ ਕਿਹਾ ਯਾਰ ਉਹ ਐਡੀ ਵੀ ਕੋਈ ਗੱਲ ਨਹੀਂ, ਅੱਲਾਹ ਵਾਹ ਜਾਣਦਾ ਹੀ। ਉਸਤਾਦ ਉੱਥੇ ਖਲੋ ਗਿਆ ਨਾ ਤੇ ਕਿਸੇ ਦੀ ਹਿੰਮਤ ਨਹੀਂ ਉਸਤਾਦ ਵੱਲ ਉਂਗਲ ਵੀ ਕਰ ਜੇ। ਕਾਤੋਂ ਖਲੋ ਗਿਆ ਉਸਤਾਦ? ਨਹੀਂ ਉਸਤਾਦ ਜੀ ਨਹੀਂ, ਉਸਤਾਦ ਮੈਂ ਪਰਾਈ ਲੜਾਈ ਚ ਕਾਤੋਂ? ਨਹੀਂ ਪਰਾਈ ਲੜਾਈ ਹੈ, ਔਲਾਦ ਦੀ ਲੜਾਈ ਪਰਾਈ ਹੁੰਦੀ। ਮੈਂ ਪਰਾਈ ਲੜਾਈ ਮੈਂ ਅਬਦੁੱਲਾ ਦੀਵਾਨਾ ਮੈਂ ਕੋ ਜਾਵਾਂ? ਨਾਲੇ ਇੱਕ ਹੋਰ ਗੱਲ ਉਹਨਾਂ ਨੂੰ ਮੈਂ ਕਿਹਾ ਜੀ ਤੁਸੀਂ, ਉਹ ਕਹਿੰਦੇ ਜੀ ਸਾਡੇ ਕੋਲ ਗੰਨਾ ਵੀ ਆ, ਸਾਡੇ ਕੋਲ ਕਹਿੰਦੇ ਜੀ ਗੱਲ ਜਿਹੜੀ ਕਰਨੀ ਫਿਰ ਅਸੀਂ ਫਿਰ ਮੈਂ ਕਿਹਾ ਉਸਤਾਦ ਜੀ ਆਉਂਦੇ ਨੇ ਭਾਈ, ਤੁਸੀਂ ਉਹਨਾਂ ਦੇ ਕਰ ਦਿਓ ਫਾਇਰਿੰਗ ਜਿਹੜੀ ਤੁਸੀਂ। ਕਿਹਨੇ ਕਿਹਾ? ਕਿਹੜੇ ਮੁੰਡੇ ਨੇ? ਇਹ ਮੁੰਡਾ ਹੈਗਾ ਉੱਥੇ ਇੱਕ, ਉਹਦੇ ਨਾਲ ਗੱਲ ਹੋਈ ਸੀ, ਮੇਰਾ ਚੀਕਾ ਉਹਦਾ ਨਾਮ ਆ। ਉਹਨੇ ਕਿਹਾ ਕਿ ਭਾਈ ਜੇ ਸਾਡੇ ਕੋਲ ਗੰਨਾ ਹੈਗੀਆਂ ਮੈਂ ਉਹਨੂੰ ਉਸਤਾਦ ਨੂੰ ਭੇਜ ਦੇ, ਉਹਨੂੰ ਕਿਹਾ ਫਿਰ ਲੜਨਾ ਤੇ ਲੜਨਾ। ਹਾਂ ਇਹ ਕਿਉਂ ਨੇ? ਆਹੋ ਤੇ ਮੈਂ ਕਿਹਾ ਠੀਕ ਆ, ਸਵੇਰੇ ਭਾਈ ਉਸਤਾਦ ਜੀ ਨੂੰ ਭੇਜ ਦੇ। ਉਸਤਾਦ ਜੀ ਜਾਣਾ ਚਾਹੀਦਾ ਤੁਹਾਨੂੰ, ਕੰਡ ਨਾ ਲੱਗੇ। ਮੈਂ ਗੱਲ ਲਿਖ ਕੇ ਦੇ ਦਿੰਦਾ ਭਾਈ ਨੂੰ, ਉੱਥੇ ਚੱਲ ਜਾਣ, ਉਹ ਬਾਹਰ ਨਹੀਂ ਨਿਕਲਣਗੇ ਡਰ ਕੇ ਯਾਰ। ਓਏ ਉਹਨਾਂ ਦੀ ਇੰਨੀ ਹਿੰਮਤ ਨਹੀਂ ਹੈ, ਖੁਦਾ ਜਾਣਦਾ। ਉਹ ਯਾਰ ਅੱਗੇ ਉਹ ਯਾਰ ਇੰਨੀ ਉਹਨਾਂ ਦੀ ਔਕਾਤ ਹੈ ਵਾ, ਇੰਨੀ ਹਿੰਮਤ ਹੈ ਤੇ ਉਹਨਾਂ ਨੂੰ ਕਹਿਣਾ ਆਣ ਸ਼ਾਮ ਨੂੰ ਬੈਠੇ ਹੁੰਦੇ ਉੱਥੇ ਨਦੀਮ ਕੈਫੇ ਤੇ, ਆਣ ਸ਼ਾਮ ਯਾਰ ਉਹ ਐਮਪੀਏ ਨੇ ਉਹਨਾਂ ਨੇ ਫਾਇਰ ਮਾਰੇ ਸੀ ਥੋੜੇ ਦਿਨ ਪਹਿਲਾਂ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਈ ਉਹ ਐਮਪੀਏ ਸੀ, ਤੁਸੀਂ ਉਸਤਾਦ ਨੂੰ ਮਾਰ ਕੇ ਵਿਖਾਇਓ। ਤੇਰੀ ਜਿਹੜੀ ਗਲੀ ਮੈਂ ਕਿਹਾ ਤੇਰੇ ਕੋਲ ਜੋ ਹੁੰਦਾ ਨਾ, ਮੈਂ ਕਿਹਾ ਉਸਤਾਦ ਆਈਏਗਾ, ਤੂੰ ਸਰਗੋਦਰ ਰੋਡ ਤੇ ਮੈਂ ਕਿਹਾ ਉਸਤਾਦ ਦਾ ਦਫ਼ਤਰ ਆ, ਤੂੰ ਉੱਥੇ ਆਇਆ, ਜੋ ਹੁੰਦਾ ਕਰ ਲੈ। ਉਹ ਮੈਂ ਸਾਰੀ ਗੱਲ ਮੈਂ ਐਡਰੈਸ ਵੀ ਦੇ ਦਿੱਤਾ, ਮੈਂ ਕਿਹਾ ਭਾਈ ਆ ਕੇ ਤੂੰ ਆਪੇ ਨਿਬੜ ਲੈ। ਓਏ ਕੋਈ ਮਸਲਾ ਹੀ ਨਹੀਂ, ਉਸਤਾਦ ਨੂੰ ਕਿਸੇ ਦਾ ਭਾਰ ਨਹੀਂ ਹੈ। ਮੇਰੀ ਗੱਲ ਸੁਣ, ਉਹਨਾਂ ਨਾਲ ਲੋਕ ਪਿਆਰ ਕਰਦੇ ਆ ਤੇਰੇ ਨਾਲ। ਓਏ ਨਾ ਕਰਨ ਇਹਨਾਂ ਦੀ ਗਲੀ ਵਾਲੇ, ਨਾ ਪਿਆਰ ਕਰਨ ਯਾਰ, ਜਿਹੜਾ ਕਹਿਣ ਡਿਆ ਨਾ ਕੋਈ ਗੱਲਾਂ ਗੁੱਲਾਂ ਕਰਦੇ ਕਰ ਲੈਣ ਯਾਰ। ਠੀਕ ਹੈ ਨਾ, ਇਹ ਪਿਆਰ ਕਰਦਾ ਯਾਰ, ਉਹਦਾ ਜੀਣਾ ਮਹਾਲ ਕੀਤਾ ਹੋਇਆ ਵਾ। ਉਹਨਾਂ ਦਾ ਮੇਨ ਮਿਸ਼ਨ ਇਹ ਹੈ ਕਿ ਇਹ ਭਾਈ ਨੂੰ ਇੱਥੇ ਲਿਆਵੇ, ਚਲੋ ਇਸੇ ਬਹਾਨੇ ਮੁਲਾਕਾਤ ਹੋ ਜੇ। ਉਹ ਸਾੜ ਤਾਂ ਹੀ ਉਹਨਾਂ ਨੂੰ ਕੀ, ਉਹ ਜਿਹੜਾ ਬੰਦੇ ਨੇ ਕਿਹਾ ਕਿ ਵੀ ਗੰਨਾ ਸਾਡੇ ਕੋਲ ਨੇ ਆ ਜਾਣ, ਤੇ ਉਹਦੇ ਘਰ ਦੇ ਅੱਗੇ ਉਹਦੇ ਸਾਹਮਣੇ ਤੂੰ ਬਜਰੀ ਸਿੱਟੀ ਆਪਣੇ। ਆਹੋ ਬਜਰੀ ਤੇ ਮੇਰੀ ਸਾਈਡ ਤੇ ਪਈ ਆ ਯਾਰ, ਤੂੰ ਉਧਰ ਵੀ ਸਿੱਟ, ਉਹਦੀ ਜ਼ਰੂਰਤ ਵਾ ਹੋਏ ਤੂੰ ਉਸਤਾਦ ਨੂੰ ਫੋਨ ਕਰਨਾ ਵਾ, ਸਿਰਫ ਤੂੰ ਸਿੱਟ ਉਧਰ, ਵੇਖਣਾ ਵਾ ਕੀ ਯਾਰ ਕਰ ਲੈਂਦਾ ਉਹ ਜੀ। ਇੱਕ ਟਰਾਲੀ ਬਜਰੀ ਦੀ ਆ, ਉਹ ਇੱਕ ਸਾਈਡ ਤੇ ਪਈ ਆ। ਤੁਸੀਂ ਮੈਂ ਵੀਡੀਓ ਇਨਸ਼ਾਅੱਲਾ ਮੈਂ ਉਹਨੂੰ ਕਹਿਣਾ ਵਾ ਵੀਡੀਓ ਵੀ ਲਾਣ, ਕੋਈ ਸਾਡਾ ਲੈਣਾ ਦੇਣਾ ਨਹੀਂ ਕਿਸੇ ਨਾਲ ਰੋਡ ਤੇ। ਬਸ ਮਸਲਾ ਪਤਾ ਕੀ ਆ, ਉਹ ਤਕਲੀਫ ਇਹ ਉਹ ਇੱਕ ਨਸ਼ਈ ਹੈ ਕਰੈਕਟਰ, ਉਹਨੂੰ ਭੜਕਾ ਕੇ ਨਾ ਤੇ ਉਹ ਸਾਰਿਆਂ ਦੇ ਹੱਥੀ ਉੱਥੀ ਪਵਾ ਦਿੰਦੇ ਨੇ ਉਹ, ਤੇ ਉਹ ਇਸ ਵਜ੍ਹਾ ਤੋਂ ਨਾ ਉਹਨੇ ਸਾਰਾ ਕੁਝ ਬਸ। ਤੇ ਉਹਨੂੰ ਓਏ ਇੱਟਾਂ ਵੀ ਤੇਰੇ ਘਰ ਦੇ ਸਾਹਮਣੇ ਲੱਗਣੀਆਂ, ਰੇਤ ਵੀ ਲੱਗਣੀ, ਸੀਮਟ ਸੂਮਟ ਸਾਰਾ ਕੁਝ ਲੱਗਣਾ, ਜੋ ਤੇਰੇ ਚ ਹਿੰਮਤ ਕਰਕੇ ਵਿਖਾਈ। ਉਸਤਾਦ ਜੀ ਸ਼ਾਮ ਨੂੰ ਚੱਕਰ ਵੀ ਲਾਣਗੇ,
ਹਾਂ ਠੀਕ ਹੋ ਬਸ ਗਿਆ। ਤਾਂ ਜੀ ਤੁਸੀਂ ਜਾਣਾ ਸ਼ਾਮ ਨੂੰ, ਵੇਖਾਂਗੇ ਇਹਨੇ ਕਿ ਕੀ, ਉਹਨਾਂ ਨੂੰ ਪਤਾ ਹੀ ਨਹੀਂ ਉਸਤਾਦ ਸਾਡੇ ਤੇ ਭਾਰਦਾ ਯਾਰ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਉਸਤਾਦ ਨਾ ਤੈਨੂੰ ਹੀ ਪਤਾ ਗਾ ਗੁੱਸੇ ਵਾਲਾ ਬਹੁਤ ਵਾ। ਮੈਂ ਕਿਹਾ ਯਾਰ ਬੜਾ ਮਸ਼ਹੂਰ ਬੰਦਾ ਵਾ। ਕਹਿੰਦਾ 2 ਮਸ਼ਹੂਰ ਬੰਦੇ ਅੱਗੇ ਅਸੀਂ ਟਪਾਏ। ਉਹ ਮੈਨੂੰ ਇਸ ਗੱਲ ਦਾ ਮੈਂ ਕਿਹਾ ਉਹ ਸਮਝ ਜਿਹੜੇ ਟਪਾਤੇ ਉਸਤਾਦ ਵੱਲ ਕਿਸੇ ਨੇ ਆਪਣੀ ਹਿੰਮਤ ਨਹੀਂ ਆਣਾ ਵਾ। ਅੱਛਾ ਜੀ। ਆਣਾ ਹੀ ਨਹੀਂ ਭਾਈ। ਤੇ ਜਿੰਨੇ ਆਣਾ ਆਪਣੇ ਬੱਚਿਆਂ ਨੂੰ ਮਿਲ ਮੁਲ ਕੇ ਆਵੇ ਉਸਤਾਦ ਵੱਲ ਜਿੰਨੇ ਆਣਾ। ਠੀਕ ਹੈ ਸਾਫ ਗੱਲ। ਉਸਤਾਦ ਜੀ ਉਸਤਾਦ ਜੀ ਤੁਸੀਂ ਭਾਰਾ ਹੀ ਵੀ ਕਰਤਾ ਯਾਰ ਉਹਨਾਂ ਨੇ। ਕਦੋਂ ਜਾਣਾ ਉਸਤਾਦ ਜੀ ਹੁਣ ਆਪਾਂ? ਸ਼ਾਮ ਨੂੰ ਸਾਜੀ ਜਾਣਾ ਤੁਸੀਂ ਕਿਤੇ ਇਧਰ ਫਰੀਦ। ਅਫਤਾਰੀ ਤੋਂ ਬਾਅਦ ਦਾ ਰੱਖ ਲਓ ਯਾਰ। ਆਹ ਨਹੀਂ ਉਹ ਪਹਿਲੋਂ ਰੇਤ ਰੂਤ ਨਹੀਂ ਲਾਣ ਦੇ ਰਹੇ ਤੁਸੀਂ, ਉਹਦਾ ਸਾਹਮਣੇ ਖਿਲਾਰ ਕੇ ਆਣੀ ਰੇਤ ਉਹਨਾਂ ਕੋ ਜਿੱਚੀ ਹਿੰਮਤ ਤੇ ਪਰੇ ਕਰਕੇ ਵਿਖਾਣ ਰੇਤ। ਹਾਂਜੀ ਆਹ ਖਿਲਾਰੇ ਤਾਂ ਗੱਲ ਫਰੀਦ। ਭਾਜੀ ਦੇਖੋ ਉਹ ਵੀ ਇਨਸਾਨ ਨੇ, ਉਹਨਾਂ ਨੇ ਬਾਹਰ ਲੰਘਣਾ, ਬਾਹਰ ਰੇਤ ਲੱਗੀ, ਜ਼ਿਆਦਤੀ ਹੈ। ਗੱਲ ਜਿਹੜੀ ਗਲਤ ਆ ਫਰੀਦ ਸਾਹਿਬ, ਮੈਂ ਨਾ ਹੱਕ ਨਹੀਂ ਕਿਸੇ ਦੇ ਨਾਲ ਜ਼ਿਆਦਤੀ ਕਰਨੀ। ਪਤਾ ਕੀ ਅਗਲੇ ਦੇ ਘਰ ਬਾਹਰ ਨਿਕਲੇ, ਤੇਰਾ ਕੀ ਤੁੱਕ ਬੰਦਾ ਉੱਥੇ ਰੇਤ ਬਜਰੀ ਸਿੱਟਣ ਦਾ? ਤੂੰ ਮਕਾਨ ਬਣਾਉਣਾ, ਇੱਕ ਮਿਸਾਲ ਤੂੰ ਬਣਾਉਣਾ ਸੀ, ਤੂੰ ਪਹਿਲੇ ਰੇਤ ਬਜਰੀ ਦਾ ਇੰਤਜ਼ਾਮ ਕਰ। ਤੂੰ ਅਗਲਿਆਂ ਦੇ ਸਿਰ ਤੇ ਮੁਸੱਲਤ ਕਰਨੇ ਆ ਵੀ ਤੂੰ ਮਕਾਨ ਸ਼ੁਰੂ ਕਰਕੇ ਰੇਤ ਬਜਰੀ ਉੱਥੇ ਅੱਗੋਂ ਤੂੰ ਕਹਿੰਦਾ ਜੀ ਅਸੀਂ ਕਿੱਥੇ ਜਾਈਏ ਕਿਤੇ। ਜ਼ਿਆਦਤੀ ਨਹੀਂ, ਮੈਂ ਹੱਕ ਦੇ ਨਾਲ ਆ। ਨਹੀਂ ਤੇ ਤੁਸੀਂ ਅੱਗੇ ਕਹਿਣ ਦੇ ਸੀ ਵੀ ਆ ਸੜਦੇ ਆ ਲੋਕੀ ਮੇਰੇ ਤੇ, ਉਹ ਤੇ ਇਹ ਤੇ ਉਹ ਗੱਲਾਂ ਜਿਹੜੀਆਂ ਤੁਸੀਂ ਉਹ ਤੇ ਟੀ ਟਾਈਮ ਵੀ ਸ਼ੋਅ ਨੂੰ ਥੋੜਾ ਉੱਪਰ ਵੀ ਤੇ ਲੈ ਕੇ ਜਾਣਾ ਸੀ ਨਾ। ਇਹ ਤੇ ਹੈ ਹੀ ਚੰਗੇ ਤਾਂ। ਇਹਦੀ ਫੈਮਿਲੀ ਕਹਿੰਦੀ 2 ਲੱਖ ਰੁਪਏ ਤਨਖਾਹ ਮੁਨਾਫਕ ਹੈ, ਇਹਦੀ 25,000 ਵੀ ਹੁੰਦੀ ਤੇ ਮੁਨਾਫਕ ਸੀਗਾ। ਨਾ ਹੀ ਉਹ ਤੇਰੀ ਗੱਲ ਨਾ ਕਰ ਜਨਵਰ ਉਸਤਾਦ ਜੀ ਮੈਂ ਕਹਿ ਰਿਹਾ ਵਾ ਤੇਰੀ 25,000 ਵੀ ਹੁੰਦੀ ਤੂੰ ਮੁਨਾਫਕ ਸੀਗਾ। ਮੇਰੀ ਮਾਂ ਉਹ ਤੂੰ ਹਮਸਾਇਆ ਨਾ, ਪਤਾ ਨਹੀਂ ਮੇਰੀ ਮਾਂ ਬੋਲਦੀ ਕਹਿੰਦੀ ਤੇਰੇ 2 ਲੱਖ ਰੁਪਏ ਪੈਸੇ ਹੁੰਦੇ। ਉਹ ਮੈਂ ਕਿਹਾ ਮਾਰੀ ਉਹ ਸ਼ੋਅ ਚ ਕਹਿੰਦੇ ਆ ਰੋਲਾ ਬਣ ਜਾਂਦਾ, ਕਹਿੰਦੇ ਤੁਸੀਂ ਪੂਰੇ ਪੈਸੇ ਨਹੀਂ ਘਰ ਦਿੰਦੇ। ਉਸਤਾਦ ਜੀ ਤੁਹਾਡੀ ਮਿਹਰਬਾਨੀ ਸਾਨੂੰ ਕਲੀਅਰ ਕਰੋ। ਅਸੀਂ ਅਲਹਮਦੁਲਿਲਾ ਸ਼ੁਕਰ ਅੱਲਾਹ ਦਾ ਸੋਹਣਾ ਕਮਾਉਣ ਦੇ ਲੇਕਿਨ ਉਸਤਾਦ ਜੀ ਤੁਹਾਨੂੰ ਮਾਫ ਕਰ ਦਿਓ। ਬਾਸ ਦੇ ਅੱਬੇ ਨੂੰ ਵੀ ਮੈਂ ਸਫਾਈਆਂ ਦਿੰਦਾ ਕਿ ਨਹੀਂ। ਮੇਰੇ ਅੱਬੂ ਹਲੇ ਤੱਕ ਕਹਿੰਦੇ ਆ ਯਾਰ ਮੈਨੂੰ ਹਲੇ ਤੱਕ ਨਹੀਂ ਪਤਾ ਚੱਲਿਆ ਤੇਰੀ ਕਿੰਨੀ ਹੈ ਸੈਲਰੀ। ਭਾਜੀ ਮੇਰੀ ਗੱਲ ਸੁਣੋ, ਇਹਨਾਂ ਸਾਰਿਆਂ ਦੇ ਅੱਬੂ ਮੇਰੀ ਗੱਲ ਸੁਣੋ, ਜਿਹਨੂੰ ਕੋਈ ਪ੍ਰੋਬਲਮ ਹੈ ਨਾ ਡਾਇਰੈਕਟ ਮੈਨੂੰ ਫੋਨ ਕਰੇ, ਘਰੇ ਜਾਣ ਉਹਨਾਂ ਕੋਲ ਜੀ ਮੇਰੀ ਗੱਲ ਕਰਵਾ ਜਾਣੀ ਨਾ। ਇਹਨਾਂ ਦੀ ਅੰਮੀ ਅੱਬੂ ਆਹੋ ਮੇਰੇ ਨਾਲ ਗੱਲ ਕਰੋ, ਮੈਂ ਉਹਨਾਂ ਨੂੰ ਦੱਸਾਂਗਾ ਕਿ ਇਹਦੀ ਸਹੀ ਤਨਖਾਹ ਕਿੰਨੀ ਔਰ ਜਦੋਂ ਮੈਂ ਤੁਹਾਨੂੰ ਦੱਸਣਾ ਨਾ ਉਸ ਤੋਂ ਬਾਅਦ ਲੜਾਈ ਹੋਣੀ। ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗਣਾ ਗੇਮਾਂ ਕੀ ਚੱਲ ਰਹੀ ਹੈ। ਅੱਲਾ ਜਾਣਦਾ। ਬਲਕਿ ਮੈਂ ਤਾਂ ਕਹਿੰਦਾ ਤੁਸੀਂ ਇਹਨਾਂ ਦੇ ਜਿਹੜੇ ਵਾਲਿदैन ਨੇ ਨਾ ਉਹ ਮੈਨੂੰ ਆਪਣੇ ਅਕਾਊਂਟ ਭੇਜੋ, ਮੈਂ ਡਾਇਰੈਕਟ ਉਹਨਾਂ ਨੂੰ ਦਿਆ ਕਰਾਂਗਾ। ਮੇਰੇ ਵਾਲਦ ਨਹੀਂ ਹੈ, ਮੇਰੀ ਵਾਲਦਾ ਨੇ, ਵਾਲਦਾ ਜਿਹੜੇ ਉਹਨਾਂ ਦਾ ਅਕਾਊਂਟ ਨਹੀਂ ਹੈ ਤੇ ਅਕਾਊਂਟ ਖੁੱਲ ਜਾਂਦੇ ਨੇ, ਇਹ ਨਹੀਂ ਜਾ ਕੇ ਦੱਸ ਅੱਧਾ ਘੰਟਾ ਲੱਗਣਾ ਵਾਲਦਾ ਦਾ ਅਕਾਊਂਟ ਖੁੱਲ ਜਾਣਾ। ਉਹ ਯਾਰ ਫਰੀਦਾ ਮੀਂਹ ਦਾ ਖੁਲਵਾ ਅਕਾਊਂਟ ਬੁੱਢੀ ਦਰਿਆ ਦਾ ਅਕਾਊਂਟ ਹੈਗਾ। ਠੀਕ ਹੈ, ਨਹੀਂ ਖੁਲਵਾਣਾ ਵਾ ਬੁੱਢੀ ਦੇ ਅਕਾਊਂਟ ਭਾਬੀ ਭੈਣ ਮੇਰੀ ਨਾ ਕਰੋ। ਭੈਣ ਮੇਰੀ ਕੀ ਮਸਲਾ? ਠਹਿਰ ਜਾ, ਇਹਨੂੰ ਨਹੀਂ ਪੁੱਛਣਾ, ਤੂੰ ਸਿੱਧਾ ਘਰੋਂ ਜਾਣਾ ਵਾ, ਬਾਹਰ ਕਿਸੇ ਵੀ ਬੈਂਕ 'ਚ ਜਾ ਕੇ ਜਿਹੜਾ ਵੀ ਉੱਥੇ ਬੰਦਾ ਹੋਵੇ ਉਹਦੀ ਮੇਰੇ ਨਾਲ ਗੱਲ ਕਰਾ ਦੇਣੀ। ਨਹੀਂ ਵੀ ਗੱਲ ਕਰਾਉਣੀ ਉਹਨੂੰ ਕਹੇ ਜੀ ਮੈਂ ਅਕਾਊਂਟ ਖੁਲਵਾਣਾ ਆਪਣਾ। ਮੈਂ ਤੇਰੀਆਂ ਲੱਤਾਂ ਭਰਨ ਦਿਆਂਗਾ, ਬਾਹਰ ਨਿਕਲੀ ਤੇ ਮੈਂ ਤੂੰ ਹੱਥ ਲਾ ਕੇ ਵਿਖਾ ਉਹਨੂੰ। ਅੱਛਾ ਅਕਾਊਂਟ ਖੁਲਾਉਣ ਵਾਸਤੇ ਨਿਕਲੀ ਤੇ ਲੱਤਾਂ ਭੰਨ ਦਿਆਂਗਾ। ਹੈਲੋ ਭਾਈ ਖੁਦਾ ਦਾ ਨਾਂ ਜੇ ਅੱਲਾ ਮਾਫੀ ਦੇ। ਉਹ ਤੁਸੀਂ ਕਿਉਂ ਛੇੜਦੇ ਹੋ ਉਸਤਾਦ ਨੂੰ? ਕਿਉਂ ਉਧਰ ਲੈ ਕੇ ਸਾਲੇ ਸੂਲੇ ਤੇ ਨਹੀਂ ਸੁਣਦੇ ਕਿਤੇ, ਟਪਾ ਦੇਣ ਮੈਨੂੰ ਬਾਹਰ। ਨਹੀਂ ਉਹ ਇਹ ਵਪੀ ਅਸੀਂ ਉਹ ਬੁੱਢੀ ਦੀ ਗੱਲ ਹੀ ਨਹੀਂ ਕਰਦੇ। ਹਾਂ ਅਸੀਂ ਉਹ ਜਿਹੜੀ ਬਹੁਤ ਸੋਹਣੀ ਆ ਉਹਦੀ ਗੱਲ ਕਰਦੇ। ਅੱਛਾ ਉਸਤਾਦ ਜੀ, ਅੱਛਾ ਉਹਨਾਂ ਨੇ ਕਿਹਾ ਤੂੰ ਕਿਹਾ ਫੈਨ ਵਾਲਾ ਉਸਤਾਦ ਜੀ ਆਹ ਤੇ ਕਲੀਅਰ ਕਰੋ। ਮੈਂ ਤੁਹਾਨੂੰ ਕਿਸ ਟਾਈਮ ਕਿਹਾ ਉਹ ਰਾਤ ਦਾ ਮੇਰੇ ਦੁਆਲੇ ਹੋਇਆ ਲੱਖ ਦੀ ਯਾਰ ਕੀ ਜੀ ਨਾ ਕਰਿਆ ਕਰੋ ਤੁਸੀਂ। ਕਿਉਂ ਇੰਜ ਦੀਆਂ ਗੱਲਾਂ ਕਰਦੇ ਹੋ? ਰਮਜ਼ਾਨ ਦਾ ਮਹੀਨਾ ਵਾ ਤੇ ਜਾ। ਦੂਜੀ ਗੱਲ ਆ ਤੈਨੂੰ ਤੇਰੇ ਮਰੇ ਪਿਓ ਦੀ ਤੇ ਜੀਂਦੀ ਮਾਂ ਦੀ ਕਸਮ ਆ, ਤੂੰ ਨਹੀਂ ਕਿਹਾ ਕਿ ਉਸਤਾਦ ਜੀ ਤੁਸੀਂ ਨਹੀਂ ਇਦਾਂ ਦੀ ਬੱਚੀ ਵੇਖੀ ਹੋਣੀ, ਨਹੀਂ ਕਿਹਾ। ਮੇਰੇ ਲੱਖ ਦੀ ਦਾਨਤ ਡੁੱਬ ਕੇ ਮਰ ਜਾ ਚਵਲਾ। ਉਹ ਡੁੱਬ ਕੇ ਤੂੰ ਮਾਰੇ ਓਏ ਮਾਰਦਾ। ਕਿਸੇ ਦਾ ਕੋਈ ਕਸੂਰ ਨਹੀਂ, ਤੂੰ ਆਪਣੀ ਗੈਰਤ ਨੂੰ ਉਛਾਲ ਰਿਹਾ ਜਗ੍ਹਾ ਜਗ੍ਹਾ ਤੇ। ਦੋ ਟਕੇ ਦੇ ਬੰਦਿਆਂ ਨਾਲ ਗੱਲ ਕਰ ਰਿਹਾ, ਅੱਗੋਂ ਉਹ ਫਿਰ ਅੱਗੇ ਆਪਣੇ ਮਾਲਕਾਂ ਨੂੰ ਵੀ ਦੱਸ ਰਹੇ ਨੇ। ਓਏ ਡੁੱਬ ਕੇ ਤੂੰ ਮਰ ਜਾ ਤੇਰਾ ਮੈਂ ਹੁਣ ਕੀ ਕਵਾਂ? ਪਬਲਿਕ ਕੀਤੀ ਪਈ ਆ ਵੇਖ। ਹਾਂਜੀ ਓਏ ਫੈਸਲਾ ਕੀਤੀ ਯਾਰ ਨਵੀਦ ਨੂੰ ਕੱਲ ਫੜਾ ਕੇ ਆਇਆ, ਕਹਿੰਦਾ ਯਾਰ ਇਹਨੂੰ ਨਾ ਉਹ ਐਡਿਟ ਕਰਕੇ ਜਰਾ ਇਦਾਂ ਦਾ ਕਰ। ਉਹ ਨਵੀਦ ਹੈ, ਮੈਂ ਕਿਹਾ ਉਹ ਕੌਣ ਆ? ਕਹਿੰਦਾ ਉਸਤਾਦ ਜੀ ਫਰੀਦ। ਕਿਹੜੀ ਯਾਰ? ਉਹ ਮੇਰੇ ਮੌਲਾ ਅਫਰੀ। ਅੱਛਾ ਚਲੋ ਚਾਹੇ ਟੌਪਿਕ ਛੱਡ ਦਿਓ ਯਾਰ, ਸਾਰੇ ਵੇਖ ਰਹੇ ਨੇ, ਨਾ ਕਰੋ, ਛੱਡ ਦਿਓ ਫਰੀਦ ਸਾਹਿਬ। ਉਸਤਾਦ ਜੀ ਪਹਿਲੇ ਛੇੜ ਪਾ ਲੈਂਦੇ ਹੋ, ਛੱਡ ਦਿਓ ਲੜਾਈ ਤੇ ਝੂਠ ਸੱਚ ਦੀ। ਮੈਂ ਛੇੜ ਇਸ ਤੋਂ ਕਿਹਾ ਵੀ ਤੁਸੀਂ ਝੂਠ ਸੱਚ ਵਾਲੀ ਗੱਲ ਜਿਹੜੀ ਨਾ। ਚਲੋ ਬਹਰਾਲ ਉਸਤਾਦ ਜੀ ਉਹਨਾਂ ਨੇ ਕਿਹਾ ਜੀ ਅਸੀਂ ਖੁੰਨਾ ਖੋਲ ਦਿਆਂਗੇ। ਮੈਂ ਕਿਹਾ ਯਾਰ ਉਸਤਾਦ ਕਿਹਦਾ ਉਸਤਾਦ ਹੁੰਦਾ ਤੁਸੀਂ ਭਾਈ? ਜਾ ਫਰੀਦ ਤੇਰਾ ਦਿਮਾਗ ਖਰਾਬ ਆ ਯਾਰ। ਅਸੀਂ ਖਲੋਤੇ ਉਸਤਾਦ ਨਾਲ ਕੋਈ ਵੇਖ ਵੀ ਨਹੀਂ ਸਕਦਾ। ਦੱਸ ਬਾਸ। ਨਹੀਂ ਲੈ ਕੋ ਤੀਲਾ ਨਹੀਂ ਵਿੰਗਾ ਕਰ ਸਕਦਾ ਅੱਲਾ ਮਾਫ। ਲਓ ਜੀ ਬਾਵਾ ਚੱਕ ਤੋਂ ਅਗਲਾ ਸਟਾਪ ਹੈਗਾ, ਉਸਤਾਦ ਦਾ ਦਫ਼ਤਰ ਹੈਗਾ ਵਾ, ਉਹਦੇ ਨਾਲ ਦੇ ਮੁੜਦੇ ਲਾਗੇ। ਹਾਂਜੀ
ਬਸੋਈ ਗਾ ਦਫ਼ਤਰ ਤੋਂ ਅਗਲੀ ਸਾਈਡ ਤੇ ਜਿੰਨੇ ਵੀ ਵੇਖਣਾ ਮਿਲਣਾ ਵਾ ਉਸਤਾਦ ਨੂੰ ਆ ਕੇ ਭਾਈ ਜੋ ਹੁੰਦਾ ਤੁਸੀਂ ਕਰ ਲਵੋ। ਤਾਜ ਕੋ ਠੀਕ ਹੈ ਸੀਐਨਜੀ ਨਹੀਂ ਤਾਜ ਉਹ ਠੀਕ ਹੈ ਨਾ। ਓਏ ਅੱਲਾ ਦਿਆ ਬੰਦਿਆ, ਮੈਂ ਅਸ਼ੋਕ ਤੋਂ ਬਾਅਦ ਜਿੰਨੇ ਮੈਂ ਰਹੀਮ ਯਾਰ ਖਾਣ ਆ ਜਾਏ, ਜਿੰਨੇ ਆਉਣਾ ਯਾਰ ਹਾਂ ਜਿੰਨੇ ਆਉਣਾ ਆ ਜਾਏ। ਨਾ ਕਰਿਆ ਕਰੋ, ਤੁਹਾਡੇ ਨਾਲ ਲੋਕ ਪਿਆਰ ਵੀ ਕਰਨ ਵਾਲੇ ਨੇ, ਜਿਹੜੇ ਲੜਾਈ ਵਾਲੇ ਨੇ ਉਹ ਲੈਦਾ ਕਰ ਲਓ ਨਾ, ਉਹਨਾਂ ਦਾ ਟਾਈਮ ਲੈਦਾ, ਉਹਨਾਂ ਨੂੰ ਦੱਸ ਦਿਓ ਵੀ 9 ਵਜੇ ਤੋਂ 10 ਵਜੇ ਤੱਕ ਲੜਾਈ ਹੈ ਆਪਣੀ, ਉਸ ਤੋਂ ਬਾਅਦ ਅਗਲੇ ਨਹੀਂ ਜਿਹਦਾ ਸ਼ੌਕ ਆ ਪੂਰਾ ਕਰ, ਮੈਂ ਸਕਰਦੂ ਆ 8 ਵਜੇ ਆ ਜਾਓ ਜਿੰਨੇ ਆਉਣਾ। ਤਿੱਬਤ ਹੀ ਨਿਕਲ ਜਾਓਗੇ। ਭਾਜੀ ਮੈਨੂੰ ਸਕਰਦੂ ਤੋਂ ਗੱਲ ਯਾਦ ਆ ਗਈ, ਤੁਹਾਡੀ ਕਾਲ ਸੀ ਕਫਨ ਵਾਲੀ। ਆਹੋ ਯਾਰ ਸੁਭਾਨ ਅੱਲਾ। ਨਹੀਂ ਉਸਤਾਦ ਜੀ, ਜਿਹਨੂੰ ਉਹਦੇ ਖਾਨਦਾਨ ਲਈ ਮੁਨਾਫਿਕ ਕਹਿਣ ਦੇ ਨੇ, ਬਾਹਰ ਲੈਣੇ ਤੇ ਕਹਿਣਾ ਹੀ ਕਹਿਣਾ। ਚਾਚਾ ਉਸਤਾਦ ਜੀ ਕਹਿ ਨਹੀਂ ਰਿਹਾ, ਮੇਰੀ ਤਨਖਾਹ ਤੋਂ ਮੇਰੇ ਰਿਸ਼ਤੇਦਾਰ ਭੈਣ ਭਰਾ ਕਹਿਣ ਦੇ ਯਾਰ ਇਹ ਹੁੰਦਾ ਵਾ ਰੌਲਾ, ਇਹ ਹੁੰਦਾ ਵਾ। ਇਹ ਜਿਹੜੀ ਨਾਲੇ ਗੱਲ ਵੀ ਉਹ ਹਮਸਾਇਆ ਦੇ ਨਾਲ ਉਹ ਯਾਰ ਗੱਲ ਸੁਣ ਲਈ ਦੀ ਫੈਸਲ ਚੱਲ ਜਾ ਕਰ ਸਾਹਿਬ ਜੀ, ਲੈ। ਮਾਫੀ ਨਾਲ ਅਸੀਂ ਸਾਰੇ ਫਸੇ ਪਏ, ਤੁਹਾਡੀ ਮਿਹਰਬਾਨੀ ਆ। ਮੈਂ ਤਾਂ ਕਹਿਤਾ ਭਾਈ ਤੁਸੀਂ ਘਰ ਜਾ ਕੇ ਨਾ ਆਪਣੇ ਵਾਲਦ ਨੂੰ ਏਦਾਂ ਕਰ ਵਾਲਦਾ ਲਓ। ਫੋਨ ਕਰਕੇ ਮੇਰੇ ਨਾਲ ਗੱਲ ਕਰਾ ਦਿਓ। ਹਾਂ ਉਹ ਯਾਰ ਜਾਂ ਅਕਾਊਂਟ ਭੈਣ ਨੇ ਕਿਹਾ ਵਾ, ਬਾਜੀ ਹੋਰਾਂ ਨੂੰ ਕਿਹਾ, ਭਰਜਾਈ ਨੂੰ ਕਿਹਾ, ਅਕਾਊਂਟ ਤੂੰ ਵੀ ਆਪਣੇ ਅੱਬੂ ਦਾ ਅਕਾਊਂਟ ਦੇ ਤੂੰ। ਨਹੀਂ ਮੈਂ ਨਹੀਂ ਦੇਣਾ। ਨਹੀਂ ਅਕਾਊਂਟ ਰਹਿਣ ਦੇ, ਤੁਸੀਂ ਮੇਰੀ ਗੱਲ ਕਰਾ ਦੇਣਾ ਉਹਨਾਂ ਨੂੰ, ਮੈਂ ਹਕੀਕਤ ਦੱਸਾਂਗਾ ਕਿੰਨੀ ਤਨਖਾਹ ਵਾ ਤੁਹਾਡੀ। ਜੀ ਹਕੀਕਤ ਦੱਸਦੀ ਨਾ ਤੇ ਖਾਨਦਾਨ ਵਾਲਿਆਂ ਦੀ ਹੁੰਦੀ, ਇਹਨਾਂ ਦੀ ਫਿਰ ਹਮਸਾਇਆ ਨਾ ਵੀ ਹੋਣ ਲੱਗ ਪਏ। ਉਸਤਾਦ ਜੀ ਜਿਹੜਾ ਮੇਰੇ ਮਕਾਨ ਤੇ ਰੌਲੇ ਬਣਦੇ ਨੇ ਨਾ, ਤੁਹਾਡੀ ਵਜ੍ਹਾ ਤੋਂ ਬਣਦੇ ਨੇ ਬੇਸਿਕਲੀ। ਉੱਥੇ ਵੀ ਪਵਾਤੇ ਰੋਲੇ ਉਸਤਾਦ ਜੀ ਤੁਸੀਂ। ਉਹ ਕਿਉਂ ਜੀ, ਮੇਰੀ ਵਜ੍ਹਾ ਤੋਂ ਕਿਉਂ ਬਣਨੇ? ਉਸਤਾਦ ਜੀ ਸਾਰਾ ਮਹੱਲਾ ਕਹਿਣ ਡਿਆ ਵਾ ਕਿ ਜਿਹੜਾ ਇਹਦਾ ਉਸਤਾਦ ਆ ਉਹ 90 ਲੱਖ ਰੁਪਇਆ ਖਾ ਗਿਆ ਵਾ ਰਾਸ਼ਨ ਪਾਣੀ ਦਾ। ਉਹ ਪਿਛਲੀ ਦਾ ਯਾਰ ਆ ਕੀ ਉਸਤਾਦ ਜੀ ਯਾਰ ਉਹ ਕੀ ਕੰਮ ਉਤੋਂ ਕੀਤਾ? ਗੱਲ ਪਤਾ ਕੀ ਉਹ ਕਹਿਣ ਡੇ ਨੇ ਕਿ ਇਹਨਾਂ ਕੋਲ ਪੈਸੇ ਨੇ, ਇਹ ਇਕੱਲੇ ਇਹਦਾ ਸੋਚਣ ਡਿਆ ਵਾ ਅਸੀਂ ਕਿੱਥੇ ਜਾਣਾ ਵਾ, ਸਾਡਾ ਵੀ ਸੋਚੋ। ਉਹ ਕੀ ਲੱਗਦੇ ਆ ਭਾਈ, ਉਹਨਾਂ ਦਾ ਕਿਉਂ ਸੋਚੀਏ? ਓਏ ਜਦੋਂ ਅੱਲਾਹ ਪਾਕ ਦਿੰਦਾ ਫਿਰ ਸਾਰਿਆਂ ਨੂੰ ਬਰਾਬਰ ਤੇ ਰੱਖੀਦਾ ਵਾ। ਮੈਂ ਜੈਨਮਨ ਕਹਾਂ, ਉਹ ਬਹੁਤ ਅੱਛੀ ਗੱਲ ਕੀਤੀ, ਵੈਰੀ ਗੁੱਡ ਯਾਰ। ਇਹ ਹਾਂਜੀ 'ਚ ਕੋਈ ਗੱਲ ਨਹੀਂ। ਔਰ ਉਸਤਾਦ ਜੀ ਨੇ ਪਿਛਲੇ ਦਿਨਾਂ 'ਚ ਸਾਨੂੰ ਅੰਦਰ ਬਹਿ ਕੇ ਜਦੋਂ ਕਿਹਾ ਕਿ ਜਿਹੜੇ ਕਮੈਂਟਸ ਕਰਦੇ ਨੇ 1000 2000 ਬੰਦਾ, ਇਹਨਾਂ ਸਾਰਿਆਂ ਦੇ ਅਕਾਊਂਟਸ ਨੰਬਰ ਲੈ ਕੇ ਤੇ ਅਸੀਂ ਇਹਨਾਂ ਨੂੰ 5-5000 ਰੁਪਏ ਤੇਰੇ ਸਾਹਮਣੇ ਦੇਣੀ ਆ। ਹੁਣ ਇਹ ਜਿਹੜਾ ਮਾਮਲਾ ਵਾ, ਇਸੇ ਤਰ੍ਹਾਂ ਲੋਕ ਫਿਰ ਭਾਈ ਗੱਲਾਂ ਮੂੰਹ ਖੋਲ ਲੈਂਦੇ, ਉਹ ਕਹਿੰਦੇ ਜਾਨੀ ਸਾਹਿਬ ਕੋਲ ਤੇ ਪੈਸੇ ਹੀ ਬੜੇ ਆ। ਆਹੋ ਉਸਤਾਦ ਜੀ ਉਹ ਵੀ ਗੱਲ, ਲੇਕਿਨ ਯਾਰ ਫਰੀਦ ਭਾਈ ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਉਸਤਾਦ ਜੀ ਨੇ 100 ਬੈਗ ਤੈਨੂੰ ਦਿੱਤੇ ਯਾਰ ਰਾਸ਼ਨ ਦੇ ਆਪਣੇ ਮਹੱਲੇ ਚ ਵੰਡਦੇ ਹੀ, ਠੀਕ ਆ। ਨਹੀਂ ਤੇ ਪਤਾ ਕੀ ਕਰਿਆ ਕਰੋ ਯਾਰ, ਇਦਾਂ ਦੇ ਨਾ ਕਾਰਟੂਨਿਕ ਟੈਬ ਨਾਲ ਸ਼ੋਅ ਕਰਿਆ ਕਰੋ, ਉਹ ਬੇਵਕੂਫ ਨਹੀਂ ਹੈਗੇ ਸਾਰੇ। ਉਸਤਾਦ ਜੀ ਤੁਸੀਂ ਦਿੱਤੇ ਨਹੀਂ ਮੈਂ ਉਹਨਾਂ ਨੂੰ ਪਤਾ ਨਹੀਂ ਦੇ ਸਕਦਾ। ਜਿਹੜੀ ਝੂਠ ਗੱਲ ਹਮੇਸ਼ਾ ਉਹ ਕਰੀ ਦੀ ਹੁੰਦੀ ਹੈ ਜਿਹਦੇ ਚ ਅਗਲਾ ਸ਼ੱਕ ਚ ਪੈ ਜੇ ਔਰ ਮੰਨਣ ਲੱਗ ਪਏ ਇਹ ਬਗੈਰਤ ਨੇ। ਨਹੀਂ ਤੁਸੀਂ ਬਾਕੀ 90 ਲੱਖ ਹੈ। ਡਾਇਰੈਕਟ ਹੀ ਝੂਠ ਗੱਲ ਕਰਦੇ। ਅੱਛਾ ਇੱਕ ਗੱਲ ਉਸਤਾਦ ਜੀ ਜੈਨੂਅਲ ਕਿਤੇ ਚੱਕ 'ਚ ਪੈ ਜੇ, ਬਲਕਿ ਮੰਨਣ ਲੱਗ ਪੜ ਕੇ ਬਾਕੀ ਭਾਈ 90 ਲੱਖ ਆਇਆ ਵਾ। ਤੁਸੀਂ ਗੱਲ ਹੀ ਉਹ ਕਰਦੇ, ਅਗਲਾ ਕਹਿੰਦਾ ਨਹੀਂ ਯਾਰ ਇਹ ਝੂਠ। ਆਹੋ ਉਸਤਾਦ ਜੀ ਅਸਲ 'ਚ ਲੋਕ ਨਾ ਇੰਨਾ ਪਿਆਰ ਕਰਦੇ, ਯਕੀਨ ਗੱਲ ਕਰੋ ਮੰਨਣ ਵਾਲੀ ਹੁੰਦੀ ਹੈ ਫੈਸਲ ਸਾਹਿਬ। ਮੰਨਣ ਵਾਲੀ ਗੱਲ ਇਹ ਹੈ ਕਿ ਅੱਜ ਕਿੰਨੀ ਡੇਟ ਆ? ਅੱਜ 13 3 8 ਜਾਂ 10 ਦਿਨ ਪਹਿਲੇ 8 ਜਾਂ 10 ਦਿਨ ਪਹਿਲੇ 5 ਰਾਸ਼ਨ ਦੇ ਪੈਕ ਪੂਰੇ ਇੱਕ ਬੰਦਾ ਮੇਰੇ ਕੋਲ ਲੈ ਕੇ ਗਿਆ। ਸਹੀ। ਉਹਨੇ ਕਿਹਾ ਜੀ ਮੇਰੇ ਫਲਾਣੇ ਨੇ ਗਲੀ 'ਚ ਇਸ ਤਰ੍ਹਾਂ, ਫਲਾਣੇ ਇਸ ਤਰ੍ਹਾਂ, ਠੀਕ ਹੈ ਜੀ। ਹੁਣ ਮੈਂ ਉਹਦਾ ਨਾਂ ਦੱਸ ਦਿਆਂ, ਗੱਲ ਇਹ ਹੈ ਕਿ ਗੱਲ ਉਨੀ ਕੁ ਕਰੋ ਜਿੰਨੀ ਕੁ ਮੰਨੀ ਜਾਏ, ਨਹੀਂ ਜਾਏ, ਸਹੀ ਗੱਲ। ਠੀਕ ਹੈ ਨਾ। ਤੇ ਫਿਰ ਕਰੇ ਵੀ ਉਹੀ ਬੰਦਾ ਗੱਲ ਵੀ ਤੂੰ ਉਹਨੂੰ ਦਿੱਤੇ ਤੇ ਉਹਨੂੰ ਦਿੱਤੇ। ਅੱਛਾ ਉਸਤਾਦ ਜੀ ਮੈਂ 12 ਪੈਕਟ ਦਿੱਤੇ ਸੀਗੇ। ਓਏ ਫੈਸਲ ਕਿੱਦਾਂ ਨਹੀਂ ਮੈਂ ਕਿਸੇ ਦਾ ਨਾਂ ਨਹੀਂ ਲਿਆ, ਮੈਨੂੰ ਇਹ ਵੀ ਪਤਾ ਬਾਅਦ ਦੇ ਵਿੱਚ ਵੀ ਉਹ ਕਿੱਥੇ ਗਏ ਨੇ 5। ਮੈਂ ਕੋਈ ਐਡਾ ਨਹੀਂ ਚੂਚਾ ਹੈਗਾ ਵੀ ਮੈਂ ਦੇ ਦਿੱਤੇ ਨੇ, ਮੈਂ ਸਾਰਾ ਪਤਾ ਕਰਾਇਆ ਤੁਸੀਂ ਕਰ ਲੈ ਪਤਾ ਬਾਜੀ ਨੂੰ ਫੋਨ ਜੀ। ਕਰਕੇ ਸਾਰਾ ਸਾਰਾ ਭੈਣ 2 ਤੇ ਘਰੇ ਹੀ ਖੁੱਲ ਗਏ ਨੇ ਤੇ 3 ਜਿਹੜੇ ਬਾਹਰ ਪਏ ਨੇ ਨਾ, ਉਹ ਮੈਂ ਉਹਦੇ ਮੁੰਡੇ ਨੂੰ ਫੋਨ ਕੀਤਾ ਕਿ ਹੁਣ ਕਿਉਂਕਿ ਉਹਨੂੰ ਤੇ ਨਹੀਂ ਨਾ ਪਤਾ, ਉਹ ਕਹਿੰਦਾ ਹਾਂਜੀ ਅੰਕਲ ਇੱਥੇ ਹੀ ਪਏ ਨੇ 3। ਤੇ ਮੈਂ ਕਿਹਾ 2 ਜਿਹੜੇ ਖੋਲ ਲਏ ਨੇ, ਉਹ ਖੋਲ ਲਏ ਨੇ ਤੁਹਾਡੇ ਵਾਸਤੇ ਸੀ। ਕਹਿੰਦਾ ਹਾਂਜੀ ਉਹ ਅਸੀਂ ਹੁੰਦੇ ਹੀ ਖੋਲ ਲਏ। ਠੀਕ ਹੈ ਜੀ। ਆਏ 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 ਅੱਛਾ ਉਸਤਾਦ ਜੀ ਅੱਛਾ ਠਹਿਰ ਜਾ। ਤੇ ਕਹਿੰਦਾ ਹਾਂਜੀ ਉਹ ਅਸੀਂ ਨਾ ਆਉਂਦੇ ਹੀ ਖੋਲੇ ਸੀ। ਮੈਂ ਕਿਹਾ ਗੁੱਡ। ਮੈਂ ਕਿਹਾ ਤੇ ਉਹ ਮੈਂ ਉਹਨੂੰ ਕਿਹਾ ਸੀ ਕਿ ਵੀ 2 ਤੁਸੀਂ ਖੋਲ ਲੈਣਾ ਜਾ ਕੇ ਆਪਣੇ। ਕਹਿੰਦਾ ਹਾਂਜੀ ਉਹ ਖੋਲ ਲਏ ਸੀ। ਤੇ 3 ਮੈਂ ਕਿਹਾ ਜਿਹੜੇ ਪਏ ਨੇ ਉਹ ਜਿਹੜੇ ਦੇਣੇ ਜਿਨ੍ਹਾਂ ਨੂੰ, ਕਹਿੰਦਾ ਪਤਾ ਨਹੀਂ ਉਹ ਪਾਪਾ ਨੂੰ ਪਤਾ ਵਾ, ਹਾਲੇ ਇੱਥੇ ਹੀ ਪਏ ਨੇ। ਤੇ ਮੈਂ ਉਹਨੂੰ ਕਿਹਾ ਕਿ ਇਹ ਵੀ ਖੁੱਲ ਜਾਣਾ। ਸਾਜੀ ਕੋ ਗੁੱਲਣ ਨਾ ਗੁੱਲਣ ਤੁਸੀਂ ਰਾਤ ਖੋਲਦੇ। ਇਹ ਗੱਲ ਇਹ ਹੈ। ਅੱਛਾ ਦੂਸਰੀ ਗੱਲ, ਪਿਛਲੀ ਵਾਰੀ ਨਾ ਜਿਹੜੀ ਮੈਂ ਦੱਸੀ ਉਹ 90 ਲੱਖ ਜਿਹੜਾ ਨਹੀਂ ਮੈਂ ਖਾਦਾ, ਆਹੋ ਉਹਦੇ ਚੋਂ ਜਿਹੜੇ ਆਖਰੀ ਪੈਸੇ ਮੈਂ ਖਾਦੇ ਸੀ ਨਾ 8-10 ਹਜ਼ਾਰ ਰੁਪਏ, ਉਹਦੇ ਮੈਂ ਰਾਸ਼ਨ ਸੁਬਹ ਗਿਆ ਸੀ ਨਾ। ਤੇ ਫੇਸਬੁੱਕ ਤੇ ਨਾ ਇੱਕ ਆਂਟੀ ਟੈਪ ਤੇ ਇੱਕ ਹੋਰ 1-2 ਬੰਦੇ, ਇਹ ਦਿਖਾਵਾ ਹੈ, ਇਹ ਤਜ਼ਲੀਲ ਕਰ ਰਹੇ ਹੈ। ਜਿਹੜੇ ਉਦਾਂ ਦੇ ਲੋਕ ਨੇ ਨਾ ਜਿਨ੍ਹਾਂ ਨੂੰ ਦਿਖਾਵਾ ਲੱਗਦਾ ਹੈ, ਬਾਹਰ ਬੈਠੇ ਨਾ ਤੁਸੀਂ ਬੜੇ ਸਕੂਨ ਦੇ ਨਾਲ ਡਾਲਰ ਦੇ ਵਿੱਚ ਅੱਛੇ ਕਾਰ ਨਾਲ ਬੱਤੀ ਜਾਂਦੀ, ਉੱਥੇ ਬੈਠੇ
ਇਹ ਉਹਨਾਂ ਨੂੰ ਕਹਿ ਰਹੇ ਆ ਜਿਹੜੇ ਜਿਨ੍ਹਾਂ ਨੂੰ ਇਹ ਤਕਲੀਫ ਆ ਕਿ ਦਿਖਾਵਾ ਹੋ ਰਹਾ ਹੈ। ਗਰੀਬੋਂ ਕੀ ਤਾਂ ਇੱਥੇ ਆਓ, ਆਪ ਇੱਥੋਂ ਆਰਾਮ ਨਾਲ ਨਿਕਲ ਗਏ ਹੋ, ਬਾਹਰ ਬਹਿ ਕੇ ਦਰਦੇ ਦਿਲ ਨਾ ਵਹਾਓ ਸਾਨੂੰ। ਇੱਥੇ ਆਓ, ਇੱਥੇ ਆ ਕੇ ਸੋਹਣਾ 2-4-5 ਲੱਖ ਉਥੋਂ ਡਾਲਰ ਤੜਾਓ, ਇੱਥੇ ਆ ਕੇ ਚੁੱਪ ਕਰਕੇ ਸੱਜੇ ਹੱਥ ਨਾਲ ਦਿਓ, ਖੱਬੇ ਨੂੰ ਵੀ ਨਾ ਪਤਾ ਲੱਗੇ, ਤੇ ਵਾਪਸ ਚਲੇ ਜਾਓ। ਸਹੀ ਗੱਲ। ਠੀਕ ਹੈ ਨਾ। ਇਹ ਉੱਥੇ ਬਹਿ ਕੇ ਅਗਰ ਕੋਈ ਵੀ ਦੇ ਯਾਰ ਦੇਖੋ, ਜਿੱਥੇ ਇਹ ਨਾ ਹੁਕਮ ਕਿ ਵੀ ਸੱਜੇ ਨੂੰ ਦਿਓ ਖੱਬੇ ਨੂੰ ਪਤਾ ਨਾ ਲੱਗੇ, ਉੱਥੇ ਇਹ ਵੀ ਆ ਕਿ ਥੋੜਾ ਦਿਖਾਵਾ ਵੀ ਕਰਕੇ ਦਿਓ ਤਾਂ ਕਿ ਲੋਕਾਂ ਦਾ ਵੀ ਥੋੜਾ ਦਿਲ ਵੱਡਾ ਹੋਵੇ। ਹਾਂਜੀ, ਇਸ ਤਰਫ ਆਣ ਹੋਵੇ। ਹੁਣ 90 ਲੱਖ ਚੋਂ ਜੇ ਮੈਂ 10,000 ਦਾ ਦਿਖਾਵਾ ਕਰਤਾ ਤੇ ਬਾਕੀ 8 ਲੱਖ ਕਿੰਨੇ ਹਜ਼ਾਰ ਰੁਪਏ ਦਾ ਮੈਂ ਪਤਾ ਲੱਗਣ ਦਿੱਤਾ ਕਿੱਥੇ ਗਏ। ਲੇਕਿਨ ਸਾਜੀ ਉਹ ਮੈਂ ਕੈਸਾ ਗੁਪਤ ਹੋ ਕੇ ਖਾ ਗਿਆ। ਹੁਣ ਵੀ ਹਾਲੇ ਵੀ ਮੇਰੀ ਗੱਡੀ ਦੇ ਵਿੱਚ ਪਏ ਨੇ। ਵਾਹ ਵਾਹ। ਕੌਣ? ਰਾਸ਼ਨ। ਚਾਬੀ ਕਿਤੇ ਕੋਲ? ਚਾਬੀ ਹਾਲੇ ਵੀ ਮੇਰੀ ਗੱਡੀ 'ਚ ਪਏ ਨੇ ਸਾਜੀ। ਲੇਕਿਨ ਮੈਂ ਕਹਿੰਦਾ ਯਾਰ ਇਹੀ ਸੋਚਦੇ ਮੈਂ 15 ਦਿਨ ਲੰਘਾਤੇ ਨੇ ਕਿ ਯਾਰ ਇਹ ਦਿਖਾਵਾ ਕਰਾਂ ਕਿ ਨਾ ਕਰਾਂ। ਹੁਣ ਅੱਜ ਮੈਂ ਸਵੇਰ ਆਇਆ, ਮੈਂ ਤੁਹਾਨੂੰ ਦੱਸਣ ਲੱਗਾ ਵੈਸੀ ਗੱਲ ਤੁਰੀ ਤੇ ਚਲੋ। ਇੱਕ ਬੰਦਾ ਫੈਸਲ ਉਹ ਜਿਹੜਾ ਨਹੀਂ ਹੁੰਦਾ ਪੰਗੂੜਾ, ਉਹ ਲਾਹੌਰ ਕਰਾਚੀ ਉਹਦੇ ਰਬੜ ਦੇ ਟਾਇਰ ਹੁੰਦੇ ਆ ਤੇ ਉੱਤੇ ਉਹਦੇ ਵਜ਼ਨ ਹੁੰਦਾ ਤੇ ਕਨਾਲ ਰੋਡ ਤੇ ਅਸੀਂ ਚੜ੍ਹੇ ਆ ਤੇ ਇੱਕ ਬਾਬਾ, ਉਹ ਜਿਹੜੀ ਰੇੜੀ ਨਹੀਂ ਹੁੰਦੀ ਝੂਟੇ ਲੈਣ ਵਾਲੀ, ਬੱਚੇ ਬੈਠੇ ਹੁੰਦੇ ਲਾਹੌਰ ਕਰਾਚੀ ਫੈਸਲਾਬਾਦ ਉਹ ਪੰਗੂੜਾ, ਉਹਦੇ ਛੋਟੇ ਛੋਟੇ ਟਾਇਰ ਹੁੰਦੇ ਨੇ ਰਬੜ ਵਾਲੇ। ਠੀਕ ਆ ਜੀ। ਤੇ ਉਹਨੂੰ ਹੁਣ ਧੱਕਾ ਲਾਉਣਾ ਤੇ ਉਹ ਬਾਬੇ ਦੀ ਉਮਰ ਹੋਣੀ ਹੈ ਕੋਈ 50+ ਹੋਣੀ, 55-60 ਸਾਲ ਉਮਰ ਹੋਣੀ ਹੈ। ਵਾਈਟ ਦਾੜੀ, ਮਾਸਕ ਉਹਨਾਂ ਨੇ ਪਾਇਆ ਬਜ਼ੁਰਗਾਂ ਨੇ। ਤੇ ਮੈਂ ਉਹਦੇ ਲਾਗੋਂ ਗੱਡੀ ਲੰਘੀ ਨਾ ਤੇ ਅੱਗੇ ਮੈਂ ਕਿਹਾ ਜੀ ਤੂੰ ਮੋੜ ਕੇ ਆ ਯਾਰ। ਮੈਨੂੰ ਇੰਝ ਲੱਗਾ ਕਿ ਯਾਰ ਇਹ ਹੱਕਦਾਰ ਬੰਦਾ। ਮੈਂ ਨਾ ਉਹਦੇ ਅੱਗੇ ਗੱਡੀ ਲਾਈ, ਮੈਂ ਉਤਰਿਆ ਤੇ ਮੈਂ ਕਿਹਾ ਸੁਣਾਓ ਕੀ ਹਾਲ ਚਾਲ ਹੈ? ਠੀਕ। ਮੈਂ ਕਿਹਾ ਕਿੱਥੇ ਮਤਲਬ ਰੋਜ਼ਾ ਰੱਖਿਆ? ਕਹਿੰਦਾ ਹਾਂਜੀ। ਤੇ ਮੈਂ ਕਿਹਾ ਰੋਜ਼ੇ 'ਚ ਕਿੱਥੇ ਇੰਨਾ ਤੁਸੀਂ ਤੁਰ? ਕਹਿੰਦਾ ਇੰਨਾ ਨਹੀਂ, ਮੈਂ ਤੇ ਗੱਟ ਵਾਲਿਆਂ ਦੇ ਲਾਗੇ ਜਿਹੜੇ ਪਿੰਡ ਨੇ ਨਾ ਉੱਥੇ ਬੱਚਿਆਂ ਨੂੰ ਝੂਟੇ ਦੇ ਕੇ ਤੇ ਵਾਪਸ ਘਰ ਜਾ ਰਿਹਾ। ਤੂੰ ਮੈਂ ਉਹਨੂੰ ਧੱਕਾ ਲਾਇਆ ਤੇ ਉਹ ਤੁਰੇ ਨਾ। ਭਾਰਾ ਹੁੰਦਾ ਭਾਈ ਉਹ ਭਾਈ, ਉਹ ਮੈਂ ਕਿਹਾ ਤੁਸੀਂ ਇਹ ਗੱਟ ਵਾਲਿਆਂ ਨੂੰ ਲੈ ਕੇ ਆਏ? ਕਹਿੰਦਾ ਹਾਂਜੀ ਪਿੰਡਾਂ ਚੋਂ। ਤੇ ਹੁਣ ਕਹਿੰਦਾ ਮੈਂ ਕਿਹਾ ਜਾਣਾ ਕਿੱਥੇ? ਕਹਿੰਦਾ ਛੋਟੇ ਮਾਨ ਵਾਲੇ, ਜਿਹੜਾ ਆਪਣੇ ਆ ਨਹਿਰ ਤੇ ਹੈ, ਛੋਟੇ ਮਾਨ ਵਾਲੇ ਦੇ ਅੰਦਰ ਉਹਨੇ ਜਾਣਾ। ਯਾਰ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਅਗਰ ਉਹ ਮੈਂ ਤੁਹਾਨੂੰ ਦਿਖਾ ਦਿਆਂ, ਹੁਣ ਤਾਂ ਮੈਂ ਚੁੱਪ, ਮੇਰਾ ਦਿਲ ਬੜਾ ਕਰਦਾ ਸੀ ਕਿ ਮੈਂ ਵੀਡੀਓ ਬਣਾਵਾਂ, ਲੋਕਾਂ ਨੂੰ ਦੱਸਾਂ ਕਿ ਮਾਨ ਵਾਲੇ ਉਹ ਬੰਦਾ ਤੁਰਿਆ ਲੈ ਕੇ ਆ ਰਿਹਾ, ਮਾਨ ਵਾਲੇ ਉਹਨੇ ਜਾਣਾ, ਉੱਥੋਂ ਗਾਟਾ ਲਿਓ ਆ ਰਿਹਾ। ਠੀਕ ਹੈ ਨਾ। ਤੇ ਯਾਰ ਇਹ ਬਾਬਾ, ਚਲੋ ਅਗਰ ਕਿਸੇ ਨੂੰ ਕਿਤੇ ਮੇਰੀ ਵੀਡੀਓ ਤੋਂ ਬਾਅਦ ਬਹੁਤ ਸਾਰੇ ਕੰਮ ਐਸੇ ਹੋਏ ਨੇ ਕਿ ਮੈਂ ਅਗਰ ਇੱਕ ਬੰਦੇ ਨੂੰ ਵੀਡੀਓ ਦੇ ਵਿੱਚ ਦਿੱਤੀ ਨਾ ਕੋਈ ਚੀਜ਼, ਬਹੁਤ ਉਹ ਸਫੇਦਪੋਸ਼, ਮੈਂ ਬੰਦੇ ਲੱਭਦਾ ਸਫੇਦਪੋਸ਼, ਮੈਂ ਡਾਇਰੈਕਟ ਜਿਹੜੇ ਕਹਿੰਦੇ ਨਾ ਲਿਆ ਯਾਰ ਦੇ ਦੇ, ਉਹ ਮੈਂ ਘੱਟ ਵੱਧ ਹੀ ਕਰਦਾ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਦੇ, ਜਿਹੜੇ ਸਫੇਦਪੋਸ਼ ਵਿਚਾਰੇ ਮੰਗ ਨਹੀਂ ਸਕਦੇ। ਸਮਝ ਆ ਰਹੀ ਗੱਲ ਦੀ? ਲੇਕਿਨ ਮਜਬੂਰ ਉਦਾਂ ਦੇ ਬੰਦੇ ਮੈਂ ਲੱਭਦਾ ਹੁੰਦਾ। ਉਹ ਮੈਂ ਸਵੇਰ 5 ਵਜੇ ਜਦੋਂ ਗਿਆ, ਹੁਣ ਜਿਹੜੇ 5 ਵਜੇ ਪ੍ਰੋਫੈਸ਼ਨਲ ਮੰਗਣ ਵਾਲੇ ਨੇ ਨਾ, ਉਹ ਉਹਨਾਂ ਨੇ ਉੱਥੇ ਨਹੀਂ ਸੀ ਹੋਣਾ। 90% ਇਹ ਗੱਲ ਆ। ਜਦੋਂ ਟ੍ਰੈਫਿਕ ਤੁਰਨੀ ਸ਼ੁਰੂ ਹੋਣੀ ਹੈ 8-9 ਵਜੇ 10 ਵਜੇ, ਉਦੋਂ ਉਹਨਾਂ ਨੇ ਨਿਕਲ ਕੇ, ਕਿਸੇ ਨੇ ਫੁੱਟਪਾਥ ਦੇ ਅੱਗੇ, ਕਿਸੇ ਨੇ ਯੂਟਰਨ ਦੇ ਕੋਲ ਗੇਮਾਂ ਪੂਰੀਆਂ ਪਾ ਕੇ। ਠੀਕ ਹੈ ਜੀ। ਅੱਛਾ, ਉਸ ਤੋਂ ਬਾਅਦ ਫਿਰ ਰਾਤ ਨੂੰ 2:30 ਵਜੇ ਵੱਡੇ ਰੋਡ ਤੇ ਨਹਿਰ ਤੇ ਇੱਕ ਬੰਦਾ 7 ਗੈਸੀ ਭਗਾਨੇ ਲੈ ਕੇ ਬਾਬਾ ਖੜਾ। ਉਹ ਪਤਾ ਕੀ ਗੱਲ ਆ, ਮੈਂ ਤੁਹਾਨੂੰ ਦੱਸਦਾ। ਇਹ ਇੰਨੇ ਬਰੀਕ ਲੋਕ ਹੁੰਦੇ ਨੇ ਮੰਗਣ ਵਾਲੇ, ਪ੍ਰੋਫੈਸ਼ਨਲ ਜਿਹੜੇ ਭਾਜਨ, ਇਹ ਇਹਨਾਂ ਦਾ ਡਾਇਰੈਕਟ ਤੁਹਾਡੇ ਜਜ਼ਬਾਤ ਤੇ, ਤੁਹਾਡੀ ਜਿਹੜੀ ਇੱਕ ਇਨਸਾਨੀਅਤ ਆ ਨਾ, ਦਿਲ, ਉਹਦੇ ਤੇ ਅਟੈਕ ਕਰਦੇ ਨੇ ਤੇ ਤੁਸੀਂ ਗੱਡੀ ਰੋਕਦੇ ਉੱਥੇ। ਹੁਣ 2 ਵਜੇ ਰਾਤ ਦੇ ਪਕਾਨੇ ਵੇਚਣ ਦਾ ਕੋਈ ਤੁੱਕ ਨਹੀਂ ਬਣਦਾ। ਉਹ ਸਿਰਫ ਇਸ ਤੋਂ ਕਿ ਤਰਸ ਆਵੇ। ਤੈਨੂੰ ਨਹੀਂ ਆਉਣਾ ਨਾ, ਤੇਰੇ ਨਾਲ ਤੇਰੀ ਬੁੱਢੀ ਬੈਠੀ ਨਾ। ਹੁਣ ਮੈਂ ਉਹ ਬੁੱਢੀ ਦੂਜੀ ਦੀ ਗੱਲ ਕਰ ਰਿਹਾ, ਉਹ ਸੋਹਣੀ ਵਾਲੀ। ਠੀਕ। ਤੇਰੇ ਨਾਲ ਤੇਰੀ ਬੁੱਢੀ ਬੈਠੀ ਨਾ, ਉਹਨੇ ਜਦੋਂ ਦੇਖਣ ਲੱਗਾ ਰੋਕੋ ਗੱਡੀ, ਰੋਕੋ ਨਾ, ਦਿਓ ਕੁਛ ਬਾਬੇ ਨੂੰ। ਹੁਣ ਉਹਨੇ ਕਹਿਣਾ ਪਕਾਨਾ। ਹੁਣ 2 ਵਜੇ ਤੇਰੀ ਬੁੱਢੀ ਨੇ ਪਕਾਨਾ ਕੀ ਕਰਨਾ? ਉਹ ਦੂਸਰੀ ਵਾਲੀ ਕੋਣ ਨਾ। ਆਹੋ ਭਾਈ 2 ਵਜੇ ਤੇਰੀ ਬੁੱਢੀ ਜਿਹੜੀ ਦੂਜੀ ਹੈ, ਉਹਨੇ ਪਕਾਨਾ ਕੀ ਕਰਨਾ? ਠੀਕ ਹੈ ਜੀ। ਉਹ ਹੁਣ ਉਹਨੇ ਕੀ ਕਰਨਾ? ਤੂੰ ਕਹਿਣਾ ਨਹੀਂ ਜੀ ਬਾਬਾ ਜੀ ਰਹਿਣ ਦਿਓ ਗੁਬਾਰੇ, ਤੂੰ ਉਹਨੂੰ 50-100 ਰੁਪਏ ਦੇ ਦੇ। ਉਹ ਇਹ ਗੇਮ ਹੁੰਦੀ ਹੈ। ਅਗਰ ਉਹ ਪਕਾਨਿਆਂ ਤੋਂ ਬਾਹਰ ਖਲੋਤਾ, ਲਹਿਦਾ ਇਕੱਲਾ ਹੀ ਖਲੋਤਾ ਹੋਵੇ ਇੰਜ ਕਰਕੇ, ਤੂੰ ਕਦੇ ਵੀ ਨਹੀਂ ਰੁਕਣਾ। 2 ਵਜੇ ਰਾਤ ਦੇ। ਅੱਛਾ, ਧੱਕੇ ਨਾ ਆ ਕੇ ਤੇਰੀ ਗੱਡੀ 'ਚ ਪਕਾਨੇ ਤੋਂ ਨਹੀਂ ਜਾਣਗੇ, ਲੈ ਲਓ ਪੈਨਸਲਾਂ ਤੋਂ ਨਹੀਂ ਜਾਣਗੇ। ਤੈਨੂੰ ਉਹਨਾਂ ਨੂੰ ਪਤਾ ਇਹਨੇ ਨਹੀਂ ਲੈਣੀਆਂ। ਇਹ ਸਾਈਕੀ ਆ, ਇਹ ਪਿੱਛੇ ਵੱਡੇ ਮਾਈਂਡ ਬੈਠੇ ਨੇ ਜਿਹੜੇ ਉਹਨਾਂ ਨੂੰ ਕਹਿੰਦੇ ਨੇ ਕਿ ਇਹ ਗੇਮ ਪਾਉਣੀ ਆ। ਤੁਸੀਂ ਤਾਂ ਕੁਛ ਵੀ ਨਹੀਂ ਕਾਰੋਬਾਰੀ, ਜਿੰਨੇ ਉਹ ਕਾਰੋਬਾਰੀ ਨੇ ਚੱਕਰ। ਠੀਕ ਹੈ ਜੀ। ਅੱਛਾ, ਹੁਣ ਮੇਰੀ ਗੱਲ ਸੁਣ। ਪੈਨਸਲਾਂ, ਨਿੱਕੇ ਜਿਹੇ ਬੱਚੇ। ਅੱਜ ਹੀ ਯਾਰ ਗੱਡੀ ਰੁਕੀ ਇੱਕ ਜਗ੍ਹਾ ਤੇ, ਇੱਕ ਬੁੱਢੀ ਆਈ ਦਫ਼ਤਰ ਦੇ ਬਾਹਰ, ਗੱਡੀ ਰੁਕੀ, ਬੁੱਢੀ। ਮੇਰੀਆਂ ਬੱਚੀਆਂ ਰੋਜ਼ਾ ਰੱਖਦੀਆਂ ਨੇ ਤੇ ਮੈਂ ਗਰੀਬ ਆ ਤੇ ਉਹਨਾਂ ਦੇ ਰੋਜ਼ੇ ਵਾਸਤੇ ਕੁਛ ਦੇ ਦਿਓ।
ਭਾਈ ਸਾਹਿਬ ਨੂੰ ਮੈਂ ਕਿਹਾ ਭਾਈ ਸਾਹਿਬ ਦੇ ਦਿਓ, ਭਾਈ ਸਾਹਿਬ ਨੇ 100 ਰੁਪਇਆ ਦਿੱਤਾ। ਉਹ ਬਾਹਰ ਗਈ ਹੈ ਤੇ 6 ਉਦਾਂ ਦੀਆਂ ਸਾਹਮਣੇ ਹੋਰ, ਇੱਕ ਇੱਧਰਲੇ ਘਰ, ਇੱਕ ਇੱਧਰਲੇ ਘਰ, ਇੱਕ ਇੱਧਰਲੇ ਘਰ, ਯਾਨੀ ਉਹ ਪੂਰੇ ਲਾਟ ਸੀ, ਗੈਂਗ ਸੀ, ਔਰ ਸਾਰੀਆਂ ਉਦਾਂ ਦੀਆਂ ਕੱਪੜੇ ਕੁਪੜੇ ਪਾਏ ਉਹਨਾਂ ਨੇ। ਤੇ ਮੈਂ ਥੋੜੀ ਦੇਰ ਬਾਅਦ ਦੇਖਿਆ ਤੇ ਉਹ ਸਾਰੀਆਂ ਇਕੱਠੀਆਂ ਹੋ ਕੇ ਨਾ ਇੱਕ ਇੱਧਰਲੇ ਘਰ ਵੜ ਗਈ, ਇੱਕ ਇੱਧਰ ਗਲੀ 'ਚ ਵੜ ਗਈ, ਯਾਨੀ ਉਹ ਪੂਰਾ ਗੈਂਗ ਆਉਂਦਾ। ਸਮਝ ਆ ਰਹੀ? ਹੁਣ ਇਹਦੇ ਬਦਲੇ ਮੈਂ ਸਵੇਰ ਨਿਕਲਿਆ 5 ਵਜੇ 6 ਵਜੇ, ਉਹ ਵੀਡੀਓ ਅੱਜ ਵੀ ਪਈ ਹੈ। ਉਹ 'ਚ ਇੱਕ ਬਾਬਾ ਸਭ ਤੋਂ ਪਹਿਲੇ ਮੈਂ ਦੇਖਿਆ ਉਹ ਬੋਤਲਾਂ ਇਕੱਠੀਆਂ ਕਰ ਰਿਹਾ। ਹੁਣ ਉਹਨਾਂ ਮੈਂ ਗੱਲਬਾਤ ਕੀਤੀ, ਫਿਰ ਮੈਂ ਹਰ ਕਿਸੇ ਕੋਲ ਇਜਾਜ਼ਤ ਲਈ ਹੈ ਕਿ ਜੀ ਮੈਂ ਤੁਹਾਡੀ ਵੀਡੀਓ ਬਣਾ ਲਵਾਂ। ਜਿਹਨੇ ਮੈਨੂੰ ਕਿਹਾ ਨਾ ਨਹੀਂ ਬਣਾਉਣੀ, ਮੈਂ ਉਹਦੀ ਨਹੀਂ ਬਣਾਈ। ਜਿਹਨੇ ਕਿਹਾ ਬਣਾ ਲਓ, ਮੈਂ ਉਹਦੀ ਬਣਾਤੀ ਇਜਾਜ਼ਤ ਲੈ ਕੇ, ਠੀਕ ਹੈ ਨਾ। ਫਿਰ ਮੈਂ ਉਹ ਉਧਰਲੇ ਜਿਹੜਾ ਹੋ ਗਿਆ ਉੱਥੇ, ਇੱਕ ਮੈਨੂੰ ਔਰਤ ਟੱਕਰੀ ਸੁਬਾਹ ਉਹ ਲੋਹਾ ਇਕੱਠਾ ਕਰ ਰਹੀ ਸੀ। ਉਹਨੇ ਜਿਹਨੇ ਮੈਨੂੰ ਦੱਸਿਆ ਮੇਰੀਆਂ ਇੱਦੀਆਂ ਧੀਆਂ ਨੇ, ਮੇਰੀ ਨੂੰਹ ਹੈ। ਸਰ ਗੱਲ ਇਹ ਹੈ ਹੁਣ, ਅੱਛਾ ਮੈਂ ਵੀਡੀਓ ਬਣਾਤੀ, ਹੋ ਸਕਦਾ ਉਹ ਸਫੇਦ ਪੋਸ਼ ਲੋਕ ਹੋਣ, ਉਹਨਾਂ ਦੇ ਘਰ ਆਂਢੀ ਗੁਆਂਢੀ ਨਾ ਪਤਾ, ਮੇਰੀ ਵੀਡੀਓ ਤੋਂ ਲੋਕਾਂ ਨੂੰ ਪਤਾ ਲੱਗ ਗਿਆ, ਲੋਕਾਂ ਨੇ ਉਹਨਾਂ ਨੂੰ, ਅੱਲਾ ਨੇ ਉਹਨਾਂ ਦੇ ਥਰੂ ਦੇ ਦਿੱਤਾ ਹੋਵੇ। ਕਿਤੇ ਬਾਬਾ ਕਿਸੇ ਹੋਰ ਨੂੰ ਤਰਫ ਕਹੀ ਯਾਰ ਹੈ ਤੇ ਉਹੀ ਬਾਬਾ ਰੋਗ, ਯਾਰ ਇਹਨੂੰ ਦੇ ਦਈਏ ਕੁਛ। ਇੱਦਾਂ ਬਹੁਤ ਲੋਕਾਂ ਨਾਲ ਹੋਇਆ। ਇਹ ਜਿਹੜੀ ਇੱਕ ਮੈਂ ਆਂਟੀ ਉਹ ਪਰਸ ਲਾਹੌਰ ਉਹ ਪਰਸ ਵੇਚਦੀ ਸੀ, ਉਹ ਆਂਟੀ ਨੂੰ ਕਿੰਨਿਆਂ ਲੋਕਾਂ ਨੇ ਮਦਦ ਕੀਤੀ ਮੇਰੀ ਵੀਡੀਓ। ਹਾਂਜੀ ਤੇਰੀ ਸੋਚ ਹੋਣੀ, ਲੇਕਿਨ ਇੱਥੇ ਤੇ ਗੱਲ ਇਹ ਲਾਜ਼ਮੀ ਨਹੀਂ ਹੁੰਦਾ। ਨੈਗੇਟਿਵ ਗੱਲ ਆ ਤਾਜੀ ਕਿ ਜਿਹੜੀ ਤੁਸੀਂ ਗੱਲ ਕਰਨੀ ਨਾ ਕਿ ਦਿਖਾਵਾ ਮੈਂ ਕਰਕੇ, ਉਹ ਤੁਸੀਂ ਤੇ ਚਲੋ ਨੀਅਤ ਸਾਫ਼ ਕਰਕੇ, ਕੁਝ ਲੋਕ ਭਾਵੇਂ ਨਾ ਹੁਣ ਆਪਣੇ ਕਾਟਨ ਲੱਠਾ ਪਾ ਕੇ ਤੇ ਉਹ ਤਸਵੀਰ ਨਾਲ ਖਿਚਾਉਂਦੇ, ਇਸ ਇਹਦੇ ਚ ਇਤਰਾਜ਼। ਫਰੀਦ ਸਾਹਿਬ ਤੁਸੀਂ ਮੈਨੂੰ ਮਿਲੇ ਹੋ, ਤੁਹਾਡੇ ਘਰ ਨਹੀਂ ਹੈਗਾ, ਹਾਲਾਤ ਨਹੀਂ ਅੱਛੇ, ਕੁਛ ਨਹੀਂ ਹੈਗਾ, ਆਟਾ ਨਹੀਂ ਹੈਗਾ, ਤੁਸੀਂ ਇੱਕ ਸਫੇਦ ਪੋਸ਼ ਬਣ ਕੇ ਫਿਰ ਰਹੇ ਹੋ। ਮੈਂ ਗੱਡੀ ਤੇ ਤੁਹਾਡੇ ਕੋਲ ਰੁਕਿਆ, ਮੈਂ ਤੁਹਾਨੂੰ ਕਿਹਾ ਕਿ ਫਰੀਦ ਸਾਹਿਬ ਬਹੁਤ ਸਰ ਜੀ ਇਹ ਮੈਂ ਤੁਹਾਨੂੰ ਆਟਾ ਦੇਣਾ, ਤੁਹਾਡੀ ਇਜਾਜ਼ਤ ਆ ਤੇ ਮੈਂ ਵੀਡੀਓ ਬਣਾ ਲਵਾਂ। ਹੁਣ ਤੈਨੂੰ ਨਹੀਂ ਪਤਾ ਵੀਡੀਓ ਦਾ ਮਕਸਦ ਕੀ ਹੈ, ਤੈਨੂੰ ਪਤਾ ਨਾ ਕਿ ਵੀਡੀਓ ਦਾ ਮਕਸਦ ਇਹ ਹੈ ਕਿ ਚੱਲਣੀ ਹੈ। ਤੂੰ ਮੈਨੂੰ ਕਹਿ ਕਿ ਨਹੀਂ ਯਾਰ ਵੀਡੀਓ ਨਾ ਬਣਾਉਣਾ, ਮੈਂ ਕਹੋ ਓਕੇ ਆ ਲਓ, ਹੋਰ ਕੋਈ ਤੂੰ ਮੈਨੂੰ ਕਹਿ ਹਾਂਜੀ ਹਾਂਜੀ ਬਣਾ ਲਓ, ਮੈਨੂੰ ਕੋਈ ਇਸ਼ੂ ਨਹੀਂ, ਤੇ ਮੈਂ ਤੇਰੀ ਵੀਡੀਓ ਬਣਾ ਲੈਣਾ। ਅੱਛਾ ਵੀਡੀਓ ਬਣਾਉਣ 'ਚ ਮੈਨੂੰ ਕੀ ਫਾਇਦਾ ਇਹਦਾ ਕਿ ਮੇਰੇ YouTube ਤੇ ਵੀਵਰਸ ਪੈਸੇ ਆਉਣਗੇ ਉਹ 2 ਮਿੰਟ ਦੇ ਕਿੰਨੇ ਕੁ, ਇੱਕ ਮਿਸਾਲ ਆ, ਜਿੰਨੇ ਦਾ ਮੈਂ ਉਹਨੂੰ ਰਾਸ਼ਨ ਦੇ ਦੇਣਾ ਉਹਨੇ ਤਾਂ ਨਹੀਂ ਆ ਸਕਦੇ ਕਦੀ ਵੀ, ਠੀਕ ਹੈ ਜੀ, ਉਹ 3 ਮਿੰਟ ਦੇ ਇੱਕ ਮਿਸਾਲ ਆ। ਤੇ ਮਕਸਦ ਇਹ, ਉਹਦਾ ਮਕਸਦ ਇਹ ਹੁੰਦਾ ਹੈ ਕਿ ਯਾਰ ਲੋਕ ਵੀ ਥੋੜਾ ਜਿਹਾ ਕੁਝ ਕਰਨ। ਅੱਛਾ ਹੁਣ 100 ਦੇ ਵਿੱਚੋਂ 90 ਰੁਪਏ ਅਸੀਂ ਬਗੈਰ ਕਿਸੇ ਨੂੰ ਦੱਸਿਓ ਪੁੱਛਿਓ ਦੇ ਦਿੰਦੇ ਆ। ਯਾਰ 10 ਰੁਪਏ ਅਗਰ ਤੁਸੀਂ ਦਿਖਾ ਕੇ ਦੇ ਦਿੰਦੇ ਹੋ, ਤੇ ਜੇ ਮੈਂ ਦਿਖਾਵਾ ਹੀ ਕਰਨਾ ਤਾਂ ਮੈਂ 90 ਦਾ ਕਰਾਂ, ਮੈਂ 10 ਰੁਪਈਆਂ ਦਾ ਕਿਉਂ ਕ੍ਰੈਡਿਟ ਲੈ ਰਿਹਾ, ਮੈਂ 100 ਦਾ ਹੀ ਪੂਰਾ ਕਰਾਂ। ਇਹ ਮੋਟੀਵੇਸ਼ਨ ਤੁਸੀਂ ਆਹੋ ਇਹ 'ਚ ਕਿਹੜੀ ਗੱਲ ਆ। ਮੈਂ ਤੁਹਾਡੀ ਇਸ ਤੋਂ ਤਸਵੀਰ ਲਾਉਂਦੇ ਨੇ ਨਾ ਫੇਸਬੁੱਕ ਤੇ, ਅਸੀਂ ਵੇਖਿਆ ਵੱਡੇ ਜਿਹੜੇ ਅਹੁਦੇਦਾਰ ਲੋਕ ਨੇ, ਜਿਵੇਂ ਕੋਈ ਵੱਡੇ MP ਨੇ, ME MNA, ਉਹ ਫਿਰ ਲੋਕਾਂ ਦੀ ਤਸਲੀਲ, ਕਿਉਂਕਿ ਉਹਨਾਂ ਦੀ ਮਜਬੂਰੀ ਕਿ ਉਹਨਾਂ ਨੂੰ ਰਾਸ਼ਨ ਚਾਹੀਦਾ, ਉਧਰ ਉਹ ਜਿਹੜੇ ਨੇ ਉਸ ਮਜਬੂਰੀ ਦਾ ਫਾਇਦਾ ਚੁੱਕ ਕੇ ਉਹ ਨਾਲ ਖਲੋ ਕੇ ਤੇ ਜਨਾਬ ਇੰਜ ਹੱਥ ਵੀ ਰੱਖਿਆ ਹੁੰਦਾ। ਹਾਂ ਉਹ ਹੋਰ ਗੱਲ ਆ। ਹਾਂਜੀ ਇਹ ਗਲਤ ਹੈ, ਹੋਰ ਗੱਲ ਆ। ਗੱਲ ਇਹ ਆ ਕਿ ਯਾਰ ਮੈਂ ਦੀ ਕੋਸ਼ਿਸ਼ ਹੁੰਦੀ ਕਿ ਅਗਰ ਮੈਂ ਕਿਸੇ ਦੇ ਕੋਲ ਬੈਠਾ ਨਾ ਤੇ ਉਹਨੂੰ ਕਦੀ ਵੀ ਇਹ ਫੀਲ ਨਾ ਆਵੇ ਕਿ ਮੈਂ ਗਰੀਬ ਆ, ਇਹ ਕੋ ਪੈਸੇ ਆ, ਇਹ ਮੇਰੀ ਮਦਦ ਕਰ ਰਿਹਾ। ਉਹਨੇ ਫੀਲ, ਮੈਂ ਉਹਨੂੰ ਨਾਲ ਲਾਉਣਾ ਖੜਦਾ ਕਿ ਯਾਰ ਤੇਰਾ ਹਿੱਸਾ ਵਾ, ਮੈਨੂੰ ਅੱਲਾ ਨੇ ਦਿੱਤਾ ਵਾ, ਤੇਰਾ ਸੀ, ਮੈਂ ਤੈਨੂੰ ਪਹੁੰਚਾਉਣ ਆ ਗਿਆ, ਗੱਲ ਮੁੱਕੀ। ਨਾ ਮੈਂ ਤੇਰੀ ਇਮਦਾਦ ਕਰ ਰਿਹਾ, ਨਾ ਤੂੰ ਗਰੀਬ ਆ, ਨਾ ਮੈਂ ਅਮੀਰ ਆ। ਅੱਲਾ ਦੀ ਇੱਕ ਵੰਡ ਆ ਕਿ ਅੱਲਾ ਨੇ ਇੱਕ ਗਲੀ ਦੇ ਵਿੱਚ ਇੱਕ ਘਰ ਆ, 10 ਘਰ ਨੇ, ਇੱਕ ਘਰ ਨੂੰ ਅੱਲਾ ਮਹੀਨੇ ਦਾ 10 ਲੱਖ ਰੁਪਇਆ ਦੇ ਰਿਹਾ, ਇੱਕ ਘਰ ਵਾਲੇ ਨੂੰ 20,000 ਰੁਪਇਆ ਦੇ ਰਿਹਾ, ਉਹਦਾ 40 ਖਰਚਾ। ਉਹ 10 ਵਾਲੇ ਨੂੰ ਨਾਲ ਇਹ ਵੀ ਸੋਚਣਾ ਚਾਹੀਦਾ ਕਿ ਮੈਨੂੰ ਮੇਰੇ ਹਮਸਾਏ ਰਿਸ਼ਤੇਦਾਰਾਂ ਦਾ ਵੀ ਨਾਲ ਮਿਲ ਰਿਹਾ, ਮੈਂ ਉਹਨਾਂ ਨੂੰ ਪਹੁੰਚਾਉਣਾ ਵਾ। ਸਹੀ ਗੱਲ, ਸਮਝ ਆ ਰਹੀ ਗੱਲ ਦੀ। ਇਸ ਟਾਈਮ ਹਾਲਾਤ ਇਹ ਹੋਏ ਪਏ ਨੇ ਕਿ ਜਿਹੜੇ ਬੜੇ ਲੋਕ ਠੀਕ ਠਾਕ ਵੀ ਨੇ ਨਾ, ਉਹ ਜਿਹੜੇ ਕਹਿੰਦੇ ਨਾ ਸਦਕਾ ਨਹੀਂ ਲੈਂਦੇ, ਸਰ ਉਹ ਸਦਕੇ ਵੀ ਲੈ ਰਹੇ। ਮੁਲਕ ਦੇ ਹਾਲਾਤ ਐਸੇ ਹੋ ਚੁੱਕੇ ਨੇ, ਲਿਆਦਾ ਇਹ ਜਿਹੜਾ ਟ੍ਰੈਂਡ ਆ ਨਾ ਕਿ ਉਸਤਾਦ ਜੀ ਦੱਸਣਾ, ਸਾਰਿਆਂ ਨੂੰ ਵਿਖਾਣਾ ਕਿ ਲੋ ਜੀ ਮੈਂ, ਇਹ ਸਿਰਫ ਗਲਤ ਆ। ਜਿਹੜਾ ਤੁਸੀਂ ਕਰ ਰਹੇ ਹੋ, ਤੁਸੀਂ ਕਰ ਰਹੇ ਹੋ ਇੱਕ ਪ੍ਰੋਪਰ ਚੈਨਲ ਦੇ ਥਰੂ ਕਿ ਯਾਰ ਕਿਸੇ ਨੂੰ ਇਮੋਸ਼ਨਲ ਕਰਕੇ ਉਹਨੂੰ ਦੱਸਿਆ ਜਾਏ ਕਿ ਇਹ ਲੋਕਾਂ ਦੀ ਮਦਦ ਕਰੋ। ਨਹੀਂ ਦੇਖੋ ਨਾ, ਇੱਕ ਮੈਂ ਜਾਣਾ ਆ ਜੀ ਬਣਾਓ ਵੀਡੀਓ ਜੀ, ਇੱਕ ਮੈਂ ਜਾਣਾ ਕੁਛ ਨਹੀਂ ਕਰਦਾ, ਵੀਡੀਓ ਮੇਰੀ ਨਾਰਮਲ ਬਣ ਰਹੀ ਹੈ, ਮੈਂ ਨਾਲ ਜਾ ਕੇ ਨਾਲ ਬਹਿ ਗਿਆ, ਹੋਰ ਜੀ ਚਾਚਾ ਜੀ ਕੀ ਹਾਲ ਚਾਲ। ਮੈਂ ਇਹ ਨਹੀਂ ਜਾਂਦੇ ਉਹਨੂੰ ਕਹਿੰਦਾ ਵੀ ਮੈਂ ਦੇਣ ਆਇਆ, ਕੀ ਹਾਲ ਆ, ਕਿੱਧਰ ਫਿਰ ਰਹੇ ਹੋ। ਉਹ ਮੈਨੂੰ ਕਹਿੰਦਾ ਯਾਰ ਪੁੱਤ ਮੈਂ ਇੱਧਰੋਂ ਆਇਆ ਸੀ। ਥੋੜਾ ਜਿਹਾ ਹੈਰਾਨ ਵੀ ਹੁੰਦਾ ਕਿ ਕਿਉਂ ਪੁੱਛ ਰਿਹਾ, ਤੇ ਅੱਛਾ ਤੇ ਘਰ ਕੀ ਗੱਲ, ਤੁਸੀਂ ਐਸ ਉਮਰੇ ਮਤਲਬ ਕੀ ਕਰਨ ਦੇ ਹੋ, ਠੀਕ ਹੈ ਜੀ, ਘਰ ਬੱਚੇ ਕਿੱਥੇ ਆ, ਉਹ ਯਾਰ ਪੁੱਤਰ ਨਹੀਂ ਹੈਗੇ, ਧੀਆਂ ਨੇ, ਇਹ ਉਹ ਸੁਣੀ ਜਾ ਰਹੇ, ਲੋਕ ਵੀ ਸੁਣੀ ਜਾ ਰਹੇ ਨੇ। ਔਰ ਉਹਦੇ ਕੋਲ ਇਜਾਜ਼ਤ ਲਈ ਆ ਕਿ ਮੈਂ ਤੁਹਾਡੀ ਵੀਡੀਓ ਬਣਾ ਲਾਂ, ਤੇ ਵੀਡੀਓ ਬਣਾਉਣ ਦਾ ਮਕਸਦ ਕੋਈ ਵੀ ਏਡਾ ਚੂਚਾ ਨਹੀਂ ਵੀ ਉਹਨੂੰ ਨਹੀਂ ਪਤਾ ਵੀ ਇਹਨੇ ਬਣਾ ਕੇ ਕਿਹੜਾ ਬਣਾ ਕੇ ਚਲਾਉਣੀ ਆ, ਫਿਰ ਇਜਾਜ਼ਤ ਦਿੰਦੇ। ਅੱਛਾ ਉਹਨਾਂ ਮੈਂ ਗੱਲਾਂ ਕਰ ਰਿਹਾ, ਅੱਛਾ ਕਿੰਨੀਆਂ ਧੀਆਂ ਨੇ, 2 ਧੀਆਂ ਨੇ, ਵਿਆਹੀਆਂ ਨੇ, ਜੇ ਉਹ ਗੱਲਬਾਤ ਫਲਾਂ ਚੰਬਾ, ਕਿੱਧਰ ਫਿਰਦੇ ਨੇ ਨਾ ਤੁਸੀਂ, ਥੱਕਦੇ ਨਹੀਂ ਆ ਧੁੱਪੇ ਇਹਨਾਂ ਨਹੀਂ ਪੋਤੇ ਦੇ ਕਰਦੇ। ਅੱਛਾ ਚਲੋ ਇਸ ਤਰ੍ਹਾਂ ਕਰਦੇ ਕੀ ਆ, ਚਲੋ ਮੈਂ ਤੁਹਾਨੂੰ ਆਣਾ ਦੇਣਾ, ਤੁਸੀਂ ਆ ਲੈ ਜਾ। ਯਾਨੀ ਦੇਣ ਦੇ ਵਿੱਚ ਇੱਕ ਤਰੀਕਾਕਾਰ ਐਸਾ, ਉਸ ਬੰਦੇ ਨੂੰ ਸ਼ਰਮਿੰਦਗੀ ਨਹੀਂ ਮਹਿਸੂਸ ਹੁੰਦੀ, ਉਹਨੂੰ ਅਪਨਾਈਅਤ ਮਿਲਦੀ। ਜਦੋਂ ਤੁਸੀਂ ਉਹਨੂੰ ਅਪਨਾਈਅਤ ਦੇਣੀ ਨਾ, ਨਾਲ ਉਹਨੂੰ ਜੱਫੀ ਵੀ ਪਾ ਲੈਣੀ, ਉਹਦੇ ਨਾਲ ਵੀ ਜੁੜ ਕੇ ਬਹਿ ਜਾਣਾ,
ਠੀਕ ਹੈ ਨਾ। ਨਾਲ ਉਹਨੂੰ ਕਹਿਣਾ ਕਿ ਉਹ ਮੇਰੀਆਂ ਭੈਣਾਂ, ਉਹ ਮੇਰੀਆਂ ਧੀਆਂ, ਤੇ ਆਪ ਮੇਰੇ ਵੱਲੋਂ ਮੇਰੀਆਂ ਭੈਣਾਂ ਨੂੰ ਦੇ ਦੇਣਾ, ਮੇਰੇ ਵੱਲੋਂ ਮੇਰੀ ਮਾਂ ਨੂੰ ਦੇ ਦੇਣਾ, ਮੇਰੇ ਵੱਲੋਂ ਫਰਕ ਹੁੰਦਾ। ਇੱਕ ਜਾਂਦਾ ਜੀ ਆ ਦਿਓ ਯਾਰ ਦਿਓ, ਸਾਰਿਆਂ ਨੂੰ ਲੈਣ ਬਣਾ ਲਓ ਵੀ ਲੈਣ ਬਣਾ ਲਓ, ਆ ਬਾਬੇ ਨੂੰ ਦੇ ਯਾਰ ਬਾਬੇ ਨੂੰ, ਇਹ ਬਾਬਾ ਲੈ ਜੀ। ਨਾ ਉਹਨੂੰ ਪੁੱਛਣਾ, ਨਾ ਗਿੱਛਣਾ, ਨਾ ਉਹਦਾ ਦੁੱਖ ਸੁਣਨਾ, ਨਾ ਭਾਵੇਂ ਤੁਸੀਂ ਮੇਰੀ ਕੋਈ ਵੀਡੀਓ ਦਿਖਾ ਦਿਓ ਕਿ ਮੈਂ ਕਿਸੇ ਬੰਦੇ ਦੀ ਪੂਰਾ ਦੁੱਖ ਸੁੱਖ ਸੁਣ ਕੇ ਉਹਦੇ ਨਾਲ ਹਮਦਰਦੀ ਕਰਕੇ ਫਿਰ ਉਹਨੂੰ, ਔਰ ਮੈਂ ਕਈ ਵੀਡੀਓ 'ਚ ਕਿਹਾ ਭਾਈ ਇਹ ਇਮਦਾਦ ਨਹੀਂ, ਮੇਰੀ ਕੀ ਔਕਾਤ ਆ ਮੈਂ ਇਮਦਾਦ ਕਿਸੇ ਨੂੰ ਕਰਾਂ। ਇਹ ਉਹ ਦੇ ਰਿਹਾ, ਮੈਨੂੰ ਦੇ ਰਿਹਾ, ਤੈਨੂੰ ਦੇ ਰਿਹਾ। ਮੈਂ ਕਹਿੰਦਾ ਨਾ ਫਰੀਦ ਸਾਹਿਬ ਤੁਹਾਡੀ ਅਗਰ 2 ਲੱਖ ਤਨਖਾਹ ਨਾ, ਫੇਰ ਨਾ ਉਸਤਾਦ ਜੀ ਮੇਰੀ ਸੁਣ ਲਓ, ਚਲੋ ਜੀ ਤੁਹਾਡੀ 2 ਰੁਪਏ ਤਨਖਾਹ ਵਾ, ਹਾਂਜੀ। ਉਹਦੇ ਚੋਂ 10 ਪੈਸੇ ਕਿਸੇ ਦੇ ਨੇ, ਹਾਂ ਬਿਲਕੁਲ 20 ਪੈਸੇ ਕਿਸੇ ਦੇ ਉਹਨਾਂ ਨੇ। ਦਾ ਹਿੱਸਾ। ਨਾਲੇ ਯਾਰ ਇੱਕ ਮਿੰਟ ਮੇਰੀ ਗੱਲ ਸੁਣ ਲਓ ਯਾਰ, ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਤਸਵੀਰ ਤੂੰ 2 ਲੱਖ ਤਨਖਾਹ ਲੈ ਕੇ ਵੀ ਜਿਹਦੀ 20,000 ਤਨਖਾਹ ਵਾ ਉਹਦੇ ਕੋਲ ਚੱਲ ਜਾਣਾ ਵੀ ਇਹਦੇ ਚੋਂ 200 ਮੇਰਾ ਜਿਹੜਾ ਉਹ ਦੇ ਦੇ ਮੈਨੂੰ, ਇੰਜ ਨਹੀਂ ਹੁੰਦਾ। ਉਸਤਾਦ ਜੀ ਨਾ ਕਰੋ, ਮੇਰੇ ਘਰਦਿਆਂ ਮੈਨੂੰ ਕਿੱਤਰ ਮਾਰਨੇ। ਮੈਂ ਵੀ ਬੈਠਾ ਵਾਂ ਯਾਰ, ਸਾਰੇ ਹੀ ਬੈਠੇ ਨੇ। ਉਹਦਾ ਹੱਲ ਮੈਂ ਤੈਨੂੰ ਦੱਸ ਰਿਹਾ ਯਾਰ, ਜਿਹੜੇ ਲੋਕ ਤਸਵੀਰ ਖਿੱਚ ਕੇ ਰਾਸ਼ਨ ਦੇ ਰਹੇ ਨੇ ਜਾਂ ਕੁਛ ਦੇ ਰਹੇ ਨੇ, ਜਿਹੜੇ ਸਫੈਦਪੋਸ਼ ਬੰਦੇ ਨੇ, ਉਹਨਾਂ ਨੂੰ ਇੱਕ ਮੈਸੇਜ ਮੈਂ ਦਵਾਂਗਾ ਕਿ ਤੁਸੀਂ ਨਾ ਸਿਰਫ 100-150 ਰੁਪਈਆ ਆਪਣੇ ਤੇ ਇਨਵੈਸਟ ਕਰਨਾ, ਠੀਕ ਹੈ ਨਾ। ਇੱਕ ਤੁਸੀਂ ਨਾ ਮਾਲਾ ਮਿਲਦੀ ਉਹ ਤੁਸੀਂ ਜੇਬ 'ਚ ਰੱਖਣੀ ਹੈ, ਇੱਕ ਗਲਾਸਿਸ ਮਿਲਦੇ ਨੇ ਐਨਕ, ਉਹ ਜੇਬ 'ਚ ਰੱਖਣੀ। ਤੁਹਾਨੂੰ ਕੋਈ ਕਰੈਕਟਰ ਵੀ ਤਸਵੀਰ ਵਾਲਾ ਮਿਲੇ, ਰਾਸ਼ਨ ਦੇਣ ਵਾਲਾ ਮਿਲੇ, ਤੁਸੀਂ ਉਹਨੂੰ ਕਹਿਣਾ ਮੇਰੀ ਇੱਕ ਸ਼ਰਤ ਆ, ਮਾਲਾ ਤੁਸੀਂ ਪਾਣੀ ਹੈ, ਐਨਕ ਲਾਣੀ ਹੈ, ਤੇ ਉਹਦੇ ਕੋਲ ਆਟਾ ਫੜ ਕੇ ਤਸਵੀਰ ਖਿੱਚਣੀ ਹੈ, ਠੀਕ ਹੈ, ਤਾਂ ਕਿ ਤੁਸੀਂ ਦੇਣ ਵਾਲੇ ਲੱਗੋ, ਉਹ ਲੈਣ ਵਾਲਾ ਲੱਗੇ, ਠੀਕ ਹੈ। ਜੈਲ ਬਲ ਕਹਿੰਦੇ ਆਹੋ ਇਹ ਸਹੀ ਹੈ ਤਰੀਕਾ। ਠੀਕ ਹੈ ਨਾ। 100 ਰੁਪਏ ਦੀ ਮਾਲਾ ਯਾਰ, ਅਸੀਂ ਮਾਲਾ ਵੀ ਯਾਰ ਵਜੰਤੀ ਮਾਲਾ ਲਾ ਦਿਓ ਭਾਵੇਂ। ਉਸਤਾਦ ਜੀ ਜੇ ਤੁਸੀਂ ਲੰਮੇ ਲੰਬੇ ਬੂਟ ਪਾ ਕੇ ਜਿੱਥੇ ਕੋਈ ਸਲਾਬ ਸਲੂਬ ਆਇਆ ਉੱਥੇ ਜਾਓ ਨਾ, ਕੀ ਮਜ਼ਾ। ਉਹ ਯਾਰ ਲਲੇ ਨਾ ਉਸਤਾਦ ਜੀ ਨੇ ठीक दे या न दे आबरू तो रहने दे। कैसे लोग सी यार, किस जमाने से। ਉਹ ਮੈਨੂੰ ਗੱਲ ਕੀ ਯਾਦ ਆ ਗਈ, ਉਹ ਲੰਘ ਗਿਆ ਸੀ ਟੌਪਿਕ, ਲੇਕਿਨ ਮੈਨੂੰ ਯਾਦ ਆ ਕਿ ਮੈਂ ਕਰਾਂਗਾ। ਉਹ ਜਦੋਂ ਉਸਤਾਦ ਜੀ ਨੇ ਕਿਹਾ ਨਾ ਕਿ ਬੇਗਮ ਨੂੰ ਸਾਹਸ ਹੋ ਜਾਂਦਾ ਗੁਬਾਰੇ ਆ ਕਿ ਯਾਰ ਬਾਬਾ ਵਾ ਮੁਸਤਕ, ਮੇਰਾ ਕਜ਼ਨ ਆ ਰਿਹਾ ਸ਼ੇਖੂਪੁਰਿਓਂ, ਨਾਲ ਉਹਦੀ ਵਾਈਫ, ਨਵੀਂ ਉਸਤਾਦ ਜੀ ਸ਼ਾਦੀ ਹੋਈ ਉਹਨਾਂ ਦੀ, ਤੇ ਹੈ ਨਾ ਰਾਤ ਦਾ ਕੋਈ 9-9:30 ਵਜੇ ਦਾ ਟਾਈਮ ਹੋਵੇ ਉਸਤਾਦ ਜੀ, ਤੇ ਹੈ ਨਾ ਇੱਕ ਜ਼ਈਫ ਜੀ ਔਰਤ ਨੇ ਨਾ ਉਹਨੂੰ ਹੱਥ ਦਿੱਤਾ, ਛੋਟੀ ਕੰਮਣ ਡਈ, ਤੇ ਉਹਨੂੰ ਨਾ ਉਸਤਾਦ ਜੀ ਹੱਥ ਦਿੱਤਾ, ਤੇ ਮੇਰੇ ਕਜ਼ਨ ਨੇ ਉਹਨੂੰ ਲਿਫਟ ਨਹੀਂ ਦਿੱਤੀ, ਗੱਡੀ ਉਹਨੇ ਤੇਜ਼ ਕਰ ਲਈ, ਤੇ ਬੇਗਮ ਨਾਰਾਜ਼ ਹੋ ਗਈ, ਤੁਮ ਐਸੇ ਹੀ ਕਰਤੇ ਹੋ, ਹੈ ਕਿਆ ਹੋ ਜਾਤਾ, ਸੰਗ ਦਿਲ ਹੋ ਇਹ ਉਹ, ਉਹਨੂੰ ਨਾ ਜਜ਼ਬਾਤੀ ਕੀਤਾ। ਉਸ ਵਿਚਾਰੇ ਗਰੀਬ ਨੇ ਨਾ ਯੂ ਟਰਨ ਲਿਆ ਹੈ, ਵਾਪਸ ਆਇਆ, ਉਹ ਮਾਈ ਨੂੰ ਭਾਈ ਜੀ ਬਿਠਾਇਆ, ਮਾਂ ਜੀ ਕਿੱਥੇ ਜਾਣਾ, ਉਹ ਕਹਿੰਦੀ ਮੈਨੇ ਬਿਠਾ ਕੇ ਜਾਣਾ। ਭਾਈ ਜੀ ਉਹ ਬਿਠਾਇਆ ਉਹਨੂੰ, ਉਸਤਾਦ ਜੀ ਇੱਕ ਪੁੱਲ ਆਇਆ, ਮਾਈ ਨੇ ਪਿੱਛੋਂ ਪਿਸਟਲ ਕੱਢਿਆ, ਉਹਦੇ ਕੰਨ ਲਾਇਆ, ਠੀਕ ਹੈ, ਪਿਸਟਲ ਯਾਰ ਐਸੇ ਹਕੀਕਤ ਕਰ ਬੇਟਾ ਬਹੁਤ ਸ਼ੁਕਰੀਆ ਜੀ, ਇਹ ਰੋਕ ਲਓ ਸਾਈਡ, ਠੀਕ ਹੈ। ਉਸਤਾਦ ਜੀ ਉਹਨੇ ਨਾ ਉਹ ਬਰਾਨੇ ਦੇ ਵਿੱਚ ਨਾ ਗੱਡੀ ਭਾਈ ਸਾਈਡ ਤੇ ਲਵਾਈ, ਉਧਰੋਂ ਉਹਦੇ 2 ਸਾਥੀ ਹੋਰ ਆ ਗਏ ਨੇ। ਹਾਂਜੀ। ਬੇਗਮ ਨਵੀਂ ਸ਼ਾਦੀ ਹੋਈ ਉਸਤਾਦ ਜੀ, ਮਾਸ਼ਾਅੱਲਾ ਸਾਰੇ ਜ਼ੇਵਰ, ਕਾਂਟੇ, ਘੜੀ, ਪੈਸੇ ਪੂਸੇ ਸਾਰਾ ਕੁਛ ਲਵਾਤਾ, ਤੇ ਕਹਿੰਦਾ ਜੀ ਜਾਓ। ਮੇਰੇ ਕਜ਼ਨ ਨੇ ਨਾ ਸਲਫ ਮਾਰਿਆ ਤੇ ਜਾ ਰਿਹਾ, ਅੱਗੇ ਇੱਕ ਚੌਂਕ ਆਇਆ, ਉੱਥੇ ਬੰਦੇ ਖਲੋਤੇ, ਬਾਹਰ ਆ ਕੇ ਕਹਿੰਦਾ ਕਿਸੇ ਨੇ ਲਿਫਟ ਤੇ ਨਹੀਂ ਜਾਣੀ, ਜਾਣਾ ਤੇ ਨਹੀਂ ਕਿਸੇ ਨੇ, ਜਾਣਾ ਕਿਸੇ ਨੇ ਤੇ ਆਇਓ, ਪਿੱਛੇ ਬਹਿ ਜਾਓ। ਉਹ ਕਿੱਡਾ ਮਜ਼ੇਦਾਰ ਸਟੋਰੀ ਸੀ, ਕਿੱਡਾ ਉਹ ਮਜ਼ੇਦਾਰ ਇੱਕ ਸਟੋਰੀ ਸੀ, ਇੱਕ ਗੇੜੇ ਦੀ, ਕਿ ਬੱਸ 'ਚ ਸਾਰੇ ਜਾ ਰਹੇ ਨੇ, ਵੱਡੀ ਹਿਨੋ 'ਚ ਸਾਰੇ ਜਾ ਰਹੇ ਨੇ ਬੈਠੇ, ਤੇ ਵਿੱਚ ਇੱਧਰ ਇੱਕ ਬੰਦਾ ਬੈਠਾ, ਤੇ ਉਹਦੇ ਨਾਲ ਉਹਦੀ ਜਵਾਨ ਧੀ ਬੈਠੀ, ਕੋਈ 20-21 ਸਾਲ ਦੀ, ਪਰਦਾ ਇਹ ਉਹ ਨਸ਼ੀਨ ਹਰ ਚੀਜ਼, ਤੇ ਇੱਧਰ ਪਿੱਛੇ ਵੀ ਕੋਈ ਬੰਦਾ ਬੈਠਾ, ਠੀਕ ਹੈ ਜੀ, ਤੇ ਉਹਦੇ ਨਾਲ ਉਹਦਾ ਮੁੰਡਾ ਜਵਾਨ, ਤੇ ਇਹ ਉਹ ਹੁਣ ਬੱਸ ਦੇ ਵਿੱਚ, ਤੇ ਫੋਨ ਸੁਣਿਆ, ਜਿਹਦੀ ਧੀ ਆ ਉਹਦੇ ਪਿਓ ਨੇ, ਫੋਨ ਸੁਣ ਕੇ ਨਾ ਤੇ ਉਹ ਰੋਣ ਲੱਗ ਪਿਆ, ਤੇ ਉਹਨੇ ਕਿਹਾ ਪਾਪਾ ਕੀ ਕਿਆ ਹੋਇਆ ਹੈ, ਕੁੜੀ ਨੇ ਪੁੱਛਿਆ, ਤੇ ਉਹਨੇ ਇੰਜ ਕਰਕੇ ਉਹਨੂੰ ਦੱਸਿਆ, ਤੇ ਉਹ ਵੀ ਕਹਿੰਦੀ ਕੋਈ ਬਾਤ ਨਹੀਂ, ਤੂੰ ਨਾਲ ਦਾ ਕਹਿੰਦਾ ਚਾਚਾ ਕੀ ਹੋਇਆ। ਉਹ ਐਸਾ ਪੂਰੀ ਬੱਸ 'ਚ ਨਾ ਇੱਕ ਗੱਲ ਉਹਨੇ ਕਿਹਾ ਜੀ ਮੇਰੀ ਬੇਟੀ ਦਾ ਸ਼ਾਦੀ ਸੀ, ਤੇ ਅਗਲੇ ਹਫਤੇ ਮੈਂ ਤੇ ਮਤਲਬ ਲਾਹੌਰ ਜਾ ਰਿਹਾ ਸਾਂ ਕਿ ਵੀ ਮੈਂ ਚੀਜ਼ਾਂ ਦੀਆਂ ਲਵਾਂ, ਕੋਈ ਇਹ ਉਹ ਸਾਰਾ ਕੁਛ, ਤੇ ਉਹਨਾਂ ਨੇ ਜਵਾਬ ਦੇ ਦਿੱਤਾ ਜੀ, ਉਹ ਕਹਿੰਦੇ ਜੀ ਨਹੀਂ ਜੀ ਸਾਨੂੰ ਤੁਹਾਡੇ ਤੋਂ ਵੀ ਅੱਛਾ ਕੋਈ ਰਿਸ਼ਤਾ ਮਿਲ ਗਿਆ, ਅਮੀਰ, ਯਾਨੀ ਕਿ ਜੇਜ਼ ਦੀ ਡਿਮਾਂਡ ਉਹਨਾਂ ਨੇ ਜ਼ਿਆਦਾ ਕੀਤੀ, ਤੇ ਉਹਨਾਂ ਨੇ ਨਾ ਕਰਤੀ, ਤੇ ਮੇਰੀ ਬੱਚੀ ਇਹ ਉਹ ਫਲਾਟਿੰਗ। ਇਹ ਹੁਣ ਇੱਕ ਇਮੋਸ਼ਨਲ ਗੇਮ ਪਈ ਹੈ ਬੱਸ 'ਚ। ਹੁਣ ਇੱਧਰਲੀ ਸਾਈਡ ਤੇ ਪਿੱਛੇ ਇੱਕ ਬੰਦਾ ਬੈਠਾ ਹੈ, ਉਹਨੇ ਕਿਹਾ ਲਓ ਜੀ ਗੱਲ ਸੁਣੋ, ਗੱਲ ਇਹ ਹੈ, ਇਹ ਮੇਰਾ ਮੁੰਡਾ ਬੈਠਾ, ਠੀਕ ਹੈ ਜੀ, ਚਾਚਾ ਜੀ ਇਹ ਤੁਹਾਡੀ ਧੀ ਨਹੀਂ ਮੇਰੀ ਧੀ ਹੈ, ਤੁਸੀਂ ਪਰੇਸ਼ਾਨ ਨਹੀਂ ਹੋਣਾ, ਇੱਥੇ ਹੀ ਗੱਲ ਕਰੋ ਕਿ ਮੈਂ ਆਪਣੇ ਬੱਚੇ ਦੀ, ਮੈਂ ਆਪਣੇ ਮੁੰਡਾ ਤੁਸੀਂ ਦੇਖ ਲਓ, ਹਰ ਤਰ੍ਹਾਂ ਦੀ ਮਤਲਬ ਗਰੰਟੀ ਹੈ, ਮੈਂ ਇਹਦਾ ਬਾਪ ਆ, ਮੇਰੀ ਧੀ ਆ, ਤੇ ਮੈਂ ਇਹਦੇ ਨਾਲ ਤੁਹਾਡਾ ਰਿਸ਼ਤਾ ਕਰਦਾ। ਲਓ ਜੀ ਬਾਅਦ 'ਚ ਦੂਜੇ ਤੀਜੇ ਫਲਾਣਿਆਂ ਨੇ ਕਿਹਾ ਯਾਰ ਇਹ ਤਾਂ ਬੜੀ ਨੇਕੀ ਆ ਯਾਰ, ਇਹ ਹੁਣ ਇਹ ਗੇਮ ਚੱਲ ਰਹੀ ਹੈ ਮੋਟਰਵੇ 'ਤੇ, ਠੀਕ ਹੈ ਜੀ, ਤੇ ਡਰਾਈਵਰ ਵੀ ਕਿ ਯਾਰ ਮੈਂ ਕਿੰਨੀਆਂ
ਕਿੰਨੇ ਨੇਕ ਬੰਦੇ ਮੈਂ ਸਵਾਰੀਆਂ ਲੈ ਕੇ ਜਾ ਰਿਹਾ, ਠੀਕ ਹੈ ਜੀ। ਕਰਦੇ 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 ਜਨਾਬ ਹੁਣ ਇੱਕ ਨਾ ਅੱਗੇ ਇੱਕ ਬੰਦਾ ਬੈਠਾ ਵਾ, ਠੀਕ ਹੈ ਜੀ। ਉਹਨੇ ਕਿਹਾ ਜੀ ਓਕੇ, ਉਹਨੇ ਉਹ ਕੁੜੀ ਦੇ ਪਿਓ ਨੇ ਕਿਹਾ ਜੀ ਠੀਕ ਹੈ ਜੀ, ਜਿੱਦਾਂ ਤੁਸੀਂ ਸਾਰੇ ਆਖਰ ਧੀਆਂ ਭੈਣਾਂ ਲਿਓ ਬੱਚੀਆਂ ਲਿਓ ਮੈਨੂੰ ਮਨਜ਼ੂਰ ਆ। ਹੁਣ ਅੱਗੇ ਇੱਕ ਕਰੈਕਟਰ ਆ, ਉਹਨੇ ਕਿਹਾ ਲਓ ਜੀ ਮੈਂ ਮੇਰੇ ਪੋਤਾ ਹੋਇਆ ਸੀ ਤੇ ਮੈਂ ਮਠਿਆਈ ਲੈ ਕੇ ਜਾ ਰਿਹਾ ਸੀ ਆਪਣੇ ਕੋਲ, ਤੇ ਮੈਂ ਉੱਥੋਂ ਲੈ ਲਾਂਗਾ ਤੇ ਤੁਸੀਂ ਮਠਿਆਈ ਖਾਓ। ਆਹ ਉਹਨੇ ਸਾਰਿਆਂ ਨੂੰ ਇੱਕ ਇੱਕ ਨਿਜ਼ਾਮੇ ਹਸਤੀ ਕੀਤਾ। ਹਾਂ ਠੀਕ ਹੋ ਗਿਆ। ਕੰਡਕਟਰ ਵੀ ਇੱਧਰ ਉੱਧਰ ਵੀ ਸਾਰੇ, ਠੀਕ ਹੈ ਜੀ। ਮਿੰਟ 5 ਨੰਗੇ ਨੇ, ਸਾਰੇ ਸੁੱਤੇ, ਸਿਰਫ ਉਹ ਜਾਗ ਰਹੇ ਆ। ਕੁੜੀ ਵਾਲਾ ਇੱਧਰੋਂ ਉਹ ਦੋ, ਉਧਰੋਂ ਮੁੰਡਾ ਦਾ ਪਿਓ ਤੇ ਉਧਰੋਂ ਮਠਿਆਈ ਵਾਲਾ, 5 ਕਰੈਕਟਰ ਨੇ। ਓਏ ਮੇਰੇ ਬੋਲ, ਉਹ ਡੱਬੇ ਪੂਰੇ ਸੀ। ਹਾਂਜੀ, ਉਹ ਡੱਬੇ 'ਚ ਨਹੀਂ, ਬੱਸ 'ਚ। ਅੱਛਾ ਅੱਛਾ। ਉਹਨਾਂ ਨੇ ਇੰਜ ਕੱਢਿਆ, ਉਹਨਾਂ ਨੇ ਬੱਸ ਡਰਾਈਵਰ ਨੂੰ ਕਿਹਾ ਸਾਈਡ ਤੇ ਲਾ ਲਾ ਬੇਟੇ, ਉਹਨੇ ਸਾਈਡ ਤੇ ਖਿਲਾਰੀ। ਉਹਨਾਂ ਨੇ ਪਿੱਛੋਂ ਸ਼ੁਰੂ ਹੋਏ ਨੇ ਹਰ ਇੱਕ ਪੂਰੀ, ਉਹਨਾਂ ਨੇ ਝੋਲੇ ਝੂਲੀ ਪਾਰ ਕੇ ਉਹਨਾਂ ਨੇ ਕਿਹਾ ਸਾਨੂੰ ਉਹ ਫਲਾਨ ਲਾ ਦੇ ਤੇ ਨਿਕਲ ਜਾ। ਰੀ ਸਾਹਿਬ ਅੱਗੇ ਮਸਦਾ ਆਇਆ ਸੀਗਾ, ਉੱਤਰ ਕੇ ਤੇ ਸਾਰੇ ਲੈ ਗਏ ਨੇ। ਰਹਿ ਗਏ ਸਰ। ਹਾਂਜੀ, ਬੱਚੀ ਵੀ ਤੇ ਉਹ ਬੱਚਾ ਵੀ ਤੇ ਉਹਨਾਂ ਦੇ ਦੋਵੇਂ ਪਿਓ ਵੀ ਤੇ ਮਠਿਆਈ ਵਾਲਾ ਵੀ, 5 ਉਤਰੇ ਨੇ ਤੇ ਬਾਕੀ ਸਵਾਰੀਆਂ ਖਰਾਟੇ ਮਾਰ ਰਹੀਆਂ ਨੇ ਤੇ ਉਹ ਗਏ। ਸਾਰੀ ਹਿਸਟਰੀ ਦੱਸ ਰਹੇ ਨੇ ਕਿ ਮਸਦਾ ਸੀਗਾ ਜਿਹੜਾ ਉਹ ਹੀਨੋ ਵਾਲਿਆਂ ਉਹ ਤੂੰ ਉਹਨੂੰ ਛੱਡ, ਤੂੰ ਉਹ ਸੁਣਾ ਜਿਹੜਾ ਚਿੰਗਜੀ ਦੇ ਵਿੱਚ ਇੱਕ ਬਾਬਾ ਬਹਿੰਦਾ ਵਾ। ਉਹ ਸੁਣੀ ਤੂੰ ਗੱਲ? ਭਾਈ ਉਹ 2 ਬੁੱਢੀਆਂ ਬੈਠੀਆਂ ਚਿੰਗਚੀ ਦੇ ਪਿੱਛੇ। ਨਹੀਂ ਚਿੰਚੀ ਨਹੀਂ, ਉਹ ਆਟੋ ਰਿਕਸ਼ਾ ਜਿਹੜਾ ਨਵਾਂ ਸੀ। ਨਹੀਂ ਚਿੰਗਚੀ ਸੀ, ਚਿੰਗਜੀ ਦੇ ਪਿੱਛੇ 2 ਬੁੱਢੀਆਂ ਬੈਠੀਆਂ। ਚਿੰਗ ਆਹ ਇੱਕ ਬਾਬਾ ਨੇ ਹੱਥ ਦਿੱਤਾ ਤੇ ਅੱਗੇ ਉਹ ਬਹਿ ਗਿਆ ਤੇ ਹੁਣ ਚਿੰਗਚੀ ਵਾਲਾ ਨਾ ਕਰੈਕਟਰ ਚਲਾ ਰਿਹਾ। ਅੱਛਾ, ਕੁਝ ਲੋਕਾਂ ਨੂੰ ਨਹੀਂ ਪਤਾ ਚਿੰਗਚੀ ਗੱਡੀ ਦਾ। ਆਇਆ ਜਿਹੜਾ ਮੋਟਰਸਾਈਕਲ ਪਿੱਛੇ ਸਵਾਰੀਆਂ, ਮੋਟਰਸਾਈਕਲ ਰਿਕਸ਼ਾ, ਮੋਟਰਸਾਈਕਲ ਅਗਲੀ ਸਾਈਡ ਤੇ ਵੀ ਸਵਾਰੀਆਂ ਬੈਠੀਆਂ, ਪਿਛਲੀ ਸਾਈਡ। ਹਾਂ, ਤੇ ਉਹ ਨਾ ਹੁਣ ਜਾ ਰਿਹਾ ਤੇ ਕਹਿੰਦਾ ਬਾਬਾ ਜੀ ਨਾਲ ਗੱਲਾਂ ਸ਼ੁਰੂ ਕਰ ਦਿੰਦਾ ਕਿ ਬਾਬਾ ਜੀ ਕਿੱਧਰ ਤੁਸੀਂ ਇੱਥੇ ਤੇ ਇਹ ਉਹ। ਬਾਬਾ ਵੀ ਕਹਿੰਦਾ ਕਰਦੇ ਕਰਦੇ ਨਾ ਹੁਣ ਬਾਬਾ ਨਹੀਂ ਨਾ ਬੋਲ ਰਿਹਾ ਜ਼ਿਆਦਾ, ਚੁੱਪ ਕਰਕੇ ਬੈਠਾ। ਤੇ ਉਹ ਨਾ ਪਿੱਛੇ ਬੁੱਢੀਆਂ ਕਹਿੰਦੀਆਂ ਵੀ ਭਾਈ ਕਿਹਦੇ ਨਾਲ ਇਕੱਲਾ ਹੀ ਗੱਲਾਂ ਕਰੀ ਜਾਂਦੇ ਆ। ਰਿਕਸ਼ਾ ਰਕਸ਼ਾ ਨੂੰ ਕਹਿੰਦੀਆਂ ਕਿ ਕਿੰਨਾ ਗੱਲਾਂ ਕਰੀ ਜਾਂਦੇ ਆ, ਇਕੱਲਾ ਹੀ ਬੋਲੀ ਜਾਂਦੇ ਆ। ਕਹਿੰਦਾ ਇਕੱਲਾ ਕਿਦੋਂ ਬੋਲਣਾ, ਬਾਬਾ ਜੀ ਨਾਲ ਗੱਲਾਂ ਕਰਨੇ ਆ। ਕਹਿੰਦੀ ਕਿਹੜਾ ਬਾਬਾ? ਕਹਿੰਦਾ ਬਾਬਾ ਜੀ। ਉਹ ਇੰਨਾ ਹੀ ਦੇਖ ਕੇ ਨਾ ਕਿ ਕਹਿੰਦੀ ਇੱਥੇ ਤਾਂ ਕੋਈ ਵੀ ਨਹੀਂ ਗਾ। ਤੇ ਫੇਰ ਕਹਿੰਦਾ ਪੁੱਤਰ ਮੈਂ ਇਹਨਾਂ ਨਜ਼ਰ ਨਹੀਂ ਆਉਣਾ, ਮੈਂ ਫਰਿਸ਼ਤਾ, ਮੈਂ ਤੇਰੀ ਜਾਨ ਕੱਢਣ ਆਇਆ। ਕਰੈਕਟਰ ਨੇ ਬ੍ਰੇਕ ਮਾਰੀ ਤੇ ਉੱਤਰ ਕੇ ਤੇ ਦੌੜ ਗਿਆ ਤੇ ਫਰਿਸ਼ਤਾ ਸੋਹਣਾ ਅੱਗੇ ਬੈਠਾ। ਫਰਿਸ਼ਤੇ ਨੇ ਗੇਅਰ ਲਾਇਆ ਤੇ ਫਰਿਸ਼ਤਾ ਰਕਸ਼ਾ ਲੈ ਗਿਆ ਤੇ 2 ਹੂਰਾਂ ਵੀ ਉਹਦੇ ਨਾਲ ਹੀ ਸੀ। ਰਲ ਕੇ ਗਏ। ਉਹ ਪਿਛਲੀਆਂ 2 ਹੂਰਾਂ ਵੀ ਫਰਿਸ਼ਤੇ ਦੇ ਨਾਲ ਹੀ ਸੀ। ਓਏ ਮੇਰੇ ਬੋਲ। ਬੰਦਾ ਪੁੱਛੇ ਉਹਨੂੰ ਵੀ ਜੇ ਫਰਿਸ਼ਤਾ ਵਾ ਤੇ ਦੌੜ ਕੇ ਤੂੰ ਵੱਜ ਜਾਣਾ। ਰਿਸ਼ਤੇ ਤੋਂ ਗੱਲ ਯਾਦ ਆਈ ਉਸਤਾਦ ਜੀ। ਕਹਿੰਦੇ ਕਿ ਯਾਰ ਅੱਲਾ ਜਨਤਾ ਜੀ ਘਰ ਦੇ ਫੋਨ ਹੋਏ ਉਸਤਾਦ ਜੀ, ਉਹਨਾਂ ਨੂੰ ਮੋਬਾਈਲ ਲੱਭਾ ਤੇ ਮੋਬਾਈਲ 'ਚ ਨਾ ਕਾਲ ਆਈ, ਯਾਰ ਮੇਰਾ ਮੋਬਾਈਲ ਸੀਗਾ ਯਾਰ, ਦੇ ਦਿਓ ਵਾਪਸ। ਕਹਿੰਦਾ ਭਾਜੀ ਅੱਲਾਹ ਤਾਲਾ ਦੀ ਜ਼ਾਤ ਤੁਹਾਨੂੰ ਬਹੁਤ ਦੇਗੀ, ਤੁਸੀਂ ਫਰਿਸ਼ਤਾ ਬਣ ਕੇ ਸਿੱਟਿਆ। ਠੀਕ ਹੈ ਤਾਂ ਸਾਹਿਬ ਜਿਹੜਾ ਤੁਹਾਨੂੰ ਕਬਰਸਤਾਨ 'ਚ ਆਵਾਜ਼ ਪਈ ਅਸਲਾਮ ਅਲੈਕੁਮ ਦੀ, ਉਹ ਤਾਂ ਸੁਣਾਇਆ ਹੋਇਆ ਕਿੰਨੀ ਵਾਰੀ ਸੁਣਾਇਆ। ਕਹਿੰਦਾ ਵਾਲੇਕੁਮ ਸਲਾਮ। ਉਸਤਾਦ ਜੀ ਬੜੇ ਅਜੀਬ ਗਰੀਬ ਜਿਹੇ ਵਾਕਿਆ ਹੋਏ, ਕਿਸੇ ਟਾਈਮ ਵਾਲਾ ਕਰਾਂਗੇ ਯਾਰ ਰਿਪੀਟ। ਨਹੀਂ ਕਰਦੇ ਹੋ ਨਾ। ਉਹ ਨਾ ਮੈਂ ਅਕਸਰ ਸੁਣਾਉਂਦਾ ਹੁੰਦਾ ਕਿ ਯਾਰ ਅਸੀਂ ਜਦੋਂ ਕਬਰਸਤਾਨ ਦੇ ਕੋਲ ਲੰਘੇ ਤੇ ਅਸਲਾਮ ਅਲੈਕੁਮ ਜਾਂ ਅਹਲਲ ਕਬੂਰ ਜਿਹੜਾ ਸਲਾਮ ਸੀ ਕਰਦੇ। ਉਸਤਾਦ ਜੀ ਮੈਂ ਨਾ ਲੰਘਣ ਡਿਆ ਤੇ ਮੈਂ ਕਿਹਾ ਜੀ ਅਸਲਾਮ ਅਲੈਕੁਮ ਜਾਂ ਅਹਲਲ ਕਬੂਰ। ਭਾਈ ਮੈਂ ਨਹੀਂ ਕਿਹਾ, ਮੈਂ ਇਹ ਕਿਹਾ ਜੀ ਅਸਲਾਮ ਅਲੈਕੁਮ ਤੇ ਅੰਦਰੋਂ ਆਵਾਜ਼ ਆਈ ਵਾਲੇਕੁਮ ਸਲਾਮ ਤੇ ਮੈਂ ਨੱਸ ਗਿਆ। ਉਹ ਠੀਕ ਯਾਰ ਉਸਤਾਦ ਜੀ ਉਹ ਮੈਂ ਬਾਜੀ ਮੇਰੇ ਹੱਥ ਪੈਰ ਯਾਰ ਫਰੀਦ ਸਖਤ ਤੇਜ ਨਹੀਂ ਜਿਹੜੇ ਬੰਦਾ ਉਹ ਨੱਸ ਗਿਆ। ਮੈਂ ਇੰਨਾ ਕੁ ਨੱਸਿਆ ਕਿ ਇੱਕ ਚੌਂਕ 'ਚ ਪਾਨਾ ਸੀਟਾਂ ਦੀ ਦੁਕਾਨ ਤੇ ਮੈਂ ਇਹਨਾਂ ਕੋਲ ਉੱਥੇ ਆ ਕੇ ਹੋਸ਼ ਲਈ ਤੇ ਭਾਜੀ ਮੈਂ ਤੁਹਾਨੂੰ ਠਹਿਰਿਆ ਗਿਆ ਹਲੇ ਗੱਲ ਹੈਗੀ। ਠੀਕ ਹੈ ਉੱਥੇ ਮੈਂ ਹੋਏ ਮੈਂ ਉੱਥੇ ਰਿਲੈਕਸ ਹੋ ਕੇ ਪਾਣੀ ਪੂਣੀ ਪੀਤਾ ਇਹ ਤੇ ਉਹ ਮੈਨੂੰ ਕਹਿੰਦਾ ਕੀ ਗੱਲ ਖੈਰ ਹੈ ਫੈਸਲ, ਕੀ ਗੱਲ ਹੋਈ? ਮੈਂ ਕਿਹਾ ਯਾਰ ਉਹ ਯਾਰ ਤੈਨੂੰ ਕਿੰਨੇ ਕਿਹਾ ਯਾਰ ਇਸ ਟਾਈਮ ਉੱਧਰ ਜਾ ਯਾਰ। ਹਾਂ ਯਾਰ ਮੈਂ ਫਿਰ ਘਰ ਆਇਆ, ਭਰਾ ਮੇਰੇ ਛੋਟੇ ਭਾਈ ਉਹਦੇ ਸੀ ਜਿਹੜਾ ਅਲੱਗ ਕਮਰੇ 'ਚ ਸੌਂਦੇ ਸੀ, ਛੋਟੇ ਮੇਰੇ ਇੱਧਰਲੇ ਕਮਰੇ 'ਚ ਸੌਂਦੇ ਸੀ, ਮੈਂ ਇੱਧਰਲੇ ਕਮਰੇ 'ਚ ਸੌਂਦਾ ਸੀ। ਪੁਰਾਣਾ ਵਾਕਿਆ ਹੈਗਾ, ਉਦੋਂ ਸਾਡਾ ਘਰ ਅੱਛਾ ਸੀਗਾ, ਜਦੋਂ ਬਾਅਦ 'ਚੋਂ ਟੱਠਿਆ। ਉਹ ਮੈਂ ਨਾ ਹੁਣ ਭਰਾਵਾਂ ਆਪਣੇ ਨੂੰ ਕਹਾਂ ਯਾਰ ਸ਼ਹਜ਼ਾਦ ਅੱਜ ਅਸੀਂ ਇਕੱਠਿਆਂ ਨੇ ਸੋਣਾ ਵਾ।
ਮੈਨੂੰ ਕਹਿੰਦੇ ਫੈਸਲ ਭਾਈ ਖੈਰ ਹੈ ਕੀ ਗੱਲ ਯਾਰ, ਮੈਨੂੰ ਹੁਣ ਡਰ ਲੱਗਣ ਡਿਆ, ਮੇਰੀ ਫੀਲਿੰਗ ਆ ਤੇ ਮੈਨੂੰ ਨੀਂਦ ਹੀ ਨਾ ਆਵੇ ਕਿ ਮੈਨੂੰ ਮੈਂ ਪੜ੍ਹੀ ਜਾ ਰਿਹਾ ਸਾਰੀ ਰਾਤ, ਮੈਂ ਪੜ੍ਹੀ, ਮੈਂ ਵਜ਼ੂ ਵੀ ਕੀਤਾ। ਨਹੀਂ ਉਹ ਜਿਹੜਾ ਬਾਅਦ ਚ ਬੰਦਾ ਮਿਲਿਆ ਆਹੋ ਗਿਆ ਤੇ ਸਵੇਰ ਜਦੋਂ ਹੋਈਏ ਨਾ ਉਸਤਾਦ ਜੀ, ਸਵੇਰ ਹੋਈਏ ਤੇ ਮੇਰਾ ਇੱਕ ਯਾਰ ਹੈਗਾ ਵਕੀਲ, ਉਹ ਆਇਆ, ਏਡੇ ਹੀ ਪ੍ਰਾਊਡ ਹੋ ਗਏ ਫੈਸਲ ਸਾਹਿਬ ਤੁਸੀਂ, ਏਡਾ ਤੁਹਾਡੇ ਤੇ ਗੁਬਾਰ ਚੜ ਗਿਆ, ਇਹ ਉਹ ਕੀ ਹੈ ਤੇਰੇ ਕੋਲ? ਮੈਂ ਕਿਹਾ ਹੋਇਆ ਕੀ ਹੈ? ਰਾਤੀ ਸਲਾਮ ਦਾ ਜਵਾਬ ਨਾ ਦਵਾ ਤਾਂ ਨਸਣ ਦੀ ਕੀਤੀ ਤੂੰ। ਮੈਂ ਕਿਹਾ ਕੀ ਕਹਿੰਦਾ? ਯਾਰ ਮੈਂ ਉੱਥੇ ਖੂਦੀ ਕਬਰ ਤੇ ਫਾਤਿਹਾ ਕਹਿਣ ਆਇਆ ਵਾਂ ਤੇ ਤੂੰ ਮੈਨੂੰ ਵੇਖ ਕੇ ਸਲਾਮ ਅਲੈਕੁਮ ਕਿਹਾ, ਮੈਂ ਵਾਲੇਕੁਮ ਸਲਾਮ ਕਿਹਾ ਤੇ ਤੂੰ ਨੱਸ ਗਿਆ। ਮੈਂ ਪਿੱਛੋਂ ਮੈਂ ਤੈਨੂੰ ਇੰਨੀਆਂ ਬਾਦਾਂ ਮਾਰੀਆਂ। ਅੱਛਾ ਉਹ ਵਕੀਲ ਸੀ, ਉਹ ਮੇਰਾ ਯਾਰ ਸੀਗਾ ਨਾ, ਮੈਂ ਤੈਨੂੰ ਇੰਨੀਆਂ ਬਾਦਾਂ ਮਾਰੀਆਂ ਵਾ, ਉਹ ਮੇਰੇ ਪਿੱਛੋਂ ਬਾਦਾਂ ਵੀ ਮਾਰਨੇ। ਮਨਵਤ ਰਿਸ਼ਤਾ ਦੀ ਫਿਲਮ ਨਹੀਂ ਜਿਹ ਚ ਕਬਰ ਚੋਂ ਨਿਕਲਦੇ ਸ਼ਰੀਫ ਬਦਮਾਸ਼, ਸ਼ਰੀਫ ਬਦਮਾਸ਼, ਸੋਹਣਾ ਸੋਹਣਾ ਕਬਰ ਚੋਂ ਨਿਕਲਦੇ ਨੇ, ਕਫਨ ਵੀ ਪਾਇਆ, ਕੁਲਫੀ ਵਾਲਿਆਂ ਨੂੰ ਜਾ ਕੇ ਕੁਲਫੀ ਤੇ ਦਈ, ਕੁਲਫੀ ਵਾਲਾ ਦੌੜ, ਉਹ ਜਿੱਥੇ ਜਾ ਰਹੇ ਸਾਰੇ ਦੌੜ ਜਾ ਰਹੇ। ਯਾਰ ਸਾਜੀ ਅੱਲਾ ਰਹਿਮ ਕਰੇ, ਕੀ ਵਾਕਿਆ ਹੋਵੇ ਫਰੀਦ ਕੇ। ਉਸਤਾਦ ਜੀ ਤੁਹਾਨੂੰ ਵੈਸੇ ਬਚਪਨ 'ਚ ਕਦੀ ਕਿਸੇ ਚੀਜ਼ ਤੋਂ ਡਰ ਲੱਗਿਆ, ਖੌਫ? ਗੈਲਰੀ ਵਾਲੀ ਗੱਲ, ਮੇਰੀ ਸਾਡੇ ਘਰ ਇੱਕ ਗੈਲਰੀ ਹੁੰਦੀ ਸੀ, ਉਹ ਚੋਂ ਮੈਨੂੰ ਬਹੁਤ ਡਰ ਲੱਗਦਾ ਸੀ। ਤੁਹਾਨੂੰ ਇਹਨਾਂ ਚੀਜ਼ਾਂ ਤੇ ਵੈਸੇ ਬਲੀਵ ਹੈ? ਹਾਂ ਬਲੀਵ ਮੈਨੂੰ ਇਹ ਨਹੀਂ ਹੈਗਾ ਵੀ ਇਹ ਕੁਝ ਕਹਿਣਗੀਆਂ ਜਾਂ ਇਹ ਉਹ, ਜਾਂ ਜਿਵੇਂ ਬੰਦਾ ਕਹਿੰਦਾ ਵੀ ਇੱਥੇ ਕੁਝ ਹੈ, ਜਿਵੇਂ ਫੈਸਲ ਡਰਦਾ, ਇੰਜ ਨਹੀਂ ਚੱਕਰ ਹੈਗਾ। ਉਸਤਾਦ ਜੀ ਅਕਸਰ ਬਾਰਿਸ਼ਾਂ ਤੋਂ ਨਾ 2 ਦਿਨ ਬਾਅਦ ਨਾ ਪਿਛਲੇ ਆਪਣੀ ਗਲੀ ਦੇ ਵਿੱਚ ਨਾ ਕਿਰਲਾ ਵੱਡਾ ਜਿਹਾ ਫਿਰਦੇ ਆ, ਤੇ ਮੈਂ ਫਰੀਦ ਨੂੰ ਦੱਸਿਆ, ਮੈਂ ਕਿਹਾ ਯਾਰ ਪਿੱਛੇ ਫਰੀਦ ਏਡਾ ਵੱਡਾ ਕਿਰਲਾ, ਕਹਿੰਦਾ ਬਸ ਖਿੜਕੀ ਖੁੜਕੀ ਨਾ ਖੋਲੀ। ਹੁਣ ਉਹ ਗੱਲ ਭੁੱਲ ਗਈ, ਤੇ ਅੱਜ ਮੈਂ ਕਿੰਨੇ ਦਿਨਾਂ ਬਾਅਦ ਮਾੜੀ ਜਿਹੀ ਖਿੜਕੀ ਖੋਲੀ ਤੇ ਫਰੀਦ ਉਹ ਬੰਦ ਕਰਤਾ, ਪਿੱਛੇ ਕਿਰਲਾ ਹੀ ਉਦੋਂ ਬੰਦਾ ਉਹ ਜੋ ਉੱਥੇ ਹੀ ਬੈਠਾ ਉਹ ਇੰਨੇ ਦਿਨ ਹੋ ਗਏ। ਕਿੱਲੀ ਦਾ ਨਹੀਂ ਨਹੀਂ ਯਾਰ, ਹਕੀਕਤ ਗੱਲ ਹੈ, ਇੱਕ ਕਰੈਕਟਰ ਨੂੰ ਨਾ ਜਿੰਨ ਵੇਖਣ ਦਾ ਬੜਾ ਸ਼ੌਕ ਸੀਗਾ, ਉਹਦੀ ਵਿਸ਼ ਹੀ ਨਹੀਂ ਸੀ ਪੂਰੀ ਹੋਣ ਦੀ। ਅਕਸਰ ਫੋਨ ਕਰਕੇ ਬੁਲਾ ਲੈਂਦਾ ਹੁੰਦਾ ਸੀ। ਉਹ ਨਹੀਂ ਯਾਰ, ਹਕੀਕਤ ਵਾਕਿਆ ਹੈਗੇ ਨੇ, ਪੜੋ ਨਾ। ਮੈਂ ਕਿਉਂ ਐ ਨਹੀਂ ਕਿ ਡਰਦਾ ਵਾਂ, ਹਕੀਕਤ ਗੱਲਾਂ ਨੇ। ਉਹ ਕਹਿੰਦਾ ਯਾਰ ਮੈਂ ਜਿੰਨ ਵੇਖਣਾ, ਰਿਸਰਚ ਕਰ ਰਿਹਾ, ਜਾ ਰਿਹਾ, ਜਿੰਨ ਵੇਖਣਾ, ਮੈਂ ਜਿੰਨ ਵੇਖਣਾ। ਇੱਕ ਕਰੈਕਟਰ ਉਹਨੂੰ ਮਿਲਿਆ, ਕਹਿੰਦਾ ਯਾਰ ਤੂੰ ਕੀ ਵੇਖ ਕੇ ਕਰਨਾ ਹੈ? ਕਹਿੰਦਾ ਯਾਰ ਮੇਰੀ ਖੁਆਇਸ਼ ਮੈਂ ਜਿੰਨ ਨਾਲ ਬੈਠਾ, ਮਿਲਾਂ ਵਰਤਾਂ। ਕਿੰਨੇ ਦਿਨ ਕਹਿੰਦਾ ਉਹਦੇ ਨਾਲ ਰਹਿਣਾ ਚਾਹੁੰਦਾ? ਕਹਿੰਦਾ ਮੈਂ ਇੱਕ ਹਫ਼ਤਾ ਉਹਦੇ ਨਾਲ ਗੁਜ਼ਾਰਨਾ। ਕਹਿੰਦਾ ਅੱਜ ਆਖਰੀ ਦਿਨ ਨਾ ਮੈਂ ਜਿੰਨ ਆ। ਅੱਛਾ 6 ਦਿਨ ਉਹਦੇ ਨਾਲ ਹੀ ਸੀ, ਜਿੰਨ ਉਹਦੇ ਨਾਲ ਉਹ ਜਰਨੀ ਸੀ ਜਿਹੜਾ ਪੁੱਛਣ। ਉਹ ਟੈਕਸੀ ਡਰਾਈਵਰ ਬਣ ਕੇ ਆ ਗਿਆ ਨਾ, ਉਹਦੀ ਖਿਦਮਤ ਕਰ ਰਿਹਾ। ਤੇ ਉਹ ਕਹਿੰਦਾ ਯਾਰ ਮੈਂ ਜਿੰਨ ਲਗਾਵਾਂ। ਬੜਾ ਮਜ਼ਾ ਆਏਗਾ ਡਰਾਮਾ ਚ ਮਾਨ ਸਾਹਿਬ, ਉਹ ਮਾਨ ਸਾਹਿਬ ਜੀ ਭੱਟੀ, ਉਹ ਕਹਿੰਦੇ ਭੱਟੀ, ਤੇ ਹੁਣ ਨਾ ਇੱਕ ਕਰੈਕਟਰ ਅੰਦਰ ਜਾਂਦਾ ਤੇ ਨਾ ਬਾਹਰ ਆ ਕੇ ਕਹਿੰਦਾ ਮੈਂ ਨਹੀਂ ਜਾਣਾ ਅੰਦਰ, ਅੰਦਰ ਜਿੰਨ ਆ। ਮਾਨ ਸਾਹਿਬ ਕਹਿੰਦੇ ਕਿੱਡਾ ਬੇਵਕੂਫ ਆ, ਭੱਟੀ ਕੋ ਡਰਨ ਨਹੀਂ ਦਿਆ ਤੇ ਜਿੰਨ ਕੋ ਡਰੀ। ਯਾਰ ਸਵਾਲ ਮਾਨ ਸਾਹਿਬ ਕਹਿੰਦੇ ਕਿੱਡਾ ਬੇਵਕੂਫ, ਭੱਟੀ ਕੋ ਡਰਨ ਨਹੀਂ ਦਿਆ, ਜਿੰਨ ਕੋ ਡਰੀ ਜਾਂਦੇ। ਬਾਜੀ ਖੌਫ ਜਿਹੜਾ ਨਾ, ਅੱਲਾ ਮਾਫੀ ਦੇ। ਮਾਨ ਸਾਹਿਬ ਦਾ ਇੱਕ ਸਟਾਈਲ ਹੁੰਦਾ ਨੇ, ਡਰਦੇ ਨਹੀਂ ਤਾਂ ਕਹਿੰਦਾ ਜੀ ਇੱਕ ਸਟਾਈਲ ਹੁੰਦਾ ਸੀ ਨਾ ਕਰਨਾ। ਆਹੋ ਖੁਸਰਿਆਂ ਦੇ ਆਸ ਟਾਈਮ ਨਹੀਂ ਐ ਕਰਕੇ ਨਾ ਰੋਟੀਆਂ ਨਹੀਂ, ਤੇਰਾ ਭਾਈ ਰਾਤੀ ਆਇਆ ਨਹੀਂ ਸੀ ਹੈ, ਵੇ ਕਿੰਨੀ ਗਰਮੀ ਹੋ ਗਈ। ਕਹਿੰਦਾ ਮਾਈ ਤੈਨੂੰ ਕਿਆ ਸਾਦੀਆਂ ਲਾ, ਤੂੰ ਬੇਸਣ ਵਾਲੀਆਂ ਲਾਈ ਜੰਨੀ। ਯਾਰ ਉਹ ਸੇਲ ਸਾਹਿਬ ਜੇ ਡਰਾਮੇ 'ਚ ਲੰਮੇ ਪਏ ਤੇ ਮਾਨ ਸਾਹਿਬ ਉਹ ਗੱਲ ਕਰਦੇ ਤੇ ਮਾਨ ਸਾਹਿਬ ਨੂੰ, ਤੇ ਮਾਨ ਸਾਹਿਬ ਨੇ ਇਹ ਐਕਟ ਕੀਤਾ। ਨਹੀਂ ਉਹ ਜਦੋਂ ਉਸਤਾਦ ਜੀ ਉਹ ਤਾਹਰ ਨਿਸ਼ਾਦ ਸਾਹਿਬ ਨੂੰ ਤੇ ਅਮਾਨੁੱਲਾ ਸਾਹਿਬ ਨੂੰ ਬੰਨਿਆ ਹੁੰਦਾ, ਤੇ ਉਹ ਜਲਾਦ ਬਣੇ ਹੁੰਦੇ ਨੇ। ਤਾਹਰ ਨਿਸ਼ਾਦ ਸਾਹਿਬ ਜਲਾਦ ਹੁੰਦੇ ਨੇ, ਅਮਾਨਾ ਚੰਨ ਸਾਹਿਬ ਤੇ ਅਮਾਨੁੱਲਾ ਸਾਹਿਬ ਨੂੰ ਬੰਨਿਆ ਹੁੰਦਾ। ਤਾਰ ਨਿਸ਼ਾਦ ਸਾਹਿਬ ਕਹਿੰਦੇ ਮੈਂ ਧੋਣ ਪਹਿਲੇ ਕਿਹਦੀ ਲਾਵਾਂ? ਕਹਿੰਦੇ ਮੈਂ ਕਿਹਦੀ ਪਹਿਲੇ ਆਪਸ ਚ ਸਲਾਹ ਕਰ ਲਓ, ਪਹਿਲੇ ਮੈਂ ਕਿਹਦੀ ਧੋਣ ਲਾਵਾਂ? ਤੇ ਅਮਾਨੁੱਲਾ ਕਹਿੰਦੇ ਯਾਰ ਇਹਦੀ ਲਾ ਦੇ, ਯਾਰ ਮੇਰੀ ਖੈਰ ਆ, ਇਹਦੇ ਕੋਲ ਸਬਰ ਨਹੀਂ ਹੋਣਾ, ਇਹਦੀ ਲਾ ਦੇ। ਉਹ ਮੇਰੀ ਖੈਰ ਆ, ਮੈਂ ਸਬਰ ਵੀ ਕਰ ਲਾਂਗਾ, ਇਹਦੀ ਲਾ ਦੇ, ਇਹ ਕਾਲਾ ਪਿਆ, ਇਹਦੇ ਕੋਲ ਸਬਰ ਨਹੀਂ ਹੋਣਾ। ਕਿਆ ਖੂਬਸੂਰਤ ਗੱਲ। ਬਹੁਤ ਯਾਰ ਕਿਆ ਬਾਤ ਹੈ ਯਾਰ, ਉਹ ਆਰਟਿਸਟ ਸੁਭਾਨ ਅੱਲਾ ਆਰਟਿਸਟ, ਵੱਡੀ ਦੁਨੀਆ ਯਾਰ, ਵੱਡੇ ਲੋਕ। ਉਹ ਬਹੁਤ ਨੈਸ਼ ਗੱਲ ਕੀਤੀ ਔਰ ਫਿਲਮ ਦੀ ਕੀਤੀ। ਔਰ ਜਦੋਂ ਉਹ ਥਾਣੇ ਚ ਸਹੇਲ ਅਹਿਮਦ ਸਾਹਿਬ ਨੂੰ ਵਾਕਿਆ ਸੁਣਾ ਰਹੇ ਤੇ ਸਹੇਲ ਅਹਿਮਦ ਸਾਹਿਬ ਦੀਆਂ 2 ਵਾਰੀ ਖਿੱਲੀ ਆਪਣੀ ਪਈ। ਜਦੋਂ ਕਹਿੰਦੇ ਨਾ ਮੈਂ ਕਹਿੰਦੇ ਮਾਰਿਆ ਮੈਨੂੰ ਪੁਲਿਸ ਵਾਲੇ, ਕਹਿੰਦੇ ਮੈਂ ਕਹਿੰਦੇ ਗਿਆ ਉੱਥੇ ਖੁਸਰੇ ਦੇ, ਕਹਿੰਦੇ ਮੈਂ ਮਾਰਿਆ ਵਾਕਈ ਚ ਹਾਵਾਂ ਤਤੀਰੀਆਂ ਕਹਿੰਦੇ ਖੂਨ ਦੀਆਂ, ਖੁਸਰਾ ਉੱਥੇ ਹੀ ਮਰ ਗਿਆ। ਪੁਲਿਸ ਮੈਨੂੰ ਫੜੇ ਹੀ ਨਾ, ਉਹ ਕਹਿੰਦੇ ਪੱਟੀ ਫਿਰ ਤੂੰ ਹੀ ਸੀ।
ਮੈਨੂੰ ਬੜਾ ਸ਼ੌਕ ਪਿਆ, ਮੈਨੂੰ ਪੁਲਿਸ ਪੜੇ, ਪੁਲਿਸ ਵੀ ਮੈਨੂੰ ਨਾ ਪੜੇ ਤੇ ਉੱਥੇ ਹੁਣ ਸੇਲ ਹੈ ਵੀ ਇਹ ਹੁਣ ਖਾਨ ਸਾਹਿਬ ਚੜੇ ਨੇ ਤੇ ਪਤਾ ਨਹੀਂ ਕਿੱਧਰ ਜਾ ਰਹੇ ਨੇ। ਯਾਰ ਵਾਹ, ਕਹਿੰਦਾ ਮੇਰੇ ਕਜ਼ਨ ਨੇ ਪੈਸੇ ਸੁੱਟੇ ਤੇ ਮੈਂ ਵੀ ਸੁੱਟੇ ਤੇ ਖੁਸਰੇ ਦੇ ਸਾਰੇ ਠੁਮਕੇ ਮੇਰੇ ਵੱਲੋਂ। ਉਹਨਾਂ ਦੇ ਕਹਿੰਦੇ ਸਾਰੇ ਇਹ ਵੀ ਮੇਰੇ ਵੱਲ, ਇਹ ਵੀ ਮੇਰੇ ਵੱਲ। ਮਸਤਾਨਾ ਸਾਹਿਬ ਭਾਈ ਨੂੰ ਬੈਠੇ ਸੈੱਟ ਤੇ ਨਾ ਹਾਲ ਚੋਂ ਬੱਚਾ ਇੱਕ ਰੋ ਪਿਆ। ਮਸਤਾਨਾ ਆਹੋ ਕਹਿੰਦੇ ਇਹਨੂੰ ਲੱਗਿਆ ਮਾਨੂਲਾ ਸਾਹਿਬ ਆ ਗਏ। ਕਹਿੰਦਾ ਉਹਨੇ ਸਮਝਿਆ ਮਾਰੂਲਾ ਆ ਗਿਆ। ਉਹ ਫੇਰ ਸਾਜੀ ਬੱਚਾ ਸੁਹੇਲ ਸਾਹਿਬ ਤੁਹਾਡੇ ਨਾਲ ਜੇ ਉਹਨਾਂ ਦਾ ਕੰਮ ਕਰਨ ਨੂੰ ਤੁਹਾਨੂੰ ਮੌਕਾ ਮਿਲੇ। ਸੇਲ ਸਾਹਿਬ ਬਹੁਤ ਅੱਛੇ ਇਨਸਾਨ ਨੇ, ਬੜੇ ਅੱਛੇ ਆਰਟਿਸਟ ਨੇ। ਸੇਲ ਸਾਹਿਬ ਟੀਵੀ ਦੇ ਆਰਟਿਸਟ ਨੇ। ਟੀਵੀ ਦੇ ਆਰਟਿਸਟ ਬਹੁਤ ਘੱਟ ਹੋਏ ਨੇ। ਕਾਮੇਡੀਅਨ ਟੀਵੀ ਵਾਲੇ ਆਰਟਿਸਟ, ਟੀਵੀ ਦੀ ਸਕਰੀਨ ਦੇ ਆਰਟਿਸਟ ਹੋਰ ਹੁੰਦੇ ਨੇ, ਥੀਏਟਰ ਸਟੇਜ ਦੇ ਹੋਰ ਹੁੰਦੇ ਨੇ। ਮਤਲਬ ਇੱਕ ਬੰਦਾ 70% ਥੀਏਟਰ ਦਾ ਵਾ, 25-30% ਟੀਵੀ ਦਾ। ਇੱਕ ਬੰਦਾ ਟੋਟਲੀ ਥੀਏਟਰ ਦਾ ਵਾ, ਟੀਵੀ 'ਚ ਹੈ ਹੀ ਨਹੀਂ ਉਹਦਾ ਕੋਈ ਹਿਸਾਬ। ਇੱਕ ਬੰਦਾ ਟੋਟਲ ਟੀਵੀ ਦਾ ਵਾ, ਥੀਏਟਰ ਤੇ ਵਿਚਾਰਾ 20% ਆ। ਲੇਕਿਨ ਸੇਲ ਸਾਹਿਬ ਮਤਲਬ ਉਧਰ ਵੀ ਪੂਰੇ ਨੇ 100% ਨੇ ਤੇ ਉਧਰ ਵੀ 100%। ਇਸ ਤਰ੍ਹਾਂ ਦੇ ਆਰਟਿਸਟ। ਲੇਕਿਨ ਸਾਜੀ ਸੁਹੇਲ ਸਾਹਿਬ ਨੇ, ਮਾਦਰਤ ਨਾਲ ਮੈਂ ਗੱਲ ਕਰਾਂਗਾ, ਸੁਹੇਲ ਸਾਹਿਬ ਨੇ ਜ਼ਿਆਦਤੀ ਕੀਤੀ ਉਸਤਾਦ ਜੀ, ਬਹੁਤ ਵੱਡੀ ਜ਼ਿਆਦਤੀ ਕੀਤੀ ਸਟੇਜ ਛੱਡ ਕੇ। ਕਿਉਂਕਿ ਡੁੱਬਣ ਵਾਲੇ ਨੂੰ ਸਾਜੀ ਤਿਨਕੇ ਦਾ ਸਹਾਰਾ ਹੁੰਦਾ ਹੈ। ਸੁਹੇਲ ਸਾਹਿਬ ਨੇ ਸਹਾਰਾ ਨਹੀਂ ਦਿੱਤਾ। ਫੈਮਲੀਆਂ ਆਉਣ ਲੱਗ ਪਈਆਂ ਸੀਗੀਆਂ, ਡਰਾਮੇ ਅੱਛੇ ਹੋਣ ਲੱਗ ਪਏ ਸੀਗੇ। ਇਹਨਾਂ ਨੇ ਉਸਤਾਦ ਜੀ ਕੋਈ ਗੱਲਾਂ ਗੁੱਲਾਂ ਹੋਈਆਂ, ਇਹਨਾਂ ਨੇ ਛੱਡ ਦਿੱਤਾ। ਇਹਨਾਂ ਨੂੰ ਚਾਹੀਦਾ ਸੀਗਾ ਕਿ ਇਹ ਜਾਰੀ ਰੱਖਦੇ ਆਪਣਾ ਕੰਮ, ਸਾਰਾ ਕੁਝ ਠੀਕ ਹੋ ਲਓ ਜਾਏ। ਜੀ ਇਹ ਇੰਨਾ ਕੱਟ ਕੇ ਨਾ ਤੁਸੀਂ ਤੇ ਇਹਨੂੰ ਵਾਇਰਲ ਕਰਨਾ, ਸੇਲ ਸਾਹਿਬ ਤੱਕ ਪਹੁੰਚੇ ਗੱਲ ਇਹ, ਤੇ ਉਹ ਫਿਰ ਇਹਨੂੰ ਬੁਲਾ ਕੇ ਇਹਦੇ ਕੋਲ ਸੌਰੀ ਕਰਨ। ਨਹੀਂ ਅੱਛੀ ਗੱਲ, ਸਹੀ ਗੱਲ। ਨਹੀਂ ਯਾਰ ਠੀਕ ਹੈ ਯਾਰ, ਮੈਨੂੰ ਸਾਨੂੰ ਪਲੇਟਫਾਰਮ ਮਿਲਣਾ ਸੀ। ਘਰ ਬੈਠੇ ਬੰਦਾ ਹਿਸਾਬ ਲਾਉਂਦਾ ਰਹਿੰਦਾ, ਉਹਨਾਂ ਦੀਆਂ ਪਤਾ ਨਹੀਂ ਕੀ ਮਜਬੂਰੀਆਂ ਸੀ, ਕੀ ਗੱਲ ਹੋ ਸਕਦਾ। ਸੇਲ ਸਾਹਿਬ ਨੂੰ ਜਿਹੜੇ ਨਾਲ ਇਕੱਲੇ ਸੇਲ ਸਾਹਿਬ ਨਹੀਂ, ਸੇਲ ਸਾਹਿਬ ਨੂੰ ਨਾਲ 6 7 8 10 ਬੰਦੇ ਦੀ ਟੀਮ ਚਾਹੀਦੀ ਹੁੰਦੀ। ਉਹ ਟੀਮ ਤੇ ਉਹਨਾਂ ਨੂੰ ਬਲੀਵ ਨਾ ਹੋਵੇ ਕਿ ਵੀ ਅੰਦਰ ਜਾ ਕੇ ਗੱਲ ਕਰ ਦੇਣਗੇ, ਨਾ ਮੇਰਾ ਬਦਨਾਮ ਹੋਏਗਾ। ਠੀਕ ਹੈ ਨਾ। ਮਾਨ ਸਾਹਿਬ, ਦੂਜੇ ਤੀਜੇ ਆਰਟਿਸਟ, ਸੇਲ ਸਾਹਿਬ ਨੇ ਡਰਾਮੇ ਕੀਤੇ ਨੇ। ਇਹ ਵਿੱਕੀ ਸਾਹਿਬ ਹੋ ਗਏ, ਨਸੀਮ ਵਿੱਕੀ ਸਾਹਿਬ। ਹੁਣ ਜਿਹੜੇ ਹੋ ਸਕਦਾ ਸੇਲ ਸਾਹਿਬ ਨੂੰ ਇਹ ਹੋਵੇ ਕਿ ਯਾਰ ਮੈਂ ਇਹਨਾਂ ਨੇ ਨਹੀਂ ਰੁਕਣਾ, ਜਾਂ ਇਹ ਉਹ ਆਰਟਿਸਟ ਨਹੀਂ ਜਿਹਨਾਂ ਨੂੰ ਅੱਛੀ ਗੱਲ ਕਰਾਓ ਤੇ ਇਹ ਆਪਣਾ 100% ਦੇ ਦੇਣ। ਇਹਨਾਂ ਕੋ ਹੋਣੀ ਗੰਦੀ ਗੱਲ ਆ। ਸੇਲ ਸਾਹਿਬ ਪਰੇ ਹੋ ਗਏ। ਹੁਣ ਇਹ ਵੀ ਤਾਂ ਹੋ ਸਕਦਾ ਤੂੰ ਤੀਜੇ ਮਹੱਲੇ ਉਹਨਾਂ ਦੇ ਉੱਪਰ ਦੇਖ ਲਓ ਸਾਜ ਜੀ, ਅਸੀਂ ਕਰਨ ਨੂੰ ਤਿਆਰ, ਅਸੀਂ ਪੈਸੇ ਵੀ ਨਹੀਂ ਲਾਂਗੇ। ਠੀਕ ਹੈ ਨਾ। ਕਿਉਂ ਕਾਤ ਅੱਛਾ ਪਲੇਟਫਾਰਮ ਨਹੀਂ, ਕਿਉਂ ਅਸੀਂ ਕੋਈ ਲਾਂਗੇ ਪੈਸੇ? ਬੜੀ ਗੱਲ ਨਹੀਂ ਕਾਤੋਂ ਮੇਰੇ ਮੂੰਹ ਨੂੰ ਮੈਂ ਕਹਾਂਗਾ ਤੁਹਾਨੂੰ ਨਹੀਂ। ਜਦੋਂ ਅਸੀਂ ਥੀਏਟਰ ਕਰਨਾ, ਉਹਨਾਂ ਨੇ ਟਿਕਟ ਲਾਉਣੀ, ਪੈਸੇ ਕਮਾਉਣੇ, ਤੇ ਅਸੀਂ ਕਾਤੋਂ ਨਾ ਲੈਣਗੇ? ਮੈਂ ਇੱਕ ਗੱਲ ਕਰ ਰਿਹਾ, ਮੈਂ ਪਲੇਟਫਾਰਮ ਦੀ ਗੱਲ ਕਰ ਰਿਹਾ ਕਿ ਸੁਹੇਲ ਸਾਹਿਬ ਇੱਕ ਅੱਛਾ ਪਲੇਟਫਾਰਮ ਸੀਗੇ, ਫਨਕਾਰਾਂ ਨੂੰ ਸਿੱਖਣ ਦਾ ਮੌਕਾ ਮਿਲਦਾ। ਪੈਸੇ ਕਿਉਂ ਨਹੀਂ ਲੈਣੇ ਅਸੀਂ? ਉਸਤਾਦ ਜੀ ਮੈਂ ਮੂੰਹ ਚੋਂ ਨਿਕਲ ਤੂੰ ਨਾ ਨਹੀਂ, ਤੂੰ ਕਿਸ ਹਿਸਾਬ ਨਾਲ ਕਿਹਾ ਵੀ ਪੈਸੇ ਨਹੀਂ ਲੈਣੇ? ਉਹ ਯਾਰ ਮੈਂ ਸੁਹੇਲ ਸਾਹਿਬ ਨਹੀਂ ਯਾਰ ਮੈਂ ਕਹਿੰਦਾ ਵਾ ਮੇਰੇ ਚ ਯਾਰ ਜੇ ਸੇਲ ਸਾਹਿਬ ਆਪ ਦੇਣ ਤੇ ਫਿਰ ਲੈ ਲਈਏ। ਹਾਂ ਆਪ ਦੇ ਫਿਰ ਤੂੰ ਪਹਿਲੇ ਕਿਉਂ ਕਿਹਾ ਅਸੀਂ ਨਹੀਂ ਲਾਵਾਂਗੇ? ਬੜੀ ਖੁਸ਼ੀ ਨਾਲ ਉਹ ਜੋ ਕਹਿਣ ਕਿ ਤੁਸੀਂ ਆਪੇ ਕਿਹਾ ਸੀ ਨਹੀਂ ਲੈਣੇ, ਮੈਂ ਤਾਂ ਦੇਣੇ ਸੀ। ਤੇਰੀ ਗੱਲ ਉਹ ਨਹੀਂ ਕਹਿੰਦੇ ਉਸਤਾਦ ਜੀ, ਉਹ ਨਹੀਂ ਯਾਰ ਕਹਿੰਦੇ। ਤੂੰ ਨੰਬਰ ਦੇ ਅਸੀਂ ਲੈ ਲੈਨੇ, ਸਾਡੇ ਕੋਈ ਹਿੰਮਤ ਹੋਈ ਨਾ ਤੇ ਅਸੀਂ ਲੈ ਲਾਂਗੇ ਤੇ ਨੰਬਰ ਯਾਰ। ਕਿਉਂ ਮੈਂ ਕਿਉਂ ਲਵਾਂ ਯਾਰ ਇਹ ਕਿਹੜੀ ਗੱਲ ਕਰਨਾ ਤੂੰ? ਯਾਰ ਮੇਰੇ ਕੋਲੋਂ ਫਨਕਾਰਾਂ ਨੂੰ ਮੌਕਾ ਮਿਲਣਾ ਸੀਗਾ ਯਾਰ, ਉਹਨਾਂ ਨਾਲ ਕੰਮ ਸੇਲ ਕਰਨਾ। ਵਡਾਈ ਸਾਹਿਬ ਮਾਨ ਸਾਹਿਬ ਦੇ ਘਰ ਗਏ ਇੰਟਰਵਿਊ ਕਰਨ, ਤੇ ਮਾਨ ਸਾਹਿਬ ਬਾਹਰ ਨਿਕਲੇ ਤੇ ਦੇਖ ਕੇ ਕਹਿੰਦੇ ਉਹ ਕੀੜੀ ਘਰ ਵੜਿਆ ਚ ਆ ਗਏ। ਕੀੜੀ ਘਰ ਵੜਿਆ ਚ ਆ ਗਏ। ਯਾਰ ਗੱਲ ਨਾ ਤਜ਼ੀਬ ਭਾਈ ਨਾਲ ਗੱਲ ਹੋਈ। ਤਜ਼ੀਬ ਭਾਬੀ ਉਹਨੇ ਬੜੀ ਅੱਛੀ ਗੱਲ ਕੀਤੀ। ਕਹਿੰਦਾ ਫਰੀ ਤੋਂ ਗਾਣਾ ਸੁਣੇ। ਮੈਂ ਕਿਹਾ ਕਿਹੜਾ? ਕਹਿੰਦਾ ਹਰ ਜ਼ੁਲਮ ਤੇਰਾ ਯਾਦ ਹੈ, ਮੈਂ ਗਜਨੀ ਤੋਂ ਨਹੀਂ ਹੂੰ। ਬੜੀਆਂ ਅੱਛੀਆਂ ਗੱਲਾਂ ਹੋਈਆਂ। ਉਹ ਬਹੁਤ ਨੈਸ਼ ਯਾਰ ਕੀ ਬਾਤ ਹੈ। ਦੋ ਬੰਦੇ ਜਿਨ੍ਹਾਂ ਨੂੰ ਮੈਂ ਕਹਿਣਾ ਵਾ ਕਿ ਇਹ ਇਸ ਕਾਮੇਡੀਅਨ ਨੇ ਔਰ ਮੰਝੇ ਹੋਏ ਕਾਮੇਡੀਅਨ। ਇੱਕ ਤਜ਼ੀਬ ਹਾਫਿਜ਼ ਸਾਹਿਬ ਮੇਰਾ ਭਰਾ। ਬਈ ਨਾਜ਼ਰੀਨ, ਤੁਸੀਂ ਸ਼ਾਇਰੀ ਤੇ ਜੋ ਵੀ ਆ, ਲੇਕਿਨ ਤੁਸੀਂ 15-20 ਮਿੰਟ ਉਹਦੇ ਨਾਲ ਵੈਸੇ ਬਹਿ ਜਾਓ। ਤੁਸੀਂ ਕਹੋਗੇ ਵੀ ਸ਼ਾਇਰੀ ਸਾਈਡ ਤੇ ਰੱਖ ਦੇ, ਹਾਫੀ ਆ ਉਹ ਤੌਬਾ ਦਾ ਮੁਕਾਮ। ਔਰ ਕਾਮੇਡੀ ਦਾ ਮਿਆਰ, ਲੈਵਲ, ਕ੍ਰਾਈਟੇਰੀਆ, ਸਿਸਟਮ ਉਹ ਕਿ ਜਿਹੜਾ ਤੁਸੀਂ ਵੇਖਿਆ ਨਹੀਂ ਹੋਣਾ ਕਦੀ। ਉਹ ਕਾਮੇਡੀ ਨਹੀਂ ਵੀ ਤੇਰਾ ਮੂੰਹ ਇੰਜ ਤੇ ਤੇਰਾ ਮੂੰਹ ਇੰਜ ਤੇ ਤੂੰ ਇੰਜ ਤੇ, ਨਾ 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 ਨਾ, ਹੋਰ ਲੈਵਲ। ਯਾਰ ਉਹ ਤੁਹਾਨੂੰ ਦੱਸੇਗਾ ਵੀ ਘਰੇਲੂ ਇੱਕ ਔਰਤ ਜਿਹਨੇ ਪੂਰਾ ਇੰਜ ਕਰਕੇ ਨਮਾਜ਼ ਪੜ੍ਹਦੀ, ਉਹ ਨਮਾਜ਼ ਕਿਸ ਤਰ੍ਹਾਂ ਪੜ੍ਹਦੀ। ਬਈ ਤੁਸੀਂ ਬੱਖੀਆਂ ਟੁੱਟ ਜਾਣਗੀਆਂ ਤੁਹਾਡੀ। ਸੁੱਤਾ ਪਿਆ ਬੰਦਾ ਇੱਕਦਮ ਉੱਠ ਕੇ ਨੀਂਦ ਚ ਗੱਲਾਂ ਕਿੱਦਾਂ ਕਰਦਾ। ਓਏ ਯਾਰ ਬਈ ਸੁਭਾਨ ਅੱਲਾਹ, ਹਾਫੀ ਤੌਬਾ। ਫੌਤਗੀ ਤੇ ਬਹਿ ਕੇ ਕਿਹੋ ਜਿਹੀਆਂ ਗੱਲਾਂ, ਫੌਤਗੀ ਤੇ ਕਿਹੋ ਜਿਹੀਆਂ ਗੱਲਾਂ ਕਰਦੇ ਨੇ। ਉਹ ਕੀ ਕਿਹਾ ਤੁਸੀਂ? ਸੁੱਤਾ ਪਿਆ ਬੰਦਾ ਨਹੀਂ ਆਪੀ ਤਾਂ ਰਹਿਣ ਥੱਲੇ ਪਈ। ਕਹਿੰਦਾ ਬੰਦਾ ਸੁੱਤਾ ਹੋਏਗਾ ਨਾ, ਮੈਂ ਸੁੱਤਾ ਚਾਬੀ ਸਰਾਉਣ ਵਾਲੇ ਪਈ। ਅੱਛਾ ਗੱਲ ਉਹਨੇ ਇੱਕ ਗੱਲ ਕੀਤੀ, ਕਹਿੰਦਾ ਫਰੀਦ ਤੂੰ ਇੰਜਾ ਜਿਵੇਂ ਨਾ 5-7 3-3 2-2 ਸਾਲ ਦੇ ਬੱਚਿਆਂ ਨੇ ਸ਼ਰਾਬ ਮੰਗਾ ਕੇ ਹਲਵੇ ਨਾਲ ਨਾ ਸ਼ਰਾਬ ਪੀਤੀ। ਇਹ ਅੱਛੀ ਗੱਲ ਹੈ। ਹਰ ਜ਼ੁਲਮ ਤੇਰਾ ਯਾਦ ਹੈ, ਮੈਂ ਗਜਨੀ ਤੋਂ ਨਹੀਂ।
ਉਹਨੂੰ ਪਤਾ ਨਹੀਂ ਕੀ ਮਸਲਾ ਯਾਰ ਆਉਂਦਾ ਹੀ ਨਹੀਂ ਉਹ ਸ਼ੋਅ ਦੇ ਵਿੱਚ, ਉਹਨੂੰ ਉਹ ਚੱਲੀਏ ਲਾਹੌਰ। ਮੈਂ ਨਹੀਂ, ਉਹ ਕਹਿੰਦੇ ਸੀ, ਕਹਿੰਦਾ ਮੈਨੂੰ ਤੁਸੀਂ ਜਦੋਂ ਕਹੋਗੇ। ਉਹ ਕਹਿੰਦਾ ਜਦੋਂ ਮਰਜ਼ੀ ਬੁਲਾਓ, ਸਜਾ ਸਭ ਕਾਲ ਹੀ ਉਹ ਨਹੀਂ ਇਦਾਂ ਹੀ ਕਹਿੰਦਾ ਉਹ। ਸਰ ਨਹੀਂ, ਤੁਸੀਂ ਨਹੀਂ ਗੱਲ ਕਰਨ ਦੇ। ਉਹ ਕਹਿੰਦਾ ਮੈਂ ਮੈਨੂੰ ਫੋਨ ਆਵੇ ਤੇ ਮੈਂ ਕਰਾਂ। ਯਾਰ ਇੱਕ ਮਿੰਟ, ਤੁਹਾਡੇ 1001 ਨੰਬਰ ਨੇ ਐਵੇਂ 1001 ਇੱਕ ਗਿਲਾ ਵਾ ਉਸਤਾਦ ਜੀ ਤੇ। ਉਸਤਾਦ ਜੀ ਮਾਜ਼ਰਤ ਦੇਣਾ, ਮੈਂ ਉਹ ਗਿਲਾ ਕਰਨਾ ਵਾ, ਇਹ ਕੱਟਣਾ ਕੁੱਟਣਾ ਨਾ, ਠੀਕ ਹੈ ਨਾ ਉਸਤਾਦ ਜੀ। ਤੁਸੀਂ 3 ਮਹੀਨਿਆਂ 'ਚ 2 ਨੰਬਰ ਬਦਲਦੇ ਹੋ, ਸੱਚੀ ਮੁੱਚੀ। ਬੜੇ ਬੜੇ ਵੱਡੇ ਲੋਕ ਜਿਹੜੇ ਨੇ ਉਹ ਤਰਸਦੇ ਜੀ ਹਾਫਿਜ਼ ਸਾਹਿਬ ਨਾ ਪਾਉਣੇ। ਮੈਨੂੰ ਇੱਕ ਗੱਲ ਯਾਦ ਆ ਗਈ, ਤੁਸੀਂ ਕੱਲ ਇੱਕ ਬੜੀ ਅਹਿਮ ਅਫਤਾਰੀ ਤੇ ਜਾਣਾ ਸੀ, ਗਏ ਹੀ ਨਹੀਂ। ਆਹ ਇਹਨੂੰ ਪੁੱਛੇ ਨੇ ਲੈ ਕੇ ਜਾਣਾ ਸੀ, ਤੁਸੀਂ ਚਲੇ ਗਏ ਬਾਹਰ। ਤੇ ਤੂੰ ਮੈਨੂੰ ਕਿਹਾ ਹੀ ਨਹੀਂ, ਤੂੰ ਮੈਨੂੰ ਫੋਨ ਤੱਕ ਨਹੀਂ ਕੀਤਾ। ਹਾਫਿਜ਼ ਭਾਈ ਲਾਹੌਰ ਨਿਊ, ਉਹਨਾਂ ਨੇ ਚੁੱਕਣਾ ਹੀ ਨਹੀਂਗਾ ਤੁਹਾਡਾ ਫੋਨ। ਸੁੱਤਾ ਹੁੰਦਾ ਇਸ ਟਾਈਮ, ਪਤਾ ਨਹੀਂ ਇਸ ਟਾਈਮ ਸੁੱਤਾ ਜਾਂ ਉਹਨੂੰ ਮੇਰੇ ਨੰਬਰ ਦਾ ਵੀ ਨਹੀਂ ਪਤਾ ਹੋਣਾ। ਨਹੀਂ ਉਹਨਾਂ ਨੇ ਨਹੀਂ ਨਹੀਂ ਪਤਾ ਨਹੀਂ ਹੈਗਾ ਨੰਬਰ ਦਾ। ਤੁਸੀਂ ਨੰਬਰ ਤੇ ਸਰ ਜੀ ਇਦਾਂ ਬਦਲਦੇ ਹੋ, ਵੱਲੋਂ ਮਾਫੀ। ਨੰਬਰ ਤੇ ਤੁਸੀਂ ਇੰਜ ਬਦਲਦੇ ਜਿਵੇਂ ਕੱਪੜੇ ਬਦਲੀ। At the moment, please try later. ਹਾਫਿਜ਼ ਸਾਹਿਬ ਨੂੰ ਬੁਲਾਉਣੇ ਕਿਸ ਦਿਨ ਮੁਸ਼ਾਇਰੇ, ਇੱਥੇ ਟੀ ਟਾਈਮ 'ਚ ਮੁਸ਼ਾਇਰੇ 'ਚ ਵੀ ਬੁਲਾਉਣੇ, ਟੀ ਟਾਈਮ 'ਚ ਵੀ ਬੁਲਾਉਣੇ। ਉਹਨੂੰ ਇੱਕ ਦਿਨ ਵਾਸਤੇ ਪੂਰਾ ਬੁਲਾ ਕੇ ਨਾ ਉਹਦੇ ਕੋਲ 2 ਟੀ ਟਾਈਮ 2 ਮੁਸ਼ਾਇਰੇ ਕਰਾਉਣੇ ਹਾਫੀ, ਠੀਕ ਹੈ ਨਾ। ਔਰ ਹਾਫੀ ਕੋ ਸਹੀ ਸੁਣਾਂਗੇ। ਤੇ ਭਾਵੇਂ ਉਹਨਾਂ ਨੂੰ ਵੀ ਬੁਲਾਣਾ ਵੇ, ਉਹ ਜਿਹੜੇ ਤੁਹਾਡੇ ਦੋਸਤ ਓਏ ਮਲੰਗੀ ਸਾਹਿਬ ਨੂੰ ਵੀ ਬੁਲਾਵਾਂਗੇ, ਅਫਜ਼ਲ ਸਾਹਰ ਸਾਹਿਬ ਨੂੰ ਬੁਲਾਵਾਂਗੇ। ਲਓ ਜੀ, ਬਲਕਿ ਇਦਾਂ ਕਰਦੇ ਨਾ, ਟੀ ਟਾਈਮ ਲਾਹੌਰ ਕਿਤੇ ਕਰ ਲਾਂਗੇ ਜਾ ਕੇ। ਹਾਂ ਇਦਾਂ ਕਰ ਲਓ। ਹਾਂ, ਮੈਂ ਤੇ 1-2 ਜਣੇ ਚੱਲਾਂਗੇ, ਤੁਸੀਂ ਤੇ ਕਹੋਗੇ ਤੁਹਾਨੂੰ ਕੰਮ ਬਹੁਤ ਹੁੰਦੇ ਨੇ। ਸਹੀ ਗੱਲ ਹੈ ਨਾ। ਤੇ ਨਾਜ਼ਰੀਨ ਆਪਣਾ ਖਿਆਲ ਰੱਖਣਾ ਮੈਂ ਕਹਿੰਦਾ ਨਾਜ਼ਰੀਨ, ਤੂੰ ਮੈਨੂੰ ਕਹਿਣਾ ਵਾ ਕਿ ਚਲੋ ਇਹ ਲਾਹੌਰ ਜਾਣਾ ਵਾ, ਬਸ ਤੂੰ ਕਹਿਣਾ ਵਾ ਜਦੋਂ ਮੈਂ ਤੈਨੂੰ ਇਸ਼ਾਰਾ ਕਰਾਂ, ਠੀਕ ਆ। ਓਏ ਉਸਤਾਦ ਜੀ ਬੜਾ ਮਜ਼ਾ ਆਇਆ, ਕਿਦੋਂ ਸ਼ੋਅ ਕਰਨਾ ਉਸਤਾਦ ਜੀ? ਓਏ ਹੋਏ ਹੋਏ ਉਸਤਾਦ ਜੀ, ਰਾਤੀ ਉਹਦਾ ਜਿਹੜਾ ਗਲੀ ਦੇ ਵਿੱਚ ਬੈਠੇ ਅਲੀ ਸ਼ੇਰ ਨੇ ਗਾਣਾ ਸੁਣਾਇਆ ਉਸਤਾਦ ਜੀ, ਮੱਤ ਵੱਜ ਗਈ। ਯਾਰ ਸੁਬਾ ਲਾਹੌਰ ਜਾਣਾ ਵਾ। ਹੁਣੇ ਜਾਣਾ ਤੇ ਹੁਣੇ, ਨਹੀਂ ਤੇ ਸੁਬਾ ਨੂੰ ਜੀ ਉਹ ਨਾ ਘਰ ਦੀ ਨੂੰ ਨਾ ਥੋੜਾ ਜਿਹਾ ਮਸਲਾ, ਮੈਂ ਡਾਕਟਰ ਕੋਲ ਲੈ ਕੇ ਜਾਣਾ ਸੀ ਤੇ ਇਹ ਸਿਰਫ ਮਸਲਾ ਸੀ। ਫਿਰ ਜਿੱਦਾਂ ਤੁਸੀਂ ਕਹੋ, ਕੋਈ ਗੱਲ ਇੰਜ ਥੱਲੇ ਆਉਂਦੇ ਨੇ, ਇੰਜ ਸਿਰਫ ਇੰਨਾ ਕਹਿਣਾ ਲਾਹੌਰ ਜਾਣਾ ਹੁਣੇ। ਓਏ ਫੈਸਲ ਸਾਹਿਬ ਲਾਹੌਰ ਜਾਂਦੇ ਆ, ਸੱਪ ਸੁੰਗੇ ਹੁੰਦੇ ਆ ਪਏ। ਫੈਸਲ ਹਾਂਜੀ ਸਾਜੀ ਲਾਹੌਰ ਗਿਆ, ਚੁੱਪ। ਵਾਪਸੀ ਤੇ ਜਦੋਂ ਆਉਂਦਾ ਨਾ ਸਾਈਆਂ ਵਾਲਾ ਟੋਲ ਪਲਾਜ਼ਾ, ਤੇ ਫੈਸਲ ਦੇ ਪਿੱਛੋਂ ਆਵਾਜ਼ ਹੁੰਦੀ ਹੈ, ਹਮ ਪਿਆਰ ਦੁਨੀਆ ਸੇ ਨਾ ਡਰਨੇ ਵਾ। ਲਓ ਜੀ, ਮੈਂ ਤਾਂ ਨਾਜ਼ਰੀਨ ਦੱਸਾਂ, ਆਪਣਾ ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ, ਲੇਕਿਨ ਗੱਲ ਬਾਅਦ ਚ ਸੁਣ ਕੇ ਜਾਣਾ, ਉਸ ਤੋਂ ਬਾਅਦ ਐਂਡ ਹੋਏਗਾ। ਆਪਣਾ ਬਹੁਤ ਖਿਆਲ ਰੱਖਣਾ, ਠੀਕ ਹੈ ਜੀ। ਹੱਸਦੇ ਵੱਸਦੇ ਰਹੋ। ਅਸੀਂ ਨਾ ਜਾ ਰਹੇ ਹਾਂ ਤੇ ਵਾਪਸੀ ਆ ਰਹੇ ਤੇ ਮੈਂ ਦਾਨਿਸ਼ ਨੂੰ ਕਿਹਾ, ਦਾਨਿਸ਼ ਇਹ ਦੋਵਾਂ ਦੇ ਮੂੰਹ ਦੇਖ ਲਾ, ਪੱਥਰਾਂ ਵਰਗੇ ਮੂੰਹ ਨੇ। ਕਹਿੰਦਾ ਹਾਂਜੀ। ਮੈਂ ਕਿਹਾ ਜਦੋਂ ਅਸੀਂ ਸਾਈਆਂ ਵਾਲੇ ਪੈਟਰੋਲ ਪੰਪ ਤੇ ਮੈਂ ਗੱਡੀ ਰੋਕਣੀ ਆ ਤੇ ਮੈਂ ਤੈਨੂੰ ਇਹਨਾਂ ਦੀਆਂ ਸ਼ਕਲਾਂ ਵਿਖਾਉਣੀਆਂ ਤੇ ਇਹਨਾਂ ਦੇ ਸ਼ਕਲਾਂ ਦੇ ਹਾਸੇ ਹੋਣੇ ਆ। ਕਹਿੰਦਾ ਇਹ ਕਿੱਦਾਂ? ਮੈਂ ਕਿਹਾ ਵੇਖ ਲਈ। ਲਓ ਜੀ, ਇੰਜ ਕਰਕੇ ਸਾਈਆਂ ਵਾਲੇ ਅਸੀਂ ਗੱਡੀ ਰੋਕੀ ਹੈ, ਇਹਨੂੰ ਮੈਂ ਨਾਲ ਲੈ ਗਿਆ, ਮੈਂ ਪਿਛਲਾ ਦਰਵਾਜ਼ਾ ਖੋਲਿਆ ਤੇ ਫਰੀਦ ਤੇ ਮੈਂ ਇਹਨੂੰ ਕਹਿ ਰਿਹਾ ਹਾਂ ਦਾਨਿਸ਼, ਤੇ ਦਾਨਿਸ਼ ਮੇਰੇ ਵੱਲ ਵੇਖ ਰਿਹਾ। ਦਾਨਿਸ਼ ਕਹਿੰਦਾ ਉਸਤਾਦ ਜੀ ਪੰਪ ਤੇ ਹੀ ਪੈਰਾਂ ਨੂੰ। ਮੈਂ ਕਿਹਾ ਵੇਖ ਫਰੀਦ ਇੰਜ। ਮੈਂ ਕਿਹਾ ਹਾਂ। ਇਹ ਵੀ ਬਾਹਰ ਨਿਕਲ ਕੇ ਹਮ ਪਿਆਰ। ਮੈਂ ਕਿਹਾ ਸੁਣ ਇਹ ਫੈਸਲਾਬਾਦ, ਅੱਲਾ ਮਾਫੀ। ਮੈਂ ਕਿਹਾ ਇੰਜ ਲੱਗਦਾ ਇਹਨੇ ਤੋਬਾ ਉਸਤਗਫਿਰullah। ਤੁਸੀਂ ਤਾਂ ਜ਼ਿਆਦਤੀ ਹੈ ਨਹੀਂ। ਸੋਮਵਾਰ ਨੂੰ ਰਿਕਾਰਡਿੰਗ ਹੁੰਦੀ, ਤੁਸੀਂ ਜੁਮੇਰਾਤ ਦੀ ਰਾਤ ਨੂੰ ਹੀ ਨਿਕਲ ਜਾਂਦੇ ਹੋ। ਨਹੀਂ ਉਸਤਾਦ ਜੀ ਅਸਲ ਦੇ ਵਿੱਚ ਨਾ ਉੱਥੇ ਬੈਠਦੇ ਜਿੱਤੇ ਸਾਨੂੰ ਸਵੇਰ ਚੜ ਜਾਂਦੀ, ਪਤਾ ਲੱਗਦਾ ਸਵੇਰ ਦੇ 5 ਵਜ ਗਏ, ਉਸਤਾਦ ਜੀ ਬੈਠੇ। ਨਹੀਂ ਉਸਤਾਦ ਜੀ ਪਤਾ ਕੀ ਗੱਡੀ ਚਲਾਉਂਦੇ ਨੇ ਤੇ ਪਿੱਛੇ ਖਰਾਟੇ ਮਾਰਨੇ ਆ। ਮੈਨੂੰ ਕਹਿੰਦੇ ਯਾਰ ਮੈਨੂੰ ਕਿਸੇ ਟਾਈਮ ਇੰਝ ਲੱਗਦਾ ਮੈਂ ਤੁਹਾਡੇ ਤੇ ਜ਼ੁਲਮ ਕਰਦਾ ਵਾਂ, ਤੁਹਾਡੇ ਤੇ ਮੈਂ ਜ਼ਿਆਦਤੀ ਕਰ ਰਿਹਾ ਵਾਂ। ਓਏ ਆਹੋ, ਤੇ ਇਹੀ ਗੱਲ ਹੈ। ਅੱਲਾ ਦੀ ਕਸਮ, ਇਹ ਤਾਸਰ ਦਿੰਦੇ ਨੇ ਕਿ ਜਿਵੇਂ ਨਾ ਉਸਤਾਦ ਜੀ ਤੁਸੀਂ ਸਾਨੂੰ ਬਰਬਾਦ ਕਰ ਰਹੇ ਹੋ ਸਾਡੀ ਜ਼ਿੰਦਗੀ। ਉਸਤਾਦ ਜੀ ਤੁਸੀਂ ਇਸ ਵਾਰੀ ਲਾਹੌਰ ਜਾਣਾ, ਸਾਡੀ ਮਰਜ਼ੀ ਨਾਲ ਫਿਰੋ। ਮੈਂ ਨਹੀਂ ਜਾਣਾ, ਮੇਰੀ ਮਰਜ਼ੀ ਨਾਲ। ਕਿਉਂ ਫਿਰਾਂ? ਮੈਂ ਸਵੇਰ ਜਦੋਂ ਸਟਰਗਲ ਕਰਦਾ ਸੀ, ਮੈਂ ਸਵੇਰ 7 ਵਜੇ ਦਫ਼ਤਰ ਤੇ ਬਿਨਾਂ ਰਾਤ ਨੂੰ 6:30 ਵਜੇ ਅਗਲੇ ਬਾਹਰ ਆ ਕੇ ਕਹਿੰਦੇ ਸੀ ਭਾਵੇਂ ਅਗਲੇ ਹਫ਼ਤੇ ਆ ਜਾਣਾ। ਮੈਂ ਤਾਂ ਨਹੀਂ ਸੀ ਕਹਿੰਦਾ ਉਹਨਾਂ ਨੂੰ। ਮੂਸਾ ਭਾਈ ਦੇ ਕੋਲ 5 ਘੰਟੇ ਬਸ ਕਰਦੇ ਮੂਸਾ ਭਾਈ ਕੋ। ਆਹੋ ਸਹੀ ਗੱਲ, ਦਿਮਾਗ ਖਰਾਬ। 6 ਘੰਟੇ ਬੈਠ। ਚਲੋ ਜਾਓ ਕੰਮ ਕਰੋ। ਓਕੇ ਜੀ ਨਾਜ਼ਰੀਨ।